ਜਜ਼ਬਾਤ 15 ਸਾਲ ਬਾਅਦ ਇੱਕ ਦੁਸ਼ਮਣ ਸਾਹਮਣੇ ਆ ਗਿਆ। ਓਏ ਉਲਟੀਆਂ ਸ਼ੁਰੂ ਕਿਹੜੀਆਂ? ਭਾਜੀ ਉਡਾ ਦੀਆਂ ਗੁੱਸੇ ਚ। ਮੈਂ ਕਿਹਾ ਤੁਸੀਂ ਇੰਤਜ਼ਾਰ ਕਰ ਆਪਣੀਆਂ ਛੁਰੀਆਂ ਸਿਰ ਥੱਲੇ ਰੱਖ ਕੇ ਸੁੱਤੇ ਹੋ। ਉਹ ਵੜ ਕੇ ਇਧਰੋਂ ਨਿਕਲ ਆਈ। ਉਹਨਾਂ ਗਲੋਬ ਪਟਿਆ ਸੀ ਮੈਂ, ਉਹ ਕਾਰਪੋਰੇਸ਼ਨ ਵਾਲੇ ਪੈ ਗਿਆ ਮੈਨੂੰ। ਉਹ ਗਲੋਬ ਸਰਕਾਰੀ ਸੀਗਾ, ਅੱਜ ਕਰਕੇ ਮੈਂ ਪਟਿਆ ਵਾ, ਉਹਨੇ ਮੈਨੂੰ ਅੰਦਰ ਕਰਾਤਾ। 6 ਦਿਨ ਅੰਦਰ ਰਹਿ ਕੇ ਆਇਆ ਫਿਰ। ਹਾਲ ਵਾਲੇ ਨੂੰ ਪੁੱਛ ਲਾ, ਮੈਂ 6 ਵਜੇ ਜਾਣ ਮੁੜ ਕੇ ਉਹ 5 ਵਜੇ ਬਦਮਾਸ਼ ਕੱਢ ਦੇਵੇ ਬਾਹਰ। अस्सलाम वालेकुम जी नाज़रीन, टी टाइम में खुश आमदीद। भाई तो ਇਹ ਵੀ ਟੀ ਟਾਈਮ ਦੇ ਵਿੱਚ ਆ, ਅਸੀਂ 7 ਜਣੇ ਬੈਠੇ ਆਰਟਿਸਟ ਆ, ਡੇਲੀ ਸਾਜੀ ਡੇਲੀ ਰੋਜ਼ ਸਾਡੇ ਨਾਲ ਹੋਏਗਾ ਇਹ ਵੀ। ਤੇ ਇਹਦੇ ਵਾਸਤੇ ਵੀ ਗੱਦੀ ਮੰਗਾਓ ਫਿਰ, ਇਹ ਤਾਂ ਜ਼ਿਆਦਾ ਹੀ ਨਾ ਫਿਰ। ਇਹਨੂੰ ਦਿਲ ਤੇ ਭਾਲੋ ਬਸ। ਉਸਤਾਦ ਜੀ ਇਦਾਂ ਹੀ ਕਰ ਤੁਸੀਂ ਇਦਾਂ ਦੇ ਬੰਦਿਆਂ ਨੂੰ ਆਰਟਿਸਟ ਬਣਾਇਆ ਵਾ, ਹਾਂਜੀ। ਸੁਣ ਬੰਦਿਆਂ ਨੂੰ ਜਗਾਇਆ ਆ, ਬਾਹਰ ਲਾਈ ਆ। ਇਹ ਅੱਗੋਂ ਹੁਣ ਬੋਲਣ ਵੀ ਲੱਗ ਪਿਆ ਵਾ ਥੋੜਾ ਥੋੜਾ। ਇਹ ਭਾਈ ਕਿਸੇ ਨੂੰ ਚੈੱਕ ਕਰਾਓ, ਮਸਲਾ ਜ਼ਿਆਦਾ ਤੁਹਾਨੂੰ। ਭਾਜੀ ਐਨ ਕੋਣ ਤੁਸੀਂ ਕਿਤੋਂ ਕੱਢ ਲਈ? ਇਹ ਉਹਦੀ ਆ, ਇਹ ਐਨ ਕੱਢੀਆਂ ਵਾ ਤੁਹਾਨੂੰ ਯਾਰ। ਲਿਆ ਮਠਿਆਈ ਦੇ ਯਾਰਾ ਸਾਨੂੰ ਕਿਹੜੀ? ਕੇਕ ਦੇ ਯਾਰ। ਉਹ ਵੀ ਫੜਾ ਦੋ ਇੱਕ ਨਾਲ ਹੀ। ਅਰਜ਼ ਕਰ ਲਓ ਜੀ ਨਾਜ਼ਰੀਨ, ਓਏ ਜਦੋਂ ਮੈਂ ਆਇਆ ਫਿਰ ਕੇਕ ਮੰਗਾ ਲਿਆ। ਸਾਜੀ ਨਜਮ ਫਰੋਮ ਸਿਡਨੀ। ਕਿਹਦੇ ਉਰਿਆ? ਉਹਨੇ ਕਿਹਾ ਸਿਡਨੀ ਵਿਦ ਲਵ ਫੋਰ ਸਜਾਦ ਜਾਨੀ ਅਰੇ ਡਾਕਟਰ ਓਨਲੀ। ਟੀਮ ਵੀ ਲਿਖਿਆ ਨਾ, ਥੱਲੇ ਟੀਮ ਵੀ ਲਿਖਿਆ। ਉਹ ਟੀਮ ਦੇਖ ਲਾ ਕੁਦਰਤੀ ਉਹ ਤੇ ਹੱਥੋਂ ਤੇ ਵੱਜ ਕੇ ਖਤਮ ਹੋ ਗਈ। ਇਹ ਰੱਬ ਚਾਹ ਰਿਹਾ ਇਸ ਟਾਈਮ ਕਿ ਖਿਲਰ ਜਾਓ। ਨਥੀ ਕਰਾ ਦੇ ਇਹਨਾਂ ਨੂੰ। ਨਹੀਂ ਟੋਇਆ ਪੈ ਗਿਆ ਟੀਮ ਦਾ। ਟੀਮ ਤੇ ਹਾਂ ਟੀਮ ਵੇਲਾ ਉਹਨਾਂ ਨੇ ਖਤਮ ਕਰ ਦਿੱਤਾ। ਸਾਜੀ ਇਹ ਕੇਕ ਵੀ ਸਿਡਨੀੋਂ ਆਇਆ। ਨਹੀਂ ਸਿਡਨੀ ਉਹਨਾਂ ਨੇ ਭੇਜਿਆ ਵਾ, ਯਾਨੀ ਕਿ ਉਹਨਾਂ ਨੇ ਇੱਥੋਂ ਹੀ ਭੇਜਿਆ ਵਾ। ਇਹ ਮਿਲੇ ਪਸੈਨਾ ਮਿਲੇ ਪਸਾ ਨਹੀਂ ਹੁੰਦਾ ਬੇਟੇ, ਮਿਲੇ ਪਸਾ ਨਹੀਂ ਹੁੰਦਾ ਉਹਨਾਂ। ਮੈਂ ਕਿਹੜਾ ਪਹਿਲੀ ਵਾਰੀ ਆਇਆ ਵਾ। ਕੇਕ ਨਿਗਾ ਪੱਥਰ ਰੰਗ ਕਰਕੇ ਉੱਤੇ ਲਿਖਿਆ ਹੈ। ਮੈਂ ਕਿਹੜਾ ਪਹਿਲੀ ਵਾਰੀ ਆਇਆ ਵਾ। ਲਓ ਬਈ, ਹੁਣ ਸ਼ੂਰੀ ਨੇ ਘਸੋਣ ਮਾਰਨਾ, ਸ਼ੂਰੀ ਤਾਂ ਮਗਾਓ ਜੀ। ਇਹ ਮੇਰੇ ਵੀਰ ਜਿਹੜੇ ਵਿਚਾਰੇ ਅਜ਼ੀਅਤ ਚ ਰਹਿੰਦੇ ਨੇ, ਇੱਕ ਹੋਰ ਅਜ਼ੀਅਤ ਤੁਹਾਡੇ ਲਈ ਭੇਜਤੀ ਹੈ ਹਾਂਜੀ, ਸਾਡੇ ਵੀਰ ਨੇ। ਕੇਕ ਚੈੱਕ ਕਰੋ, ਕੇਕ ਬਣਾ ਕੇ ਉੱਤੇ ਮੈਂ ਜਿਹੜੇ ਕੋ 5-7-10 ਜਣੇ ਅਜ਼ੀਅਤ ਚ ਹੁੰਦੇ ਨੇ ਵਿਚਾਰੇ, ਜਿਹੜੇ ਇੰਜ ਕਰਦੇ ਆ। ਅੱਜ ਵੀ ਇਹ ਭਾਜੀ ਉਹਨਾਂ ਇਹ ਪਤਾ ਕੀ ਆ, ਇਹ ਜਿੰਨੀਆਂ ਬਦਦੁਆਵਾਂ ਦੇਣੀਆਂ ਨਾ ਤੁਸੀਂ ਨਜਮ ਨੂੰ ਦੇਣੀਆਂ, ਸਾਨੂੰ ਨਹੀਂ ਦੇਣੀ। ਹਾਏ ਠੀਕ ਹੈ ਨਜਮ, ਤੂੰ ਯਾਰ ਕੀ ਯਾਰ। ਸਾਜੀ ਨਜਮ ਭਾਈ ਸਟਾਰਲੀ ਵਾਲੇ। ਨਹੀਂ ਉਹ ਦੁਬਈ ਚ ਜਾ। ਨਹੀਂ ਉਹ ਨਜਮ ਦੁਬਈ ਆ, ਇਹ ਸਿਡਨੀ ਆ। ਸਿਡਨੀ ਵਾਲਾ ਵਾ। ਅੱਜ ਗਿਫਟ ਡੇ ਗਿਆ ਹਲੇ ਸਿਡਨੀ ਆਸਟ੍ਰੇਲੀਆ। ਮੈਂ ਕਿਹਾ ਜਿਹਨੂੰ ਸਾਰਨਾ ਨਾਲ ਉਹ ਸੜੀ ਜਾਣਾ, ਹਲੇ ਤਾਂ ਹੋਰ ਗਿਫਟ ਖੁੱਲਣੇ ਆ। ਏ ਜਦੋਂ ਲੱਗ ਪਤਾ ਜੋ ਉਸਤਾਦ ਜੀ ਇੱਕ ਛੋਟੀ ਜਿਹੀ ਅਰਜ਼ ਸੀਗੀ। ਇੱਕ ਸਰਦਾਰ ਵੀਰ ਆ ਮੇਰੇ ਬਹੁਤ ਪਿੱਛੇ ਪਏ ਹੋਏ ਕਿ ਲਿਆ ਯਾਰ ਛੁਰੀ ਦੇ ਦੇ। ਕਹਿੰਦੇ ਮੈਂ ਖਾਣਾ ਖਵਾਉਣਾ ਉਸਤਾਦ ਜੀ ਨੂੰ। ਮੈਂ ਕਿਹਾ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਮੰਨਾ ਵਾ ਬੇਦਿਆਂ ਦੀ ਵਜ੍ਹਾ ਤੋਂ। ਨਹੀਂ ਮਨਾ ਕਾਤੋਂ ਯਾਰ, ਬੈਠੇ ਤੇਰਾ ਕਰਕੇ ਉਹ ਹੁਣ। ਜੱਟ ਨੇ ਪੈਸੇ, ਤੁਹਾਨੂੰ ਯਾਦ ਹੈ ਕਰੀ ਮੈਂ ਦੱਸਿਆ ਸੀ, ਜੱਟ ਨੇ 30,000 ਰੁਪਇਆ ਭੇਜਿਆ ਸੀ। ਉਹ ਚੋਂ ਹਲੇ 12-14 ਹਜ਼ਾਰ ਸੀ ਲਾਇਆ ਸੀ, ਉਹਦਾ 18 ਹਲੇ ਸਾਡੇ ਹਲ ਪਿਆ ਵਾ। ਆਹੋ ਉਹ ਪਿਆ ਵਾ ਹਜੇ। ਉਹ ਮੈਂ ਕਹਿੰਦਾ ਸਟਾੜੀ ਮਾਰੇ ਜੀ, ਆ ਟੀਮ ਕੱਟ ਲੱਗੀ। ਟੀਮ ਤੇ ਚੂਰੀ ਚਲਾਈ ਨਾ। ਓਏ ਟੁੱਟ ਗਿਆ ਸਾਜੀ ਅੱਜ। ਕੇਕ ਵੀ ਤੁਹਾਡੇ ਤਰ੍ਹਾਂ ਕੱਟਿਆ ਜੀ। ਅੱਜ ਦਿਲ ਟੁੱਟਿਆ ਦਾਨਸ਼। ਟੀਮ ਨਥੀ ਕਰਤੀ। ਅੱਛਾ ਏਡੀ ਢੇਠੀ ਟੀਮ ਡਿੱਗ ਕੇ ਵੀ ਨਹੀਂ ਮਿਟੀ। ਲੇਕਿਨ ਇੱਕ ਗੱਲ ਆ, ਪੁਰਜ਼ਾ ਪੂਰ ਚੂਰ ਬਣ ਗਿਆ ਟੀਮ ਦਾ। ਟੀਮ ਟੁੱਟੀ ਨਹੀਂ ਸਾਜੀ, ਮਿੱਟਾ ਟੀਮ ਵਾਲਾ ਹਿੱਸਾ ਟੀਮ ਨਹੀਂ ਕੋ ਬਸ। ਯਾਰ ਉਸਤਾਦ ਜੀ ਏਡੇ ਵੱਡੇ ਉਸਤਾਦ ਜੀ ਢਿੱਡਲ ਵਾ। ਦੇਖਣਾ ਕਾਂ ਨਾ ਵੱਢਣ ਆ ਕੇ ਜਾ ਕੇ ਚੂਰੀ ਨਾਲ। ਲੈ ਵੀ ਮਿੱਠੇ ਤੇਰੇ ਤੱਕ ਪਹੁੰਚਦੇ ਆ ਉਸਤਾਦ ਜੀ ਵੈਸੇ। ਇਹਤਿਆਤ ਨਾਲ ਖਿਲਾਇਆ, ਜ਼ੁਬਾਨ ਤੇ 2 ਪੀਸ ਨਾ ਕਰਦੇ ਹੋ। ਟੀਮ ਮੈਂ ਖਾਈ ਜੋ ਚੁੱਪ ਰਹੋ ਬਸ। ਚਮਚੀ ਲੈ ਆਈਏ ਜੀ। ਇਹ ਜ਼ਬਾਨ ਤੇ ਸਮਝ ਖਰਚਣੀ ਆ, ਸਮਝ। ਮਿੱਠੇ ਨੇ ਚੁੱਪ ਹੋ ਜਾਣਾ ਵਾ। ਹੋ ਜੀ ਇਹ ਬਾਤ ਟੀਮ ਕੋ ਬਚਾਣੇ ਵਾਲਾ। ਚੌਕਸ ਬੈਠਾ ਹੀ। ਇਹ ਜਿਹੜੇ ਡਰਾਮੇ ਐ ਕਰੋ ਦੀ ਜਾਂਦਾ ਰਹਿੰਦਾ ਕੰਮ। ਹਾਂਜੀ ਅਰੇ ਖਾਦੇ ਹੁਣ ਕਦੀ ਪਤਾ ਹੋਵੇ। ਸਾਜੀ 1 ਮਿੰਟ ਦਾ ਦੱਸ। ਉਸਤਾਦ ਜੀ ਬੜਾ ਕੌੜਾ, ਮੈਂ ਟੀਮ ਚੋਂ ਦਾਨਸ਼ ਖਾ ਲਿਆ। ਇਦਾਂ ਦੀ ਟੀਮ ਹੈ। ਤੀਆਂ ਵਾਲੀ ਪੇਚੀ ਖਾ ਉਹਦੀ ਮੱਤ ਵੱਜੀ ਤੇ। ਕੇਕ ਤੁੰਨ ਕੇ ਖਵਾਰੇ ਕੀਮੇ ਵਾਲੀਆਂ ਟਿੱਕੀਆਂ ਆਈਆਂ, ਉਦੋਂ ਪੁੱਛਿਆ ਨਹੀਂ। ਹਾਂ ਮੇਰੇ ਬੁੱਲ ਕਾਲੇ ਹੋ ਓਏ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਨਾ ਪਤਾ ਕੀ ਉਹ ਹੋਵੇ, ਕੋਈ ਬਿਮਾਰੀ ਲੱਗੇ। ਕੁਛ ਰੋਲ ਹੋਵੇ। ਤਾਜੀ ਕਰ ਗਿਆ ਹੀ ਕੰਮ ਟੀਮ ਤਾਜੀ ਦੀ ਤੇ ਟੀਮ ਦਾਨਸ਼ ਆ ਨੂੰ ਗਿਆ ਖਵਾ ਸਾ। ਵੀ ਦਿੱਤਾ। ਭਾਜੀ ਇਹ ਉਹਦੀ ਮਰਜ਼ੀ ਦਾ ਕੇ ਲਓ ਜੀ। ਜਿਹੜਾ ਸਦਕੇ ਜਾਵਾਂ ਭਾਈ, ਤੈਨੂੰ ਨਾ ਉਮੀਦ ਸੀ ਤੇਰੇ ਤੱਕ ਆਉਣਾ ਨਹੀਂ। ਨਹੀਂ ਉਸ ਤੋਂ ਬਾਅਦ ਇਹ ਕਿ ਚਮਚੀ ਨਹੀਂ ਆਉਂਦਿਆ, ਅੱਗੇ ਹੋ ਜਾ। ਖੰਗ ਵਾਲਾ ਕਰੇ। ਆ ਹੁਣ ਸਾਰਾ ਕੇਕ ਦੇ ਪਲੇਟ ਹੀ ਫੜਾ ਦਿਓ, ਕੋਈ ਨਹੀਂ। ਕੇਕ ਦੇ ਉੱਤੋਂ ਦੀ ਕੋਕ ਪੀਵੀ ਦੀ ਹੈ ਨਾ।
ਨੋਨੀ ਨੇ ਫੈਰ ਖਾ ਲਿਆ ਕਹਿੰਦਾ ਕੋਕ ਨਹੀਂ ਲੱਭੀ ਲਓ ਜੀ ਇਹ ਮਸਲਾ ਜ਼ਿਆਦਾ ਤੁਹਾਨੂੰ ਚੈੱਕ ਕਰਾਓਗੇ ਸਭ ਓਏ ਇਹਦੇ ਨਾਲ ਕੈਚਅਪ ਨਾ ਮੰਗਾ ਲਈਏ ਓਏ ਉਸਤਾਦ ਜੀ ਮੇਰਾ ਮੂੰਹ ਕੌੜਾ ਹੋ ਗਿਆ ਮੈਂ ਕਿਹਾ ਮੈਂ ਮੇਦੇ ਦੇ ਕੈਪਸੂਲ ਖਾਣਾ ਨਾ ਹੁਣ ਮੈਂ ਕਰਕੇ ਨਾ ਹਲਕਾ ਜਿਹੀ ਕੜਵਾਹਟ ਆ 20 ਮਿੰਟ ਹੋ ਗਏ ਕਿ ਨਹੀਂ ਕੈਪਸੂਲ ਖਾਤੇ ਦੇਖੋ ਸਾਡੇ ਨਾਲ ਰਹੋਗੇ ਇਦਾਂ ਹੀ ਮੌਜਾਂ ਕਰੋਗੇ ਖਾਓ ਪੀਓਗੇ ਦਾਨਿਸ਼ ਦੇ ਇੱਕ ਟੀਮ ਨੂੰ ਲੋਕੀ ਖਾ ਪੀ ਕੇ ਸਜਾਦ ਜਾਨੀ ਅੱਜ ਵੀ ਸਰ ਬੁਲੰਦ ਨੇ ਹਾਂ ਇਹ ਇਦਾਂ ਹੀ ਫ੍ਰਿਜ ਪਏ ਰਹਿਣੇ ਆ ਇਹ ਸਮੈਲ ਨਹੀਂ ਮਾਰਨਗੇ ਦੇਖੀ ਚਲੋ ਜੀ ਤਾਂ ਜੀ ਬਾਜੀ ਚਲੋ ਕੇਕ ਵੀ ਖਾ ਹੋ ਗਿਆ ਹਰ ਕੁਝ ਹੋ ਗਿਆ ਅੱਲਾ ਕੋਈ ਹੋਰ ਗਿਫਟ ਤਾਂ ਨਹੀਂ ਰਹਿ ਗਿਆ ਇੱਕ ਮਿੰਟ ਕਰ ਲਓ ਜੀ ਕਿਉਂ ਉਸਤਾਦ ਜੀ ਕੋਈ ਹੋਰ ਤਾਂ ਲੈਂਦਾ ਕਿ ਹੋਰ ਇੱਕ ਚੀਜ਼ ਹੋਰ ਆ ਵਿਚਾਰੇ ਨੇ ਹਫਤਾ 10 ਦਿਨ ਹੋ ਗਏ ਗੁਜਰਾਂ ਵਾਲੇ ਚੋਂ ਮੇਰੇ ਵੀਰ ਨੇ ਇੱਕ ਬੜੀ ਆਲਾ ਚੀਜ਼ ਬਣਾ ਕੇ ਭੇਜੀ ਆ ਮੈਂ ਕਹਿ ਰਿਹਾ ਸੀ ਕੋਈ ਮੌਕਾ ਵੇ ਤੇਰਾ ਮੇਰੀ ਤਬੀਅਤ ਥੋੜੀ ਜਿਹਾ ਫਰੈਸ਼ ਹੋਈ ਉਦੋਂ ਖੋਲਾਂਗੇ ਅੱਜ ਫਰੈਸ਼ ਆ ਅੱਜ ਡਾਉਨ ਲੱਗਣਗੇ ਸਭ ਹਨਾ ਲਿਆਓ ਫਿਰ ਅੱਜ ਖੋਲ ਲੈਨੇ ਤੂੰ ਕਿੱਧਰ ਤੂੰ ਵੀ ਨਾਲ ਆ ਟੀ ਟਾਈਮ ਚ ਹੈ ਕਹਿੰਦਾ ਨੋਨੀ ਕੁੱਟੀ ਕੁੱਪੀ ਵਰਗਾ ਮੂੰਹ ਇਹਦਾ। ਲਓ ਜੀ 55 ਇੰਚ ਦੀ LCD ਓਏ ਜਿੱਤੋਂ ਪਾਕਿਸਤਾਨ ਸ਼ੁਰੂ ਹੋਣ ਲੱਗਾ ਪਈ ਮਾਰ ਦਿਓ ਮਾਰਤੇ ਜਿਹੜੇ 10 12 ਜਾਣੇ ਨਾ ਉਹ ਅੱਗੇ ਮਰੇ ਪਏ ਉਹਨਾਂ ਨੂੰ ਹੋਰ ਮਾਰ ਦਿਓ ਤੁਸੀਂ ਇਹੀ ਚਾਹੁੰਦੇ ਮਰ ਜਾਣੋ ਲਓ ਜੀ LCD ਆ ਕੇ ਮੈਂ ਦੇਖਿਆ ਕਰਾਂਗੇ ਹੁਣ ਐਸਪੀ ਵਾਲਾ ਤੇ ਹੈ ਹੀ ਨਹੀਂ ਕਿਤੇ ਸਿਸਟਮ ਲੱਗਾ ਬੜਾ ਐਂਡਰੋਇਡ LCD ਨਹੀਂ ਲੈ ਚੁਰੀ ਦੇ ਉਹ ਇਦਾਂ ਦੇ 2 ਟੀਮ ਲੰਘ ਜਾਣੇ ਆ ਤਾਜੀ ਆ LCD ਦੀ ਬੈਟਰੀ ਫੁੱਲ ਗਿਆ ਕਿੰਨੀ ਮੋਟੀ ਹੋਈ ਉਮਰ ਮੇਰਾ ਵੀਰ ਗੁਜਰਾਂ ਵਾਲੇ ਮੈਂ ਤੁਹਾਨੂੰ ਦੱਸਦਾ ਵਾਂ ਉਹ ਨੋਨੀ ਉਹ ਕੋ ਪੁਰਜ਼ਾਲਾ ਖਿੱਚਣੀ ਵਿੱਚੋਂ ਯਾਰ ਨੋਨੀ ਸਾਹਿਬ ਤੁਹਾਨੂੰ ਕਿਸੇ ਨੇ ਕਿਹਾ ਕੁਛ ਮੈਂ ਆਪਣੇ ਹਿਸਾਬ ਨਾਲ ਕਰਨਾ ਮੈਂ ਆਪਣੇ ਹਿਸਾਬ ਨਾਲ ਅਛਰੀ ਦੇ ਯਾਰ 60 ਮਿੰਟ ਨਹੀਂ ਪੂਰੇ ਕਰਨੇ ਇਹਦੇ ਚ ਹੀ ਤੇ ਯਾਦ ਸਮਝੀਦਾ ਹੁੰਦਾ ਤੁਸੀਂ ਲਿਆ ਬਈ ਬਗੈਰ ਦੱਸਿਓ ਪੁੱਛਿਓ ਤੁਸੀਂ ਸ਼ੁਰੂ ਹੋਏ ਨੇ ਪੂਰੀ ਫੜ ਲਾ ਯਾਰ ਮੈਂ ਇਹਨੂੰ ਲੈ ਕੇ ਜਾਣਾ 20-25 ਮਿੰਟਾਂ ਤੱਕ ਆਹਾ ਉਹ ਆ ਗਿਆ ਤਰੀਕਾ ਹੁੰਦਾ ਕਿਸੇ ਬੰਦੇ ਕੋਲ ਕੰਟੈਂਟ ਰਾਈਟਰ ਵੀ ਹੁੰਦਾ ਕੋਈ ਬੰਦਾ ਤੁਸੀਂ ਵੀ ਰਹਿਣ ਦਿਓ ਫਿਰ ਨਹੀਂ ਆਵੇ ਮੈਂ ਇਹਨਾਂ ਕਰਕੇ ਨਾਲ 2 ਗੱਲਾਂ ਕਰਨੀਆਂ ਇਹ ਬੜੀ ਅੱਛੀ ਗੱਲ ਕੀਤੀ ਉਸਤਾਦ ਜੀ ਨੇ ਅੱਛੀ ਗੱਲ ਕੀਤੀ ਹਾਂਜੀ ਹਰ ਟੱਕ ਤੇ ਗੱਲ ਹੋਣੀ ਉਹ ਹੈ ਗੱਲਾਂ ਕਰ ਲਓ ਟਾਈਮ ਵੱਧ ਗਿਆ ਜੀ ਲਓ ਜੀ LCD ਦਾ ਪੇਟ ਚਾਕ ਹੋ ਗਿਆ ਜੀ ਹੁਣ ਉਜੜ ਸੁੱਟ ਕੇ ਆਉਣਾ ਕਿਸੇ ਨੇ ਆ ਵੇਖਿਆ ਨਾ ਆ ਹੁਣ ਮੈਂ ਇਹਨੇ ਗੱਲਾਂ ਕਰਨੀਆਂ ਨੇ ਨਾ ਤੇ ਜੇ ਮੈਂ ਹੁਣ ਇੱਕਦਮ ਕਰ ਦਿੰਦਾ ਇਹਨੇ ਕਿਹਦੀ ਗੱਲ ਕੀਤੀ ਸਾਡੀ ਗਲਤੀ ਵੀ ਤੇ ਇਨਸਾਨ ਕੋਈ ਹੁੰਦੀ ਆ ਨਹੀਂ ਤੂੰ ਓਏ ਤੂੰ ਕਦੋਂ ਦਾ ਇਨਸਾਨਾਂ ਚ ਆ ਗਿਆ ਤਾਜੀ ਇਹਦੀ ਖੱਲ ਮੈਨੂੰ ਦੇਣੀ ਆ ਹਾਂ ਇਹਨੇ ਖਾਲ ਵਾਲਾ ਗਾਣਾ ਸੁਣਾਇਆ ਮੈਨੂੰ ਚੱਲ ਇਹਦੇ ਨਾ ਸਟਾਰਟ ਦੀ 2 ਰੁਪਵਾਣੀ ਆ ਗੱਲ ਤੇ ਓਏ ਖੱਲ ਵਾਲਾ ਦੁਕਾਨ ਤੂੰ ਖਲ ਆ ਜੀ ਬੇਟਾ ਅੱਜ ਨਹੀਂ ਮੋੜਦਾ ਖਲ ਨਾਇਕ ਲੈਣਾ ਤੂੰ ਮੇਰੇ ਸਾਈ ਟੱਕ ਨਾ ਲੱਗੇ ਵਿਕਣੀ ਨਹੀਂ ਫਿਰ ਸਮੁੰਦਰੀ ਝੱਗ ਦੇ ਦਿਓ ਮੈਨੂੰ ਖਾਦੀ ਮੇਰਾ ਸਟਾਰਟ ਦੀ ਦਿਲ ਕਰ ਤਾਜੀ ਤੈਨੂੰ ਦਰਿਆਈ ਝੱਕ ਦੇਾਂਗੇ ਇਹ ਤਾਂ ਬਹੁਤੀ ਮਹਿੰਗੀ ਵੇਖੀ ਮਿੱਠੇ ਨੇ ਇਦਾਂ ਹੀ ਛਾਪਰ ਖੋਲਿਆ ਫੋਨ ਪਰੇ ਕੀਤੇ ਤੇ ਤੁਹਾਨੂੰ ਬੱਚੇ ਦੀ ਲਾਜ ਨਿਕਲ ਆਈ ਸਪਾਂਸਰ ਮੱਝਾਂ ਦੀਆਂ ਭੈਣਾਂ ਹੁੰਦੀਆਂ ਭਾਈ ਹਾਂਜੀ ਨਹੀਂ ਸਾਡੀਓ ਦੀ ਗੱਲ ਨਹੀਂ ਤੁਸੀਂ ਸਮਝੇ ਕਿ ਕੋਨੇ ਆਪਣੇ ਲੋ ਗਿਫਟ ਸਮਝਿਆ ਲਾਸ਼ ਨਿਕਲੀ ਮੁਸੀਬਤ ਪੈ ਗਈ ਆਏ ਹਾਏ ਹਾਏ ਬਰੀਕ ਗੱਲ ਤੇ ਅੱਗੋਂ ਮੇਰਾ ਕਾ ਤਾਈ ਸੀ ਲਾਸ਼ ਵੀ ਇੰਜ ਕਰਕੇ ਕੰਨ ਤੇ ਲਵਾਤੀ ਆ ਤਾਜੀ ਪੈਕਿੰਗ ਹੈਵੀ ਨਹੀਂ ਲੱਗ ਰਹੀ ਮੈਨੂੰ ਨੋਨੀ ਨੂੰ ਭਾਈ ਇਦਾਂ ਆਇਆ ਇਹਨੇ ਛਾਪਰ ਪਾ ਲਿਆ ਉਹ ਪੈਕਿੰਗਾਂ ਦਾ ਬੋਰਾ ਹੀ ਨਿਕਲ ਆਇਆ ਸਾਰੀ ਰਾਤ ਪੈਕਿੰਗ ਹੀ ਪਾੜਦਾ ਰਿਹਾ ਹੈ ਕਈ ਬੰਦੇ ਚੇਦਾ ਕਰਦੇ ਸੀ ਨਾ ਈਦ ਤੇ ਉਹਨਾਂ ਨੇ ਭੇਜਣੇ ਗਿਫਟ ਉਹਦੇ ਅੰਦਰ ਫੇਰ ਗਿਫਟ ਇੰਨੀ ਕੋਈ ਚੀਜ਼ ਹੁੰਦੀ ਸੀ ਪੀਲੂ ਨਿਕਲ ਆ ਤੁਹਾਡੀ ਘਰੇ ਤੁਸੀਂ ਕੋਈ ਗੱਲ ਕਰਨੀ ਸੀ ਇੱਧਰ ਕਰਤਾ ਜੀ ਲਓ ਪੁੱਠਾ ਖੋਲ ਲਿਆ ਉਹ ਪੁੱਠਾ ਖੋਲ ਲਿਆ ਸਕਰੀਨ ਉਧਰ ਇਹ ਕੀ ਆ ਸੁਈਆਂ ਉਧਰ ਸੀ ਓਏ ਹੋਏ ਇਹਦੇ ਕੇ ਲੋਕ ਆ ਯਾਰ ਇਹ ਉਹਦੇ ਤੇ ਲੱਗਣਾ ਵਾ ਇਹ ਲੈਦਾ ਨਹੀਂ ਹਾਂ ਥਰਮੋਕੋਲ ਪਿੱਛੇ ਹੀ ਆਉਣਾ ਭਾਜੀ ਉਹ ਮਠਿਆਈ ਆ ਯਾਰ ਵਿੱਚ ਓਏ ਵੱਡਾ ਹੀ ਨਿਜ਼ਾਮ ਦਿਖਾਉਣਾ ਨਹੀਂ ਜੇ ਐਕਸਪੈਕਸ਼ਨ ਦਾ ਆਫਟਰ ਗਿਫਟ ਦੀ ਕਹਿ ਲਾਤੀ ਲੋ ਜੀ ਆ ਮੈਂ ਤੈ ਕੇ ਤੈ ਲਾਈ ਆ ਹਾਂ ਚੱਲ ਆ ਟੁੱਟ ਗਿਆ ਭਾਜੀ ਉਮਰ ਭਾਜੀ ਆ ਟੁੱਟਾ ਮਿਲਿਆ ਜੇ ਸਾਨੂੰ ਆ ਬੈ ਟੁਕੜਾ ਵਿੱਚ ਟੁਕੜਾ ਵਿੱਚ ਹੈ ਇਹ ਜਨਾਬ ਉਮਰ ਸਾਹਿਬ ਇਹ ਭਾਂ ਸਾਨੂੰ ਟੁੱਟਾ ਪੀਸ ਮਿਲਿਆ ਜੀ ਓ ਸ਼ਿਟ ਯਾਰ ਤੇ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਦਿਲ ਨਹੀਂ ਬੁਰਾ ਕਰਨਾ ਹੋਰ ਨਵਾਂ ਭੇਜ ਦੇਣਾ ਆਹੋ ਤੇ ਕੀ ਆ ਲੈਣਾ ਸੀ ਮੈਂ ਨਹੀਂ ਲੈਣਾ ਲੋਨਾ ਟੁੱਟਾ ਨਹੀਂ ਤੁਸੀਂ ਬਾਜੀ ਵਿੱਚੋਂ ਕਾਰਡ ਨਿਕਲਣ ਡਿਆ ਕਰੇ ਆ ਪੁੱਠਾ ਫੜਿਆ ਹਾਂ ਉਹਨੇ ਭੇਜਿਆ ਟੁੱਟਾ ਉਹਨੇ ਕਿੱਥੇ ਕਾਰਡ ਲਾ ਲਓ ਆ ਐਡ ਉੱਤੇ ਕਰਨੀ ਯੈਸ ਭਾਈ ਉਮਰ LCD ਰਹਿ ਦਿੰਦਾ ਕਾਰਡ ਹੀ ਭੇਜ ਦਿੰਦੇ HDM ਕੇਬਲ ਵੀ ਲੱਗੀ ਆ
ਭਾਜੀ ਇਹ ਬਲਣੀਆਂ, ਇਹ ਬੁਲਬੁਲੇ ਮੱਛਲੀਆਂ ਵੀ ਰੱਖ ਸਕਦੇ ਵਿੱਚ। ਇਧਰੋਂ ਹੱਥ ਰੱਖ ਯਾਰ। ਡਿਸਕ ਵੀ ਆ। ਇਹ ਫਿਲਮ ਦੇਖਾਂਗੇ। DVD ਪਲੇਅਰ। ਬੈਠੇ ਹੋ ਗਏ ਤੂੰ ਪਹਿਲੀਆਂ ਸ਼ੋਆਂ ਵੱਲ ਜਾਈ ਜਾ ਰਹੇ ਫਿਲਮ ਵੀ ਵੇਖਾਂਗੇ ਦੱਸਿਆ ਜੀ ਮਿੱਠਾ ਇੱਕ ਸ਼ਾਹਕਾਰ ਆ। ਉਹ ਬੱਸ ਕਰਦੇ ਭਰਾਵਾ, ਯਾਰ ਤੂੰ ਇਹੀ ਕਹਿ ਇਹੀ ਕਹਿ ਕੇ ਬਸ ਜਲੀਲ ਕਰਾਤਾ। 60 ਮਿੰਟ ਚੁੱਪ ਕਰਕੇ ਬੈਠਾ ਰਹਿੰਦਾ, ਮੈਂ ਜਲੀਲ ਹੋ ਰਿਹਾ ਹੁੰਦਾ। ਇਦਾਂ ਦੀ ਗੱਲ ਕਰਕੇ ਆਪ ਤੂੰ ਚੁੱਪ ਕਰ ਜਾ 60 ਮਿੰਟ ਮੈਂ ਜ਼ਲੀਲ ਹੋ ਰਿਹਾ ਹੁੰਦਾ ਮੁੜ ਕੇ ਨਹੀਂ ਮਿੱਠੇ ਵਰਗੀ ਤਵਾ ਨਹੀਂ ਉਹ ਲਾੜਤ ਪਾ ਬਿਠੇ ਤੇ ਜੀ ਹੱਥ ਪੁਰਕਾ ਸਾਇਸ ਹੈ ਸਹੀ ਆ। ਚਲੋ ਜੀ ਲਾਨਤ ਆ ਭਾਜੀ ਪਾ ਸਾਜਾ ਹਾਂ ਸਾਜਾ ਆ ਚਮਚੀਆਂ ਵੀ ਆਈਆਂ ਬਈ। ਮਟ ਤੁਹਾਡੇ ਵਾਲੀ ਗੱਲ ਹੋ ਗਈ ਭਾਈ। ਲੈ ਉਹ ਜਿਹੜਾ ਸਾਈਡਾਂ ਤੇ ਲੱਗਣਾ ਇਹਦੇ। ਸਾਜੀ ਤੇ ਕੋਕ ਤਾਂ ਲਿਖਿਆ ਨਹੀਂ ਹੈਗਾ। ਕੱਲ ਸਮਝਦੇ ਵੀ ਉਹ ਕੀ ਕਹਿਣ ਡਏ ਉਹ। ਆ ਗਿਆ ਕਾਟੂ 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 ਕਾਲੂ ਕਾਲੂ ਓਏ ਸਦੱਸਿਆਂ ਦੇ ਨਾਮ ਆ ਗਏ ਬਈ। ਨੋਨੀ ਨੋਨੀ ਜਾਨੀ ਆਹਾ ਫੈਸਲ ਰਾਮੇ ਇੰਜ ਕਿ ਇੰਜ ਐਦਾਂ ਹੀ ਫੈਸਲ ਰਾਮੇ ਸਾਜਦ ਮਿੱਠਾ। ਸਾਜਦ ਸੱਜਾਦ ਮਿੱਠਾ ਲਿਖਤਾ ਜੀ। ਇਹ ਸਾਜਦ ਇਦਾਂ ਸਾਜਦ ਮਿੱਠਾ ਸਾਜਦ ਹੈ ਨਾ SJID ਸਾਜਦ। ਚਲੋ ਜਿੱਦਾਂ ਵੀ ਕਬੂਲ ਆ ਭਾਜੀ। ਉਹਨਾਂ ਨੇ ਆਪਣੀ ਜ਼ੁਬਾਨ 'ਚ ਲਿਖਿਆ ਓਏ ਤੁਸੀਂ ਉਮਰ ਸਾਹਿਬ ਐਡਾ ਵੱਡਾ ਕੰਮ ਕਰਦੇ ਹੋ, ਤੁਹਾਨੂੰ ਸਪੈਲਿੰਗਾਂ ਦਾ ਨਹੀਂ ਪਤਾ। ਸਾਜਦ ਨੇਮ ਦੇ ਵਿੱਚ ਇਦਾਂ ਦੇ ਮਰਜ਼ੀ ਆ ਜਾਵੇ। ਦਾਨਿਸ਼ ਦਾਨਿਸ਼ ਵੱਡਾ ਨਾਮ ਨੇ ਵੱਡਾ ਕੇ 6 ਸਪੈਲਿੰਗ ਦਾ ਸੀ। ਪਾਸ ਦੇ ਸਪੈਲਿੰਗ ਵੀ ਸਹੀ ਹੈ ਯਾਰ, ਮੇਰੇ ਸਹੀ ਲਿਖੇ ਹੋਣ। ਮੁਦੱਸਰ ਠੀਕ ਹੈ ਐਸੇ ਐਸੇ ਸਲਮਾਨ ਇਹ ਉਮਰ ਇਹ ਭਾਵੇਂ ਰਹਿਣ ਕਿਤੇ ਮੈਂ ਕਿੱਥੇ ਆ? ਤੁਸੀਂ ਸੱਜਾਦ ਜਾਨੀ ਟੀਮ ਕਾ ਤੋਂ ਯਾਰ ਐਵੇਂ ਉਹ ਟਾਈਮ ਹੈ ਡੀ ਟਾਈਮ ਭਾਜੀ ਟੀ ਟਾਈਮ ਲਿਖਿਆ ਟੀਮ ਤੇ ਨਹੀਂ ਕਿਤੇ ਲਿਖਿਆ। ਨਹੀਂ ਉਹ ਮੈਰ ਚੱਕ ਕੇ ਮਾਰੇ ਲੱਤ ਤੋੜਤੀ ਵਿਚਾਰੇ ਦੀ। ਓਏ ਇੱਥੇ ਵੀ ਭਾਜੀ ਆ ਵੀ ਇਹਦੇ ਪੂਜ਼ਾ ਵਾ ਯਾਰ ਇਹ ਚੋਂ ਬੱਤੀ ਉੱਤੇ ਹਲੇ ਤਾਂ ਪਾਣੀ ਦਾ ਕਨੈਕਸ਼ਨ ਹੋਣਾ, ਸ਼ੀਸ਼ਾ ਲੱਗਣਾ। ਮੱਛੀਆਂ ਛੱਡੀਆਂ ਵਿੱਚ ਨਾ ਇਹ ਵੀ ਕਹਦੇ। ਚਲੋ ਰਿਮੋਟ ਕਿੱਥੇ ਇਹਦਾ ਆ ਲੈ ਤੋੜ ਲਿਆ ਜੇ। ਆ ਲੈਦਾ ਵਾ। ਇੱਕ ਡੱਬੀ ਹੋਰ ਆ ਸਾਜ ਨਹੀਂ ਸਾਜੀ ਦੇ ਉੱਪਰ ਲੱਗਣਾ ਵਾ ਉਹ ਨਹੀਂ ਨਹੀਂ ਆ ਲੈਦਾ ਇਹ ਤੇ ਪਿੱਛੇ ਲੱਗਣਾ ਵਾ। ਨਾ ਜਾਣੇ ਅਲੱਗ ਚੀਜ਼ ਇਹ ਲੈਦਾ ਇਹਨੇ ਆ ਦੇਖ ਤੇ ਪਿੱਛੇ ਨੱਟ ਲੱਗੇ ਆ। ਹੁਣ ਪੜਦਿਆਂ ਨਾ ਕਿਦਾਂ ਲੱਗੂਗਾ ਇਹ? ਸਾਜੀ ਇਹ ਉੱਤੇ ਲੱਗਣਾ ਵਾ, ਥੱਲੇ ਆ ਲੱਗਣੀ ਆ। ਜਾਨੂ ਸਾਹਿਬ ਦੋ ਲੈਦਾ ਚੀਜ਼ਾਂ ਨੇ, ਇਹ ਲੈਦਾ ਲੱਗਣੀ ਅੱਛਾ। ਇਹਨੇ ਇੱਥੇ ਉੱਤੇ ਲੱਗਣਾ ਇੰਚ। ਪੂਰਾ ਸੈੱਟ ਬਣਾ ਕੇ ਭੇਜਿਆ ਸਾਜੀ ਉਹਨਾਂ ਨੇ ਏਦਾਂ ਸਾਜ ਮੈਂ ਕਹਿ ਰਿਹਾ ਹਾਂਜੀ ਐਸਜੇ ਪ੍ਰੋਡਕਸ਼ਨ ਇਹ ਇੱਥੇ ਨਹੀਂ ਨਹੀਂ ਇਹ ਚਿੱਟਿਆਂ ਦੇ ਨਾਲ ਦਾ ਵਾ ਪੰਜਾਬ ਜਾਨੀ ਆਫੀਸ਼ੀਅਲ। ਸਾਜੀ ਚਿੱਟਿਆਂ ਦੇ ਨਾਲ ਦਾ। ਲੇਕਿਨ ਉਸਤਾਦ ਜੀ ਸਾਨੂੰ ਵਾਪਸ ਕਰਨਾ ਪੈਣਾ ਹੈ। ਪਰਦਿਆਂ ਤੇ ਕਿੱਦਾਂ ਲੱਗਣਗੀਆਂ? ਅੱਜ ਮੈਂ ਸੋਚ ਲਾਉਣ ਲੱਗਾ ਜੀ ਪੜਤ ਪਾ ਧਿਆਨ ਨਾਲ ਓਏ। ਉਸਤਾਦ ਜੀ ਹੱਸਦੇ ਨੇ ਨਜ਼ਰ ਆਉਣ ਠਹਿਰ ਤੇ ਉਹਦਾ ਕਿਤੇ ਪੁੱਛ ਲਈ ਪਹਿਲੇ ਯਾਦ ਲੈ। ਤੇਰੀ ਓਏ ਜੀ, ਕਹਿ ਪਰਤਵਾਵਾਂ ਦੇ ਇੰਦੇ ਉਹ ਬਾਤੋਂ ਉਹ ਹੱਸਦੇ ਹੱਸਦੇ ਵਸਦੇ ਰਹਿਣ ਉਸਤਾਦ ਜੀ ਸਾਰੇ ਹੱਸਦੇ ਰਹਿਣ ਇਹਨਾਂ ਕਿਹਾ ਵਾ ਕਿ ਯਾਰ ਟੀਮ ਕਾ ਤੋਂ ਲਿਖਿਆ ਤੇ ਤੁਸੀਂ ਬਦਦੁਆਵਾਂ ਤੇ ਆ ਗਏ। ਖੋਲੀ ਸਾਜੀ ਅਸਤਗਫਾਰ। ਸਾਜੀ ਇਧਰ ਕਰ ਲਓ। ਲੈ ਤੇਰੇ ਸਾਹਮਣੇ ਹੁਣ ਇਹਨਾਂ ਨੇ ਕਿਹਾ ਹੀ ਖੋਲੀ ਇਹਨੂੰ ਬਾਅਦ ਚ ਕਰਦੇ ਆ। ਸਾਜੀਆ ਖੋਲੀ ਕੋਈ ਗਲਤ ਨਹੀਂ ਪੱਕੀ ਦੇ ਦੋ ਓਏ ਰਿਮੋਟ ਆ ਇਹ ਹੋਛਿਆ ਤਰ੍ਹਾਂ ਨਾ ਖੋਲੀ, ਇੱਕ ਨਾ ਖੋਲੇ। ਜਿਹੜੀ ਸੱਚ ਘੜੀ ਦਿੱਤੀ ਨਾਲ। ਉਹ ਵਾਹ ਵਾਹ ਨੋਨੀ ਨੂੰ ਵੀ ਇਦਾਂ ਗਿਫਟ ਆਇਆ। ਇਹਦੀ ਪੈਕਿੰਗ ਥੋੜੀ ਜੀ ਉਮਰ ਭਾਜੀ, ਪੈਕਿੰਗ ਵੱਲ ਤਵੱਜੋ ਦਿਓ ਜ਼ਰਾ ਥੋੜੀ। ਦੋ ਤਿੰਨ ਜਗ੍ਹਾ ਤੇ ਨਾ ਇਧਰੋਂ ਵੀ ਨੁੱਕਰ, ਯਾਨੀ ਇਹਦੀ ਪੈਕਿੰਗ ਇਸ ਤਰ੍ਹਾਂ ਦੀ ਕਰੋ, ਕਾਰਨਰ ਇਹਦੇ ਲੈਦਾ ਕਾਰਨਰ ਬਣਾਓ। ਹਾਂ ਉਹਦੇ ਵਿੱਚ ਇਹਦੇ ਕਾਰਨਰ ਬਣਾਓ ਕਿਸੇ ਚੀਜ਼ ਦੇ, ਚਾਰੇ ਕਾਰਨਰ ਲਾ ਕੇ ਉਹਦੇ ਉੱਤੇ ਪੈਕਿੰਗ ਕਰੋ ਤਾਂ ਕਿ 60 ਵਜੇ ਤੇ ਟੁੱਟੇ ਜਾ ਪਲਾਸਟਿਕ ਟੈਪ ਕਾਰਨਰ ਵਾਲੀ ਤਾਂ ਫ੍ਰੀ ਦੇ ਹੁੰਦੇ। ਚਲੋ ਭਾਜੀ ਲਾਓ। ਉਹ ਕਰ ਰਹੇ ਸੋਚ ਲਾਤਾ ਸਾਜੀ ਬਾਲ ਦਿਓ ਬਈ, ਬਾਲ ਦਿਓ। ਸਾਈ ਕੋ ਤਾਂ ਤੂੰ ਧਿਆਨ ਆੜੋ ਪੱਤੀਆਂ ਨਾਲ ਲੱਗ ਗਿਆ ਸੋਚ। ਓਏ ਲਾਈਟਾਂ ਬੰਦ ਕਰ ਦੇਣਾ। ਲੈ ਵਾਪਸ। और डेयरी मिल्क का भी खोलो भाई। ਤੇ ਕਿਹੜੇ ਸ਼ਾਦੀ ਮੁਬਾਰਕ ਲਿਖਿਆ ਹੁੰਦਾ, ਹੋਰ ਮਜ਼ਾ ਆਉਣਾ ਸੀ। ਸਜਾਦ ਜਾਨੀ ਟੀ ਟਾਈਮ। ਅੱਛਾ ਉਹਨਾਂ ਨੇ ਉੱਤੇ ਨਾ ਕੋਈ ਡਿਜ਼ਾਈਨ ਲਾਇਆ ਪੂਰਾ, ਤੇ ਮੈਂ ਉਹਨੂੰ ਲਾ ਰਿਹਾ, ਮੈਂ ਕਿਹਾ ਪਤਾ ਨਹੀਂ ਕੋਈ ਚੀਜ਼ ਲੱਗੀ। ਮਟੀਰੀਅਲ ਉੱਤੇ ਕਿਉਂ ਨਹੀਂ ਹੈਗਾ ਸਜਾਦ ਜਾਨੀ ਤੇ? ਇਹ ਫਿਰ ਉਹ ਆ ਸਮੁੰਦਰੀ ਝੱਗ ਮਾੜੀ ਨਹੀਂ ਆਹੋ ਇਹਦੇ ਤੇ ਝੱਗ ਲੱਗ ਗਈ, ਸਹੀ ਝੱਗ। ਝੱਗ ਲੱਗ ਗਈ, ਉਹਨਾਂ ਨੇ ਕੁਝ ਨਹੀਂ ਲਾਇਆ। ਤੁਝੇ ਤਾਂ ਮੇਰੀ ਝੱਗ ਲੱਗ ਗਈ। ਧਿਆਨ ਨਾਲ ਸਾਜੀ ਸਾਜੀ ਪਤਾ ਜਦੋਂ ਨਹੀਂ ਇਹਨੇ ਝੱਗ ਲਾਈ ਹੈ ਜਾਂ ਡਿਜ਼ਾਈਨ ਆ। ਸਾਜੀ ਜਦੋਂ ਚੱਲ ਕੇ ਗਰਮ ਹੋਣੀ ਆ ਨਾ ਉਹਨੇ ਆਪੇ ਪਿਘਲ ਜਾਣੀ ਹੈ।
ਉਸਤਾਦ ਜੀ ਇਹਨਾਂ ਦੇ ਵਿੱਚੋਂ 3-4 ਆਪਾਂ ਪਲੇਟਾਂ ਨੂੰ ਵਾਪਸ ਕਰਨੀਆਂ ਵਾ। ਨਹੀਂ ਯਾਰ ਝੱਗ ਨਹੀਂ ਗਈ, ਉਹ ਉੱਤੇ ਕਿਤੇ ਨਾ ਦੀ ਦਾਬ ਦੇ ਨਾਲ ਲੱਗ ਗਈ ਹੈ। ਜਾਗ ਹੈ ਜੀ, ਜਾਗ ਹੈ। ਲੇਕਿਨ ਚੱਲ ਸੋਹਣੀ ਲੱਗ ਰਹੀ ਹੈ। ਸੋਹਣਾ ਹੋ ਗਿਆ ਜੀ, ਸੋਹਣਾ ਹੋ ਗਿਆ। ਔਰ ਇਹਦਾ ਜੀ ਆਹ ਦੇਖੋ ਜੀ ਭਾਜੀ, ਇਹਦੀ ਬੱਤੀ ਵੀ ਬਲੇਗੀ। ਵਾਓ ਔਸਮ ਸੁਟੋ, ਲੇਕਿਨ ਉਲਟਾ ਜੇ, उल्टा ये अजय भी उल्टा ਹਲੇ ਵੀ ਉਲਟਾ ਜੇ। इस साइड पे राइट मूव करो ਐਂਡ ਹਾਂ ਮੈਨੂੰ ਲੱਗਦਾ ਕਿਸੇ ਹੋਰ ਸਿਆਪਾ ਭੇਜਦਾ। फड़ के रख ला यार बात ਪਰ ਨਹੀਂ ਉਹ ਨਾਲ ਤੀਲੀਆਂ ਲਾਣੀਆਂ ਪੈਣੀਆਂ। ਸਾਈ ਨਾਲ ਗੱਤਾ ਵੀ ਆਇਆ ਹੁਣ, ਉਹ ਫਿਰ ਕਾਰਡ ਇਸ ਤੋਂ ਉੱਤੇ ਕਾਰਡ ਵਿੱਚ ਫਸਾਉਣੇ ਆ। ਸਾਡੀ ਉਹ ਜਿਹੜਾ ਜ਼ੋਰ ਮਾਰੋ ਨਾ ਇੱਕ ਵਾਰੀ। और भी चेंज करके देख लो ਇੰਜਾ इस तरह ਇਹ ਮੈਨੂੰ ਲੱਗਦਾ ਕਲੀਅਰ ਭਾਜੀ ਨੇ ਵੀ ਨਹੀਂ ਕਿ ਉਹਨੇ ਭੇਜਿਆ ਕੀ ਸਾਨੂੰ। ਲਾਈਵ ਦਸਰ ਸਹੀ ਬਤਾਈ, ਦਸਰ ਸਲਮਾਨ ਫੇਟੀ ਨਹੀਂ ਸੀ ਆਉਣ ਡਿਆ। हाँ ਸਾਹ ਜੀ ਪੁੱਠੇ ਲਾ ਰਹੇ ਹੋ ਲੋਕਾਂ ਨੂੰ ਤੇ ਵਕਤ ਪਵੇ ਕੀ ਲਿਖਿਆ। थल्ले रुमाल ते फसण नहीं दिया ਹਾਂ ਐਡਜਸਟ ਹੋ ਗਿਆ। हो गया ये ऊपर होना था सी ਓਕੇ। ਮੈਂ ਕਹਿੰਦਾ ਕੋਈ ਲਾ ਕੇ ਦੇਖ ਲੈਂਦੇ। ਲਾ ਬੱਤੀ ਬਾਲ। ਆਹ ਵੇਖੋ ਆ ਵੀ उत्ते लगना है ਤੇ ਸਾਹ ਜੀ ਉੱਤੇ ਲੱਗਣਾ ਇੱਥੇ ਕਿਤੇ ਉੱਪਰਲੀ ਸਾਈਡ। ਉੱਪਰ ਕਿਤੇ ਨਹੀਂ ਗਈ ਜਗ੍ਹਾ। ਸਾਈ ਜਿਹੜੇ ਖਾਨੇ ਖੁੱਲੇ ਆ ਨਾ, ਆਪਾਂ ਧਾਗਾ ਲਪੇਟ ਕੇ ਪਾ ਲੈਣੇ। ਆਹ ਸਾਹ ਜੀ ਕਿਸੇ ਕੰਮ ਦੀ ਉਹਨਾਂ ਨੇ ਨਾਲ ਦਿੱਤੀ ਆ ਨਿਜ਼ਾਮ। ਆਹ ਆ ਇਹਦੇ 'ਚ ਲੱਗਣਾ ਭਾਜੀ। ਇਹ ਲੈਦਾ ਇਹ ਰੱਖਣ ਵਾਸਤੇ ਸਾਜੀ, ਬਾਲਣ ਵਾਸਤੇ ਨਹੀਂ, हाँ ਇੱਥੇ ਰੱਖਣ ਵਾਸਤੇ ਆ। ਰੱਖਣ ਲਈ। ਕਿਉਂ ਦੇਖ ਜਿਹਨਾਂ ਦਾ ਘਰਾਂ ਲੱਗੀਆਂ ਵਾ, ਇੱਥੇ ਰੱਖੋ। उठाने तक की ਭਾਜੀ ਇਹ ਬਲਣ ਵਾਲਾ ਵੀ ਹੈ ਭਾਜੀ। ਹਾਂਜੀ ਉਹ ਜੋ ਲੇਕਿਨ ਅਸੀਂ ਬਾਲੀ ਨਹੀਂ ਨਾ ਕਦੀ। ਉਹ ਭਾਜੀ ਇਹ ਬਣੇਗਾ ਆਪਣੀ ਤਰ੍ਹਾਂ। ਬਣਾ ਲਓ। ਲਾ Awesome. डबिंग मास्टर भी लिखे माशाल्लाह. Brought to you by Select Production. लेकिन सारी को सारा बिजली का खर्चा हुआ सारा ही। ਆ ਫੜੋ ਭਾਜੀ। ਆ ਰਹੇ क्यों बड़ा रह ਉਹ गया ਬਾਅਦ ਚ ਕਰ ਦੇਣਾ ਇਹਨੂੰ, ਪਹਿਲੇ ਫੜੋ ਇਹਨੂੰ ਉੱਥੇ ਅੰਦਰ ਰੱਖੋ। कल तू फर तू जवान बंदा वा। ਇਹਨੂੰ ਜਦੋਂ ਤੁਸੀਂ ਸੈੱਟ ਰਹਿਣ ਦਿਓ। ਚੇਂਜ ਕਰਾਂਗੇ ਨਾ ਅਸੀਂ ਉੱਥੇ ਪਿੱਛੇ ਇਹਨੂੰ ਲਾਵਾਂਗੇ। ਤੁਸੀਂ ਰਹਿਣ ਦਿਓ। ਲੇਕਿਨ ਭਾਜੀ ਮੈਂ ਤੁਹਾਨੂੰ ਸਹੀ ਦੱਸ ਰਿਹਾ, ਜਿਹੜੀ ਪੈਕਿੰਗ ਆ ਨਾ ਉਹਦੇ ਨਾਲ ਥੋੜੀ ਤਵੱਜੋ ਕਰੋ। ਇਹ ਸਾਲਮ ਨਹੀਂ ਅਗਲੇ ਦੇ ਘਰ ਜਾ ਰਹੀ ਚੀਜ਼ ਕੋਈ ਵੀ। ਇਹ ਕੰਮ ਠੀਕ ਆ ਸਤਾ ਉਹਦੇ ਦੇ ਵੀ। ਇਹ ਲਓ ਜੀ। ਇਹ ਵੇਖੋ ਆ ਵੇਖੋ ਅਬਾਸ ਜੇਜ ਪਾਉਂਦਾ ਸੀ। ਉਹਨੇ ਕਿਹਾ ਨਹੀਂ ਸ਼ਾਇਦ ਨਹੀਂ ਅਬਾਸ ਜੇਜ ਨਾ ਪਾ। ਜਿਹੜੀ ਉਹਦੇ ਪਿੱਛੋਂ ਲੱਥੀ ਆ। ਉਹ ਲਾਈਟ ਬੰਦ ਕਰ ਦੇਣਾ ਉੱਠ ਕੇ ਓਏ ਮਦਾਰੀਆ। और मदारी तू ही शक्ल शहाबहात ना तू ही लगना है ਤਾੜੀਆਂ ਮਾਰੋ ਜਰਾ ਜਰਾ वाह जी वाह क्या ਤੜ कहते ਕੇ ਕੰਮ ਇਹ ਛਟਿਆ ए पीछे नु लैंड क्यों है ਟਿਆ ਕੀ ਲੈ ਕੇ ਚਮੇੜ ਕੇ ਰੈਡੀ ਭਾਣੀ ਜਦੋਂ ਦੀਵਾਰ ਨਾਲ ਲੱਗਣੀ ਆ ਨਾ ਉਦੋਂ ਲਾਈਟ ਵਿੱਚ ਆ ਜਾਣੀ ਆ। ओके 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 ਆ ਦੇਖੋ ਜਦੋਂ ਇੰਜ ਹੋਣੀ ਨਾ ਪਿੱਛੇ ਦੀਵਾਰ ਨਾਲ ਨੇ ਬੰਦ ਹੋਣਾ ਉਦੋਂ ਲਾਈਟ ਸਾਰੀ ਇਹਦੇ ਤੇ ਪੈਣੀ। ਹੁਣ ਲਾਈਟ ਪਿੱਛੇ ਖੁੱਲੇ ਆਣਾ ਤੇ ਲਾਈਟ ਇੱਧਰ ਨੂੰ ਜਾ ਰਹੀ ਹੈ। ਇਹਨੂੰ ਵਿਚਾਰਿਆਂ ਨੂੰ ਕੀ ਪਤਾ ਡੈਕੋਰੇਸ਼ਨ ਦਾ, ਸਾਰੀ ਜ਼ਿੰਦਗੀ ਫੁੱਫੋ ਝੁੰਬਰ ਟਾਂਗ ਕੇ ਗਈ ਆ। ਹਾਂਜੀ ਓਕੇ ओके ਚਲੋ ਲਾਈਟ ਬਾਲ ਓਏ। ਬਿਸਮਿਲ੍ਲਾ। ਆ ਵੀ ਫੜ। ਭਾਜੀ ਹੁਣ ਮਾਸਟਰ ਮਾਈਂਡ ਦਾ ਵਿੱਚ ਹੀ ਤੂੰ ਸਾਨੂੰ ਮਿੱਟੀ ਕਰਦਾ ਮੈਂ ਤੈਨੂੰ ਇੱਥੇ ਪਾਇਆ, ਤੂੰ ਉਧਰ ਕੀ ਕਰਨ ਜਾਣਾ? ਇੱਥੇ ਬੈਠ। ਸਰ ਜੀ ਅਸੀਂ ਕੱਲ ਨੂੰ ਤੁਹਾਡੇ ਤੋਂ ਜੁਦਾ ਹੋ ਗਏ, ਕਸੂਨਾ ਚੱਖਾਂ ਦੇ ਦੇ ਕੇ ਤੁਸੀਂ ਰੋਣਾ ਵਾ। ਉਹ ਲੈ ਕੇ ਆਈ ਅੰਦਰ ਮੇਰੇ ਉੱਥੇ ਪਿਆ, ਜਿਹੜਾ ਮੇਰਾ ਇੱਕ ਹੋਰ ਤਸਵੀਰ ਤੇ ਐ ਕਰਕੇ ਮੈਂ ਵੇਪ ਪੀ ਰਿਹਾ। ਉਹ ਉੱਥੇ ਪਿਆ, ਉਹ ਵੀ ਬਲਦਾ, ਉਹ ਲੈ ਕੇ ਆਈ। ਅੱਜ ਗਿਫਟ ਡੇ ਆ ਸਾਜੀ ਨੂੰ ਪਰੇ ਕੱਲ ਨੂੰ ਖਰਾਬ ਕਰ ਦੇਣਾ ਇਹਨੂੰ। ਐ ਵੀ ਖਰਾਬ ਕਰ ਦੇਣਾ ਮੈਂ। ਉਹ ਆਇਆ ਸੀ ਮੈਨੂੰ ਜਰਮਨੀ ਚੋਂ। अच्छा जी ਹਾਂ ਮੇਰੇ ਇੱਕ ਭਰਾ ਨੇ ਭੇਜਿਆ ਸੀ ਉਹ ਬਣਾ। ਜਿਹੜੇ ਦੋ ਬੱਚਿਆਂ ਦੀ ਫੋਟੋ ਲੱਗੀ ਉਹ ਕੀ ਹੈ ਸਾਜੀ ਅੰਦਰ ਪਿਆ? ਨਹੀਂ ਉਹ ਹੋਰ ਆ, ਉਹ ਬਾਪ ਆ, ਉਹਨੇ ਬੇਟੀ ਨੂੰ ਆਹੋ। ਚੁੱਕਿਆ। हाँ जी हाँ जी हाँ जी ਅੱਜ ਉਹਦਾ ਵੀ ਦੱਸ ਦਿਓ ਕੀ जी थोनू एक वो भी मिली है ट्रॉफी जी वो तो थानू दसो कादी ਉਮਰ ਭਾਜੀ ਬਹੁਤ ਅੱਛਾ ਸੈਟਅਪ ਆ ਮਾਸ਼ਾਅੱਲਾ, ਸੁਭਾਨ ਅੱਲਾ। ਫਿਟਿੰਗ ਸ਼ਿਟਿੰਗ ਕਰਕੇ ਬਹੁਤ ਆਲਾ ਹੋ ਜਾਏਗਾ, ਲੇਕਿਨ ਪੈਕਿੰਗ ਵੱਲੋਂ ਥੋੜਾ ਗੌਰ ਕਰ। ਇੱਕ ਬੰਦਾ ਤੁਹਾਡੇ ਕੋਲ ਮੰਗਾਉਂਦਾ, ਉਹਨੇ ਪੈਸੇ ਪੂਰੇ ਦੇਣੇ ਨੇ, ਖਾਸ ਤੌਰ ਤੇ ਨੁਕਰਾਂ। ਇਹਦੀ ਪੈਕਿੰਗ ਦਾ ਕੋਈ ਐਸਾ ਹਿਸਾਬ ਲਾਓ ਕਿ ਇਹਦੇ ਤੇ 20 ਕਿਲੋ ਵਜ਼ਨ ਵੀ ਪਵੇ ਤੇ ਜਾਵੇ ਨਾ। ਜਾਂ ਫਿਰ ਜਿਹੜੀ ਜਦੋਂ ਭੇਜਣਾ ਨਾ, ਉਹ ਇੱਕ ਸਪੈਸ਼ਲ ਉਹਨਾਂ ਦੀ ਹੁੰਦੀ ਆ ਕਿ ਜੀ ਇਹਨੂੰ ਥੋੜਾ VIP ਟੈਪ ਭੇਜਣਾ, ਇਹਦੇ ਚ ਟੁੱਟਣ ਵਾਲੀ ਚੀਜ਼ ਆ, ਉਹਦੇ ਪੈਸੇ ਜ਼ਿਆਦਾ, ਉਹ ਤੁਸੀਂ ਗਾਹਕ ਕੋਲ ਲੈ ਲਓ ਪੈਸੇ।
ਇਹ ਹੁਣ ਚੀਜ਼ ਤੇ ਸਹੀ ਜਾਵੇ ਨਾ ਉਹਨੂੰ। ਸ਼ਹਿਰਾਂ ਨੁਕਰਾਂ ਚ ਕੱਛੂ ਕੁੰਮਿਆਂ ਦੇ ਖੋਲ ਲਾਏ ਜਾਣ ਉਹਨਾਂ ਦੇ ਵਿੱਚ ਨੁਕਰ ਫਸਾਤੀ ਜਾਏ। ਚਲੋ ਇਹ ਵੀ ਸੁਣ ਲੈਣਾ ਗੱਲ ਠੀਕ। ਮਾਸਟਰਮਾਈਂਡ ਬੈਠੇ ਉਹਦੇ ਹਾਂ 4 ਹੱਥ ਕੱਟੇ ਸਾਹਿਬ ਹੋਏ check ਨੁਕਰਾਂ ਕਰੋ। ਚਾਹ ਕੀਤੇ ਹੋਏ। ਉਸਤਾਦ ਜੀ ਮਾਈ ਗੁੱਡਨੈਸ ਇਹ ਚੈੱਕ ਕਰੋ ਭਾਜੀ। ਬਟਨ ਕੀ ਹੋਏਗਾ? ਭਾਈ ਸਟੂਡੈਂਟ ਲੱਗ ਰਹੇ ਨੇ। ਗਾਣਾ ਚੱਲੇਗਾ ਸਾਜੀ ਵਿੱਚ? ਸਾਜੀ ਲਾਤਾ ਮੈਂ ਸ਼ੀਸ਼ੇ ਤੋਂ ਸ਼ਾਟ ਉਹ ਗਿੱਲਾ ਕਰਕੇ ਦੇ ਜਰਾ। ਤਸਵੀਰ ਉਤਰ ਜਾਣੀ ਇਦਾਂ ਸਾਜੀ। ਹਾਂ ਸੋਚੀ ਵੀ ਨਾ। ਇਹ ਉਹ ਕੀ ਚਿੰਗਮ ਵਾਲਾ ਛਾਪਾ ਲੱਗਾ ਉਹ ਇਹ ਸ਼ੀਸ਼ੇ ਦੇ ਵਿੱਚ ਬੜੀ ਹੋਈ ਆ। ਉਹ ਬੇਟਾ ਮੈਂ ਡਿੰਗ ਡੋਂਗ ਲਈ ਮਰ ਯਾਰ ਮੈਂ ਤੇ ਗੱਲ ਖਜ਼ਾਨੇ ਵਾਲੀ ਦੇਖਦਾ ਵਰਤਾਵਾ ਹੁੰਦਾ ਹੀ ਚੁੱਪ ਕਰ ਜਾ ਕਿਤੇ ਟਿਕ ਕੇ ਵੀ ਬਹਿ ਉਹ ਜਾ ਬਹਿ ਜਾ ਖਜ਼ਾਨੇ ਵਾਲੇ ਦੇਖ ਦੀ ਘਰੋੜੀ ਹੁੰਦੀ ਠਹਿਰ ਜਾ ਇੱਕ ਮਿੰਟ। ਓਏ ਵੀ ਬਹਿ ਜਾ ਖਜ਼ਾਨੇ ਵਾਲੀ ਦੇਖ ਲਾਏ ਲਗਾ ਦਿਆ ਭਾਈ ਲੈਟ ਬੰਦ ਕਰ ਤਾਂ ਛੁੱਟ ਕੇ। ਬਸ ਕਰ ਓਏ ਲੈਟ ਬੰਦ ਕਰ। ਹਾਂਜੀ ਲੈਟ ਬੰਦ ਕਰ ਉੱਠ ਕੇ। ਗੁੱਜਰ ਗਰੂਰ ਚਾ ਜੀ। ਓਏ ਕਿੱਦਾਂ ਰੰਗ ਵੀ ਚੇਂਜ ਹੁੰਦੇ ਆ। ਓਏ ਗ੍ਰੀਨ ਪਿੰਕ ਇਹਦੇ ਚ ਸਹੀ। ਇਹਦੇ ਆ ਚ ਠੀਕ। ਇਹਦੇ ਚ ਨਹੀਂ ਉਹੀ ਪਿਛਲਾ ਹੀ ਉਸਤਾਦ ਜੀ। ਚੈੱਕ ਕਰ ਲਓ ਲੇਕਿਨ ਲਾਇਓ ਪਿਛਲਾ ਹੀ। ਸਾਜੀ ਆ ਸਹੀ ਨਹੀਂ ਫੇਸ ਕਲੀਅਰ ਨਹੀਂ ਹੈ। ਤਾੜੀ ਮਾਰ ਓਏ ਤਾਂ ਜੀ ਇਹਦੀ ਵਜ੍ਹਾ ਤੋਂ ਨਾ ਤੁਹਾਨੂੰ ਕਨੈਕਸ਼ਨ ਕਟਾਉਣੇ ਪੈਣੇ ਟੀਟਾਂ ਤੋਂ ਸਾਰੇ। ਫੇਰ ਜਾ ਕੇ ਬਣਨੀ ਆ। ਹੈ ਨਾ। ਹਾਂ ਅੱਛਾ ਉਹਦੇ ਕੋਲ origignal ਕੋਈ ਫੋਟੋ ਨਹੀਂ ਆਈ ਉਹਨੇ ਸਕਰੀਨਸ਼ਾਟ ਲਿਆ ਆ ਵਾ ਬੇਟਾ ਨਹੀਂ ਵਿਜੀਲੈਂਟ ਸੀ। origignal ਚਲ ਬਾਲ ਦੇ ਵੀ। ਹਾਂਜੀ ਭੈਣ ਉਹਦੇ ਤੇ ਥੱਲੇ ਡਿਜ਼ਾਈਨ ਬਣਿਆ ਕਿ ਪਲੇ ਸਟਾਪ 뮤직 ਇਹ ਕਰੋ ਤਾਂ ਜਰਾ ਇੰਜ ਲੱਗਦਾ ਜਿਵੇਂ ਵੀਡੀਓ ਪੌਜ਼ ਕੀਤੀ। ਹਾਂਜੀ ਆ ਹੁਣ ਗੰਦਾ ਹੋ ਗਿਆ ਨਾ, ਇਹਨੂੰ ਸਾਫ਼ ਕਰ ਓਏ। ਇਹਨੂੰ ਗਿੱਲਾ ਕਪੜਾ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰ। ਇਹ ਤਸਵੀਰ ਸਾਫ਼ ਕਰਦੇ ਸੌਰ ਕੇ। ਤੋ ਸਟੈਂਡ ਜਿਹਾ ਵੀ ਲੈ ਜਾ। ਇਹ ਹੁਣ ਜਰਮਨੀ ਚ ਇਹ ਹੋਇਆ। ਲੱਗਾ ਹੋਇਆ ਪਿੱਛੇ ਸ਼ਾਟ ਨਾ ਪਵਾ ਹਾਂਜੀ ਇਹਦੇ ਚ ਮੁxtਲਿਫ ਕਲਰ ਸ਼ਲਰ ਇਹ ਉਹ ਸਾਰਾ ਹਿਸਾਬ ਕਿਤਾਬ। ਮਿੱਟੀ ਦੇ ਤੇਲ ਵਾਲੀ ਟਾਕੀ ਹੈ ਉਹ ਯਾਰ ਮਿੱਟੀ ਦਾ ਤੇਲ ਕਿੱਥੋਂ ਲੱਗੂ? ਗੱਡੀ 'ਚ ਪੈਟਰੋਲ ਕੱਢ ਲਾ। ਪੈਟਰੋਲ ਤੋਂ ਇਲਾਵਾ ਥਿਨਰ ਨਾਲ ਸਾਫ਼ ਕਰ ਦੇ। ਤਾਂ ਜੀ ਇਹ ਸਾਰੇ ਕਿਉਂ? ਆ ਵੀ ਅੰਦਰ ਰੱਖੋ। ਨਹੀਂ ਮੈਨੂੰ ਦੇ ਦੋ ਉਹ ਨਹੀਂ ਹੋਏ ਉਹਦੇ ਸਾਈਡਾਂ ਤੇ ਲੱਗਣੇ। ਤਾਂ ਜੀ ਇੱਧਰ ਰੱਖ ਫੈਂਡ ਕੇ ਰੱਖਿਓ ਅੰਦਰ। ਚੱਲ ਦੇ ਦੇ। ਤਾਂ ਜਿਹਨੇ ਤੁਸੀਂ ਗਿਫਟ ਦਿਖਾਤੇ ਸ਼ਰੀਕ ਮਰ ਗਏ ਹੋਣੇ ਅੱਧੇ 10 ਸੀਗੇ 5 ਰਹਿ ਗਏ ਹੋਣੇ। ਯਾਰ ਕੇਵਲਾਂ ਕੁਬਲਾਂ ਲਵੇਟੋ ਯਾਰ ਆ ਸਾਰੇ। ਲਵੇਟ ਕੇ ਸਾਰੀਆਂ ਉੱਤੇ ਆ ਰਹਿਣ ਦੇ, ਬਾਕੀ ਉਹਨੂੰ ਫੜਾ ਦੇ ਲਵੇਟ ਕੇ। ਸਟਾਰ ਜੀ ਗਿਫਟ ਹੋ ਗਏ ਤੁਹਾਡੇ ਸਾਰੇ ਓਕੇ ਹੋ ਗਏ ਮੁਕੰਮਲ। ਹਾਂਜੀ ਲਓ ਆ ਜੀ ਉਧਰ ਭਾਜੀ ਆ ਉਮਰ ਭਾਜੀ ਦੇ ਕਾਰਡ ਜਿਹੜੇ ਆ। ਸਾਡੀ ਲਵ ਮਿਹਰਬਾਨੀ। ਯੂ ਉਮਰ ਭਾਜੀ, ਥੈਂਕ ਯੂ। ਆ ਵੀ ਪਿੱਛੇ ਮੈਨੂੰ ਪਤਾ ਵਾ ਤੁਸੀਂ ਜ਼ਰੂਰ ਥੋੜਾ ਦਿਲ ਬੁਰਾ ਹੋ ਰਿਹਾ ਹੋਣਾ ਜਿਹੜਾ ਟੁੱਟ ਗਿਆ ਉਹਦੀ ਵਜ੍ਹਾ ਨਾਲ। ਹਾਂਜੀ ਕਿਉਂਕਿ ਬੰਦੇ ਨੇ ਜਦੋਂ ਇੰਨੀ ਮੁਹੱਬਤ ਨਾਲ ਭੇਜਿਆ ਹੋਵੇ ਨਾ, ਉਹ ਕੰਡੀਸ਼ਨ ਮੈਂ ਸਮਝ ਸਕਦਾ, ਲੇਕਿਨ ਸਾਡੇ ਤੱਕ ਤੁਹਾਡੀ ਮੁਹੱਬਤ ਉਦੋਂ ਹੀ ਪਹੁੰਚ ਗਈ। ਸਾਨੂੰ ਕੋਈ ਗਰਜ਼ ਨਹੀਂ ਸਾਰਾ ਵੀ ਟੁੱਟ ਜਾਂਦਾ, ਲੇਕਿਨ ਜਿਹੜਾ ਆਇਆ ਨਾ ਸਾਨੂੰ ਸਾਡੀ ਉਹ ਮੁਹੱਬਤ ਤੁਹਾਡੀ ਪਹੁੰਚ ਗਈ। ਤੇ ਤੁਹਾਨੂੰ ਇਹਦੇ ਮੈਂ ਕਿਉਂਕਿ ਮੈਂ ਇੱਕ ਦੋ ਚੀਜ਼ਾਂ ਅੱਗੇ ਵੀ ਮੰਗਾਈਆਂ ਸੀ, ਪਰ ਉਹ ਟੁੱਟ ਜਾਂਦੀਆਂ ਨੇ। ਨਹੀਂ ਮੈਂ ਫੇਸਬੁੱਕ ਤੋਂ ਦੇਖਿਆ ਕਿ ਪਤਾ ਨਹੀਂ ਕਿਹੜੀ ਚੀਜ਼ ਸੀ, ਉਹ ਮੈਂ ਮੰਗਵਾਈ ਭੈਣ 4-5 ਹਾਂ ਉਹ ਛੋਟੀ ਕਾਰਾਂ ਜਿਹਨਾਂ ਦੇ ਉੱਪਰ ਕਾਰਾਂ ਬਣੀਆਂ ਤੇ ਪਿੱਛੇ ਲਾਈਟਾਂ ਲੱਗਦੀਆਂ, ਯਾਨੀ ਕਾਰ ਬਣੀ ਆ ਤਾਂ ਕੱਲੀ ਉਹ ਆ ਨਿਊਨ ਲਾਈਟ ਲੱਗੀ ਕਾਰ ਦੀ ਲਾਈਟ ਤੋਂ ਬਾਹਰ, ਉਹ ਤਾਂ ਕੱਲੀ ਕਾਰ ਦੀ ਲਾਈਟ ਬਲਦੀ ਹੈ ਤੇ ਉਹ ਇੰਜ ਲੱਗਦਾ ਕਿ ਜੈਨੂਇਨ ਕਾਰ ਬਣ ਰਹੀ। ਉਹ ਵੀ ਭੈਣ ਕੋਈ 7 ਮੈਂ ਮੰਗਾਏ ਨੇ, 7 ਦੇ ਵਿੱਚੋਂ ਕੋਈ 2 ਸਹੀ ਨਿਕਲੇ ਨੇ, 4 ਜਿਹੜੇ ਨੁਕਰਾਂ ਸ਼ੁਕਰਾਂ ਭੁਰੀਆਂ ਨੇ। ਉਹਨਾਂ ਨੂੰ ਫਿਰ ਉੱਤੇ ਮੈਂ ਰਾਬਤਾ ਕੀਤਾ, ਫਿਰ ਮੈਂ ਚੰਗੀ ਉਹਨਾਂ ਨੂੰ ਮੈਂ ਕਿਹਾ ਭੈਣ ਇਹ ਕੋਈ ਤਰੀਕਾ ਨਹੀਂ ਹੁੰਦਾ ਕਿ ਤੁਸੀਂ ਜਨਾਬ ਅਗਲੇ ਦੇ ਘਰ ਚੀਜ਼ ਪਹੁੰਚਾਉਣੀ ਨਾ, ਜਦੋਂ ਉਹਦੇ ਘਰ ਪਹੁੰਚੇ ਉਦੋਂ 100% ਓਕੇ ਉਹਨੂੰ ਪਹੁੰਚਣੀ ਚਾਹੀਦੀ। ਹਾਂਜੀ ਇਹ ਤੁਹਾਡੀ ਜ਼ਿੰਮੇਵਾਰੀ, ਤੁਸੀਂ ਕਿਸ ਕੋਰੀਅਰ ਤੋਂ ਭੇਜ ਦਿਓ ਜੀ, ਜਾਂ ਉਹਨੂੰ ਕਹੋ ਭਾਜੀ ਇਹ ਟੁੱਟ ਵੀ ਜਾਂਦਾ ਜਾਂ ਆ ਕੇ ਲੈ ਜਾਓ, ਭਾਵੇਂ ਤੁਸੀਂ ਸੱਖਰ ਵੀ ਉਹ ਆ ਕੇ ਲੈ ਜਾਓ ਤਾਂ ਠੀਕ ਆ। ਤੇ ਜਾਂ ਫਿਰ ਭਾਵੇਂ 300 ਨਹੀਂ ਲੱਗਣਾ 700 ਲੱਗਣਾ ਜੇ, 500 ਨਹੀਂ ਲੱਗਣਾ 800 ਲੱਗਣਾ ਜੇ, ਤੇ ਅਸੀਂ ਜ਼ਿੰਮੇਦਾਰ ਆ। ਹੁਣ ਤੁਸੀਂ ਇੰਜ ਦਾ ਕੋਈ ਹਿਸਾਬ ਕਿਤਾਬ ਕਰੋ, ਕਿਉਂਕਿ ਸਾਡੀ ਤਾਂ ਚਲੋ ਸਾਡੇ ਤਾਂ ਘਰ ਵਾਲੀ ਗੱਲ ਆ, ਤੁਸੀਂ ਭਰਾ ਹੋ। ਕੋਈ ਬੰਦਾ ਤਾਂ ਅਗਰ ਦੇਖ ਕੇ ਖਰੀਦਦਾ ਬੜੇ ਚਾਵਾਂ ਨਾਲ ਡਿਜ਼ਾਈਨ ਬਣਾ ਕੇ ਭੇਜਦਾ, ਜਾਂਦਿਆਂ ਟੁੱਟਾ ਹੋਵੇ ਕਿੱਥੇ ਫਿਰ ਵਾਪਸ ਜਾਏਗਾ, ਕਿੱਥੇ ਤੁਹਾਡੀ ਇੰਨੀ ਮਿਹਨਤ ਨੁਕਸਾਨ ਜ਼ੈਜ ਕਿੱਥੇ ਠੀਕ ਕਰਦੇ ਫਿਰੋਗੇ। ਇਹਦੇ ਬਾਰੇ ਜਰਾ ਸੋਚੋ। ਸਾਜੀ ਉਮਰ ਭਾਜੀ ਨੂੰ ਕਿਹਾ ਮੈਂ ਪੇਟੀ ਤੇ ਕੋਈ ਡਿਜ਼ਾਈਨ ਬਣਵਾਉਣਾ ਚਾਹੁੰਦਾ, ਕੋਈ ਭੇਜ ਦੇਣ ਦਾਣੇ ਸੇ ਇੰਜ ਸ਼ੀਟ ਬਲਨ ਵਾਲੀ ਹੋਵੇ। ਤੂੰ ਪਹਿਲੇ ਪੇਟੀ ਭਰਾ ਦੇ ਬਣਵਾ। ਲੋ ਜੀ ਸਾਡੀ ਇੱਕ ਬਹੁਤ ਵੱਡਾ ਰੋਲਾ ਬਣ ਗਿਆ ਵਾ। ਨਹੀਂ ਪਹਿਲੇ ਮੈਂ ਸੋਚ ਰਿਹਾ ਉਹਨਾਂ ਦੀ ਮੁਹੱਬਤ ਦਾ, ਉਹਨਾਂ ਨੇ ਸੋਚਿਆ ਹੋਏਗਾ, ਬਣਾਇਆ ਹੋਏਗਾ, ਮਿਹਨਤ ਕੀਤੀ ਹੋਏਗੀ ਚਾਵਾਂ ਦੇ ਨਾਲ, ਸੈਡਾਂ ਬਣਾਈਆਂ ਹੋਣਗੀਆਂ, ਫਿਰ ਉਹ ਪੂਰਾ ਪ੍ਰਿੰਟ ਕਰਵਾ ਕੇ ਛਪਵਾਇਆ, ਲੈਟ ਲਾਈ, ਯਾਨੀ ਉਹ ਬੇਸ਼ੱਕ ਉਹਨਾਂ ਦਾ ਕੰਮ ਆ, ਲੇਕਿਨ ਇਹ ਕੰਮ ਉਹਨਾਂ ਨੇ ਦਿਲੋਂ ਕੀਤਾ ਹੋਏਗਾ, ਖੁਸ਼ੀ ਨਾਲ, ਵਿਦਆਊਟ ਪੈਸਾ ਕਮਾਉਣ ਦੀ ਜਾਂ ਦੁਕਾਨਦਾਰੀ ਦੇ ਚੱਕਰ ਤੋਂ ਹਟ ਕੇ। ਬਿਲੋਸ ਠੀਕ ਆ ਉਮਰ ਭਾਈ, ਟੈਨਸ਼ਨ ਨਹੀਂ, ਮੈਂ ਉੱਥੇ ਤੱਕ ਪਹੁੰਚਦਾ ਨਾ ਜਿੱਥੇ ਤੁਸੀਂ ਪਿੱਛੇ ਦਿਮਾਗ ਤੋਂ ਜਿਹੜਾ ਕੰਮ ਕਰ ਰਹੇ ਹੋ। ਓਏ ਯਾਨੀ ਕਿ ਦਿਲਦਾਰੀ ਨਹੀਂ ਹੋਣੀ ਚਾਹੀਦੀ ਸਾਡੀ। ਨੋਨੀ ਨੂੰ ਵੀ ਇਦਾਂ ਕਈ ਬੰਦੇ ਹੁੰਦੇ ਨੇ ਏਡੇ ਮਤਲਬ ਘਟੀਆ ਟੈਪ ਹੀ ਕਹਿ ਲਓ, ਚਲੋ ਕਿ ਇਦਾਂ ਗਿਫਟ ਆਇਆ ਨਾ ਕਿਤੇ ਤੇ ਪੈਸਿਆਂ ਦਾ ਹਿਸਾਬ ਲਾਉਣ ਲੱਗ ਪਿਆ, ਤੇ ਉਹਨੇ ਕਿਹਾ ਨਾ ਕਿਸੇ ਨੇ, ਅਕਸਰ ਹੁੰਦੇ ਨੇ ਇਦਾਂ ਦੇ ਬੰਦੇ,
ਉਹ ਯਾਰ ਕਿੰਨੇ ਦਾ ਹੋਣਾ, ਜ਼ਿਆਦਾ ਕੋਈ 5-7 ਹਜ਼ਾਰ ਰੁਪਏ ਦਾ ਹੋਏਗਾ। ਤੇ ਕੀ ਉਹਨਾਂ ਨੇ ਇਹ ਦੇਖਣਾ, ਠੀਕ ਹੈ। ਮੈਂ ਉਹ ਨਹੀਂ ਦੇਖ ਰਿਹਾ, ਭਾਵੇਂ 1 ਰੁਪਈਏ ਦਾ ਵੀ ਸੀ, ਭਾਵੇਂ ਟੁੱਟਾ ਵੀ ਸੀ, ਜੋ ਮਰਜ਼ੀ ਸੀ, ਲੇਕਿਨ ਮੈਂ ਉਹ ਉੱਥੇ ਤੱਕ ਪਹੁੰਚਿਆ ਕਿ ਜਦੋਂ ਤੁਸੀਂ ਇਹਨੂੰ ਬਣਾ ਰਹੇ ਹੋਗੇ, ਮੇਕ ਕਰ ਰਹੇ ਹੋਗੇ, ਲਾ ਰਹੇ ਹੋਗੇ, ਸਜਾਦ ਦਾ ਇਸ ਟੀਮ ਦਾ ਟੀ ਲਿਖ ਕੇ ਉਹਨੂੰ ਸਜਾ ਰਹੇ ਹੋਵੋਗੇ, ਸਾਈਡਾਂ ਲਾ ਕੇ, ਤੇ ਉਦੋਂ ਤੁਹਾਡੀ ਕੀ ਖੁਸ਼ੀ ਹੋਏਗੀ? ਉਦੋਂ ਉਹ ਬਿਲਕੁਲ ਖਲੂਸ ਹੋਏਗਾ, ਉਹਦੇ 'ਚ ਕੋਈ ਪੈਸਾ ਧੇਲਾ ਇਹ ਚੀਜ਼ ਨਹੀਂ ਹੋਏਗੀ। ਉਹ ਸਾਡੇ ਤੱਕ ਪਹੁੰਚ ਗਈ, ਟੈਨਸ਼ਨ ਨਹੀਂ ਵਾਹ ਲੈਣੀ। ਵਾਹ ਸਾਜੀ ਇੱਕ ਵਾਰੀ ਤਾੜੀਆਂ ਮਾਰਦੀ ਹੈ ਖੁਸ਼ ਕਰਨ ਨੂੰ। ਤੇ ਜਿਹੜੇ ਮੇਰੇ ਵੀਰ ਨੇ ਕੇਕ ਭੇਜਿਆ, ਉਹ ਤੇ ਤੂੰ ਆਪ ਤੇ ਬਣਾਇਆ ਹੀ ਨਹੀਂ, ਉਹਦੇ ਬੇਕਰੀ ਵਾਲੇ ਨੇ ਬਣਾਇਆ ਪਹਿਲੀ ਗੱਲ। ਬੈਕਰੀ ਵਾਲੇ ਦੇ ਨਾਂ ਦੀਆਂ ਤਾੜੀਆਂ। ਜਿਹੜੀ ਟੀਮ ਲਾਈ ਆ ਬੜੀ ਸੋਹਣੀ ਨਾਲ, ਉਹਦੀਆਂ ਵੀ ਤਾੜੀਆਂ। ਕਿਆ ਬਾਤ। ਅੱਗੋਂ ਕੋਰੀਅਰ ਕੰਪਨੀ ਦੇ ਜ਼ਰੀਏ ਇੱਥੇ ਪਹੁੰਚਿਆ, ਉਹਦੀਆਂ ਤਾੜੀਆਂ। ਕੋਰੀਅਰ ਕੰਪਨੀ ਨੇ ਜਿਹੜੇ ਮੁੰਡੇ ਨੂੰ ਦੇ ਕੇ ਭੇਜਿਆ, ਜਿਹੜਾ ਦਰਵਾਜ਼ੇ ਤੇ ਦੇਣ ਆਇਆ, ਉਹਦੀਆਂ ਤਾੜੀਆਂ। ਆ ਪਹਿਲੀ ਜੰਗੀ ਜਿਹੜੀ ਬਾਸ ਨੇ ਖਾਧੀ, ਉਹਦੀਆਂ ਵੀ ਤਾੜੀਆਂ। ਆਕਾਸ਼ੀ ਨੇ ਇੱਥੋਂ ਛੁਰੀ ਫੜਾਈ ਕੱਟਣ ਵਾਸਤੇ, ਕਾਸ਼ੀ ਦੇ ਨਾਂ ਦੀ ਤਾੜੀ ਸੈੱਟ ਪੂਰਾ ਹੈ। ਉਹਨਾਂ ਵਾਸਤੇ ਤੁਸੀਂ ਇੰਨੀਆਂ ਤਾੜੀਆਂ ਮਾਰੀਆਂ, ਉਹਦਾ ਵੀ ਤਾੜੀਆਂ ਮਾਰ। ਤਾੜੀ ਦੀ ਤਾੜੀ ਮਾਰੋ ਹੈ ਸਾਜੀ ਆ ਜਿਹੜੀ ਇੰਨੀ ਦੁਨੀਆ ਸਾਨੂੰ ਆ ਤਾੜੀਆਂ ਮਾਰਦੀ ਵੇਖਣ ਦੀ, ਇਹਨਾਂ ਲਈ ਵੀ ਤਾੜੀਆਂ। ਉਹੀ ਗੱਲ ਕੀਤੀ ਆ। ਤੁਹਾਨੂੰ ਤਾੜੀਆਂ ਦੀ ਪਈ ਆ ਸਾਜੀ, ਇੱਧਰ ਸੁਣ ਲਓ। ਇੱਕ ਵਾਰੀ ਸਾਦੀਆਂ ਤਾੜੀਆਂ ਮਾਰ। ਭਾਜੀ ਕੋਈ ਅਗਰ ਪਿੱਛੇ ਦੇਖ ਲੈਣਾ, ਕੋਈ ਜਗ੍ਹਾ ਰਹਿ ਗਈ ਹੁਣ ਤੇ ਲਾ ਲੈਣਾ। ਸਾਜੀ ਤੁਸੀਂ ਪਤਾ ਨਹੀਂ ਲਿਆ, ਮੇਰੀ ਇੱਥੇ ਲੜਾਈ ਹੋ ਗਈ, ਮੈਨੂੰ ਮਾਰਿਆ ਉਹਨਾਂ ਨੇ, ਲਾਸ਼ਾਂ ਪਈਆਂ ਪਿੰਡੇ ਤੇ, ਇੱਥੇ ਵੀ ਕਿਸੇ ਤਾੜ ਬੰਦੇ ਨਹੀਂ। ਇੱਕ ਮਿੰਟ ਯਾਰ, ਬਾਸ ਕੀ ਗੱਲ ਹੋਈ ਆ? ਤਾਂ ਜੀ ਮੇਰੀ ਹੋ ਗਈ ਲੜਾਈ ਉੱਥੇ ਮੱਕੂਆਣੇ ਮਹੱਲੇ ਦੇ ਵਿੱਚ। ਦੂਸਰੀ ਗੱਲ ਆ, ਇਹਨਾਂ ਨੂੰ ਦੱਸ ਦਿਓ ਅੱਜ ਤੋਂ ਬਾਅਦ ਜਿਹੜਾ ਕੇਕ ਭੇਜਣਾ ਨਾ, ਹਾਂਜੀ ਉਹਦਾ ਭੇਜਣਾ, ਕੀ ਨਾਂ ਸੀ ਉਹਦਾ? ਲਾਇਲ ਲੈ ਉਹੀ ਸੀਗਾ। ਲੇਅਰਸ ਦਾ ਸੀ? ਹਾਂਜੀ ਨਹੀਂ, ਉਹ ਦੂਜਾ ਫਰੈਸ਼ ਕਰੀਮ ਵਾਲਾ ਭੇਜਣਾ, ਮੈਂ ਉਹ ਖਾਣਾ। ਇਹ ਡੱਬਾ ਹੀ ਲੇਅਰ ਦਾ ਸੀ ਵੀ ਬਸ। ਨਹੀਂ ਕੇਕ ਵੀ ਮਜ਼ੇਦਾਰ ਸੀ, ਲੇਕਿਨ ਤੁਹਾਨੂੰ ਆਪਣੀ ਇੱਕ ਪਸੰਦ ਹੁੰਦੀ। ਮੈਨੂੰ ਚਾਕਲੇਟ ਵਾਲਾ ਨਹੀਂ, ਮੈਨੂੰ ਫਰੈਸ਼ ਕਰੀਮ ਵਾਲਾ ਪਸੰਦ ਆ। ਤਾਜੀ ਪੈਂਥਰ ਖਾਂਦੇ ਆ। ਕਰੀਮੀ ਨਹੀਂ, ਸਿੰਪਲ ਫਰੈਸ਼ ਕਰੀਮ। ਕਰੀਮ ਘੱਟ ਤੋਂ ਘੱਟ ਹੋਵੇ, ਤੇ ਕੇਕ ਵਾਲਾ ਜਿਹੜਾ ਫਰੈਸ਼ ਕਰੀਮ ਪੇਸਟਰੀ ਟਾਈਪ ਨਹੀਂ ਹੁੰਦਾ, ਯਮੀ ਉਹਦੇ ਉੱਤੇ ਉਹ ਨਹੀਂ ਲਾਉਣਾ ਇੰਨਾ, ਉਹੜਾ ਲਿਖਾਈ ਵੀ ਹੋਈ। ਨਹੀਂ ਉਹ ਜਿਹੜਾ ਉੱਤੇ ਉਹਦੇ ਚੀਜ਼ ਟਾਈਪ ਜਿਹੀ ਲੱਗੀ ਹੁੰਦੀ ਜਿਹੜੀ, ਓਕੇ ਬਿਸਕੁਟ ਉਹ ਨਹੀਂ ਲਾਉਣਾ। ਹਾਂ, ਸਾਦਾ ਕੇਕ ਉਹਨੂੰ ਕਹਿਣਾ, ਬਿਲਕੁਲ ਨਾਰਮਲ ਜਿਹਾ, ਲੇਕਿਨ ਬਣਾਉਣਾ ਉਹਦਾ ਵਾ ਉਹ ਫਰੈਸ਼ ਕਰੀਮ ਟਾਈਪ ਜਿਹੜਾ ਹੁੰਦਾ, ਉਹ ਕਰੀਮ ਤੋਂ ਬਗੈਰ ਕੱਲਾ ਫਰੈਸ਼ ਆ ਜਾਏਗਾ ਸਾਜੀ। ਦੂਸਰਾ ਕਰੀਮ ਆ ਵੀ ਜਾਵੇ, ਮੈਂ ਲਾ ਲਿਆ ਕਰਾਂਗਾ। ਓਏ ਛੱਡ ਦੇ। ਇੱਕ ਉਹ ਵੀ ਭੇਜੋ ਹੁਣ ਦੁਬਾਰਾ, ਇਹ ਨਹੀਂ ਅਸੀਂ ਕਬੂਲ ਕੀਤਾ, ਇਹ ਨਹੀਂ ਸਹੀ। ਇਹਦੀਆਂ ਵੀ ਤਾੜੀਆਂ ਲਾ ਉਹਦੀ ਸੁਣ ਲਓ ਯਾਰ, ਉਹਦੇ ਵਿਚਾਰੇ ਦੇ। ਉਸਤਾਦ ਨੇ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਵਾ। ਠੀਕ ਆ, ਇੱਕ ਮਿੰਟ ਠਹਿਰ ਜਾ। ਉਸਤਾਦ ਜੀ 12-13 ਬੰਦੇ ਦੀ ਕਹਿੰਦੇ ਤੂੰ ਇੱਥੋਂ ਹੁਣ ਮਹੱਲੇ ਤੋਂ ਲੰਘਣਾ ਨਹੀਂ। ਫਿਰ ਮੈਨੂੰ ਸਾਹਸ ਆਇਆ, ਮੈਨੂੰ ਇਹ ਯਾਦ ਆਇਆ ਕਿ ਮੇਰੇ ਉਹਨਾਂ ਨੇ ਤਾਂ ਕਿਹਾ ਮਹੱਲੇ ਤੋਂ ਲੰਘਣਾ ਨਹੀਂ, ਤੂੰ ਕਿਹਾ ਮੈਂ ਲੰਘਣਾ, ਉਹਨਾਂ ਨੇ ਕਿਹਾ ਤੈਨੂੰ ਮਾਰਾਂਗੇ, ਤੂੰ ਕਿਹਾ ਮਾਰੋ, ਉਹਨਾਂ ਨੇ ਫਿਰ ਮਾਰਿਆ, ਫਿਰ ਮੈਂ ਲੰਘਿਆ। ਅੱਗੇ ਤਾਂ ਸੁਣੋ, ਤੇਰੀ ਆਵਾਜ਼ ਦਾ ਬਿਹਾਰ ਹੁੰਦੇ ਆ। ਅੱਗੇ ਤਾਂ ਸੁਣੋ ਉਸਤਾਦ ਜੀ। ਮੈਂ ਸੋਚਿਆ, ਮੈਂ ਕਿਹਾ ਤੇ ਤੁਸੀਂ 4-5 ਜਣੇ ਇਕੱਠੇ ਹੋ ਕੇ ਸਾਨੂੰ ਯਾਰ ਕਿਸੇ ਦੁੱਖ ਸੁਣ ਲੈਂਦੇ ਨੋਨੀ ਬਾਦਸ਼ਾਹ ਜੀ। ਹੱਸਣ ਵਾਲੇ ਦੁੱਖ। ਅੱਛਾ ਯਾਰ ਨੂੰ ਨਹੀਂ ਅੱਛਾ ਜੀ। ਉਸਤਾਦ ਜੀ ਮੈਂ ਕਿਹਾ ਜੇ ਤੁਸੀਂ 4-5 ਜਣੇ ਰਲ ਕੇ ਮੈਨੂੰ ਕੁੱਟ ਸਕਦੇ ਨਾ, ਆਹੋ ਸਾਡੀਆਂ ਕੋਈ ਬਾਹਾਂ ਨਹੀਂ ਟੁੱਟੀਆਂ ਹੋਈਆਂ। ਸਾਡੇ ਵੀ ਯਾਰ ਸੱਜਣ ਹੈਗੇ ਆ, ਇੱਕ ਤੇ ਤੁਸੀਂ ਭੁੱਲ ਚ ਨਾ ਰਹੋ। ਦਾਣੇ ਜਾਂ ਦੇਣ ਚ ਆਇਆ, ਮੈਂ ਕਿਹਾ ਦਾਣੇ ਦੇ ਵਿਚਾਰੇ ਬੱਚੇ ਆ, ਮਾੜਾ ਬੰਦਾ, ਦਰਦਾਂ ਉੱਠੀਆਂ ਹੋਈਆਂ ਜਿਹੜਾ ਥੋੜਾ ਰੇਂਜ ਚ ਆਇਆ। ਮੈਂ ਕਿਹਾ ਸਾਜ ਜੀ ਹਜੇ ਤਾਂ ਬਜ਼ੁਰਗੀ ਟਾਈਪ ਜਾ ਰਹੇ ਕਿਤੇ ਵੇਲੇ ਵੀ ਹੈ। ਨਹੀਂ ਉਹ ਨਹੀਂ, ਮੇਰੇ ਇਸ ਪਾਸੇ ਨਾ ਰਹੀ, ਕਰਤਾ ਹੀ ਦਬਾ ਤੇਰਾ ਕੰਮ ਮੇਰਾ ਇਸ ਪਾਸੇ ਭੁਲੇਖੇ ਚ ਨਾ ਰਹੀ। ਦੁਬਾਰਾ ਚਾਹ ਨਾ ਕੋਲ। ਤੁਹਾਨੂੰ ਮੇਰਾ ਇੱਕ ਟੈਲੈਂਟ ਪਤਾ ਹੀ ਨਹੀਂ ਲੜਨ ਵਾਲਾ। ਅੱਛਾ ਜੀ। ਮੈਂ ਜਦੋਂ ਲੜਾਈ, ਅੱਬਲ ਤੇ ਮੈਂ ਬਹੁਤ ਘੱਟ, ਜਦੋਂ ਮੈਂ ਲੜ ਪੈਣਾ ਨਾ ਹੱਥੋਂ ਪਾਈ, ਫਿਰ ਮੈਂ ਇਹ ਨਹੀਂ ਵੇਖਣਾ ਹੁੰਦਾ ਮੇਰੇ ਚ ਇੰਨੀ ਜਾਨ ਹੈਗੀ ਕਿ ਨਹੀਂ ਹੈਗੀ। ਫਿਰ ਮੈਂ ਯਾਦ ਆ ਇੱਕ ਦਿਨ ਇੱਥੇ ਆਪਾਂ ਗੇਮ ਖੇਡੀ ਸੀ ਕਿ ਮੈਂ ਦਿਮਾਗ ਤੇ ਸੋਚ ਲਿਆ ਕਿ ਵੀ ਆਹ ਬੋਲਣ ਦਿਆ ਵਾ ਬਸ। ਆਹੋ ਫਿਰ ਮੈਂ ਸਿਰਫ ਇਹ ਦੇਖਦਾ ਹੁੰਦਾ ਕਿ ਇਹਨੂੰ ਮੈਂ ਕਿਸੇ ਨਾ ਕੁਛ ਦਾ ਕਰਕੇ ਜਾਣ ਦੇਣਾ ਵਾ, ਮੇਰਾ ਕੁਛ ਰਵੇ ਨਾ ਰਵੇ। ਮੈਂ ਆਪਣੇ ਦਿਮਾਗ ਨੂੰ ਕਹਿ ਦਿੰਦਾ ਕਿ ਉਸਤਾਦ ਜੀ ਜਿਸਮ ਦਾ ਤਲਕ ਖਤਮ ਕਰਦੇ ਵੀ ਉਮਰ ਜਾਂ ਉਹ ਬਹੁਤਾ ਵੱਡਾ ਜਾਂ ਨਹੀਂ, ਫਿਰ ਸਿਰਫ ਹੌਸਲਾ। ਮੈਂ ਨਹੀਂ, ਮੈਂ ਵੇਖਦਾ ਹੁੰਦਾ ਕੀ ਹੁੰਦਾ ਤੇ ਕੀ ਨਹੀਂ, ਕਿਉਂਕਿ ਮੈਂ ਕੋਈ ਜੱਟ ਨਹੀਂ ਹੈਗਾ। ਸੇਮ ਹੀ ਆ। ਲਓ ਸੇਮ ਸਿਚੁਏਸ਼ਨ ਆ ਉਸਤਾਦ ਜੀ ਦੀ। ਲਓ ਜੀ ਮੈਂ ਮੇਰੇ ਬਾਕੀ ਜੱਟਾਂ ਕੋ ਮਾਫੀ, ਮੈਂ ਤੇਰਾ ਚੇਤਾ ਕਰਦਾ। ਨਹੀਂ ਸੇਮ ਸਿਚੁਏਸ਼ਨ ਆ, ਇਹੀ ਕੁਝ ਮੇਰਾ ਵਾ। ਫੇਰ ਸਾਡਾ ਨੂਨੀ ਦਾ ਜੇਨ ਚ ਆਇਆ। ਮੈਂ ਕਿਹਾ ਨਹੀਂ ਬੱਚਾ ਵਾ ਹਜੇ, ਐਵੇਂ ਬੱਚਾ ਤੂੰ ਸਾਦਾ ਫੋਨ ਕਰਕੇ ਮੈਂ ਬਾਈ ਨਾ ਬਚਾ ਦਿੰਦਾ ਤੇ ਗੱਲ ਤੂੰ ਨਿਆਣਾ ਸਮਝਣ ਡਿਆ ਮੈਨੂੰ। ਮੈਂ ਤੇਰੀਆਂ ਪੁੱਛੀਆਂ ਪਵਾ ਦਵਾਂ, ਗੱਲਾਂ ਮਾਰਦਾ। ਇੱਧਰ ਆਇਆ ਭਾਵੇਂ ਮੈਦਾਨ 'ਚ, ਤੂੰ ਸਿਆਪਾ ਲੈ ਮੈਂ ਤੈਨੂੰ ਲੱਗਦਾ। ਕਾਲੂ ਸਾਹਿਬ ਤੁਸੀਂ ਹਰ ਕਿਸੇ ਨੂੰ ਮਿੱਠਾ ਸਮਝ ਕੇ ਨਾ ਸ਼ੁਰੂ ਹੋ ਜਾਂਦੇ ਹੋ। ਇਹਦੇ ਇੱਥੋਂ ਵੀ ਛੇਤਰ ਖਾ ਅੱਗੋਂ ਗੇਮਾਂ ਹੋਰ ਸ਼ੁਰੂ ਹੋ ਜਾਂਦੀਆਂ ਨੇ। ਮੈਂ ਕਹਾ ਤੂੰ ਮੇਰਾ ਮੋਢਾ ਜ਼ਮੀਨ ਤੇ ਲਾਇਆ, ਤੈਨੂੰ ਮੰਨਣਾ ਉਸਤਾਦ ਜੀ ਭਾਵੇਂ ਹੋਰ ਨਹੀਂ ਲਾ ਸਕਦਾ, ਮੈਂ ਗਾਰੰਟੀ ਦੇ ਦਿੰਦਾ, ਕਿਉਂਕਿ ਤੂੰ ਜਿੱਦਾਂ ਕਿ ਹਰਾਮੀ ਹੈ, ਤੇਜ਼ ਆ। ਇਹਨੇ ਖੱਪ ਜਿਹੜਾ ਦੋਵੇਂ ਮੋਢੇ, ਦੋਵੇਂ ਇੱਕ ਨਹੀਂ ਕਹੀਦਾ ਹੁੰਦਾ, ਦੋਵੇਂ ਮੋਢੇ ਦੋਵੇਂ ਜ਼ਮੀਨ ਤੇ ਲੱਗਣ ਤੇ ਹਾਰ ਹੁੰਦੀ। ਹਾਂਜੀ ਠੀਕ ਹੈ ਨਾ। ਕੰਡ ਲਾਣਾ
ਜਿਹਨੂੰ ਕਿ ਹਾਂ ਜਿੱਦਾਂ ਉਹ ਰੈਸਲਿੰਗ ਦੇ ਵਿੱਚ ਜਦੋਂ ਉਹ ਇੰਜਨ ਕਰਦਾ ਨਾ 3 ਵਾਰੀ ਉਹ ਉਦੋਂ ਕਰਦਾ ਜਦੋਂ ਤੂੰ ਇੱਕ ਮੁੰਡਾ ਐ ਕਰ ਲਾ ਉਹ ਛੱਡ ਦੇਗਾ ਉੱਥੇ ਛੱਡ ਦੇਗਾ ਉਹ ਇੱਕ ਮੁੰਡਾ ਚੁੱਕ ਲੈਣਾ ਉਹ ਨਹੀਂ ਕਰ ਸਕਦਾ ਇਹ ਤੇਰੇ ਫੁੱਲ ਉੱਤੇ ਬਹਿ ਕੇ 2 ਜਣੇ ਵੀ ਨਹੀਂ ਕਰ ਸਕਦੇ ਵੀ ਮੈਂ ਤੈਨੂੰ ਦੱਸਦਾ ਮੈਂ ਨੋਲੀ ਨੂੰ ਸ਼ਰਤ ਲਾਉਣਾ 2 ਬੰਦੇ ਤੁਸੀਂ ਇਹਦੇ ਦੋਵੇਂ ਮੋਢੇ ਜ਼ਮੀਨ ਨਾਲ ਨਹੀਂ ਲਾ ਸਕਦੇ ਜੇ ਇੱਥੇ ਬੱਚਾ ਤੂੰ ਤੇ ਮਿੱਠਾ ਦੋਵੇਂ ਰਲ ਜਾਓ ਮੇਰੇ ਕੋਲ ਬੱਚਾ ਮਰਵਾ ਦੇਣਾ ਵਾ ਗੱਲ ਸੁਣ ਲਾ ਤੂੰ ਤੇ ਮਿੱਠਾ ਦੋਵੇਂ ਉਂਝ ਉਹਨੂੰ ਢਾ ਲਓ ਮਾਰ ਲਓ ਜੋ ਮਰਜ਼ੀ ਕਰ ਲਓ ਮੈਂ ਤੁਹਾਨੂੰ ਟਾਈਮ ਦਿਆਂਗਾ ਕਿ ਤੁਸੀਂ 1 ਮਿੰਟ ਦੇ ਵਿੱਚ 1 ਮਿੰਟ ਚ 60 ਸਕਿੰਟ ਚ ਇਹਦੇ ਦੋਵੇਂ ਮੋਢੇ ਜ਼ਮੀਨ ਨਾਲ ਲਾਏ ਮੈਨੂੰ ਦਿਖਾ ਦੇਣੇ ਉਹ ਕਾਲੂ ਨੇ ਖਾ ਪੀ ਜਾਣਾ ਵਾ ਉਹਨੂੰ ਤੁਹਾਨੂੰ ਪਤਾ ਮੈਂ ਹੀ ਕਹਿ ਰਿਹਾ ਮਾਰ ਕੁੱਟ ਲੈਦਾ ਚੀਜ਼ ਆ ਉਹ ਲੈਦਾ ਉਹ ਚ ਲੈਦਾ ਨੀ ਕਾਲੂ ਨੇ। ਕਿ ਵੀ ਉਹ ਕਾਲੂ ਇਹਦੇ ਮੁੱਕਾ ਮਾਰੇਗਾ ਦੰਦ ਕੱਢ ਦੇਗਾ ਉਹ ਲੈ ਉਹ ਜਿਹੜੀ ਗੱਲ ਕਰ ਰਿਹਾ ਉਹ ਟੈਕਨੀਕਲ ਗੱਲ ਆ ਹਾਂਜੀ ਉਹ ਜਿੱਦਾਂ ਦੀ ਫਰਤੀਲਾ ਉਹਨਾਂ ਦੇ ਮੋਢੇ ਨਹੀਂ ਜ਼ਮੀਨ ਨਾਲ ਉਹਦੇ ਨਾਲ ਲੱਗਣੇ ਜ਼ਮੀਨ ਨਾਲ ਕਾਲੂ ਨੇ ਆਪਣਾ ਸਾਰਾ ਫੈਂਟਿਆ ਹੋਇਆ ਵਾ ਉਹਨੂੰ ਉਹਦੇ ਹੋਰ ਹਿਸਾਬ ਦਾ ਲੜਾਈ ਝਗੜਾ ਹੋਰ ਚੀਜ਼ਾਂ ਭਾਈ ਯਾਰ ਗੱਲ ਸੁਣ ਲਓ ਹੁਣ ਮੇਰੀ ਦੁੱਖ ਮੈਂ ਸੁਣ ਤਾਂ ਲਓ ਦੱਸਦਾ ਉਸਤਾਦ ਜੀ ਬਾਹਰ ਇੱਕ ਵਾਰੀ ਇਹ ਨਾ ਮੈਂ ਕਿਹਾ ਕਾਲੂ ਚਲਾ ਆਪਾਂ ਘੁਲੀਏ ਕਹਿੰਦਾ ਨਹੀਂ ਯਾਰ ਮੈਂ ਨਹੀਂ ਘੁਲਣਾ ਮੈਂ ਕਿਹਾ ਚਲਾ ਮੇਰਾ ਮੋਢੇ ਜ਼ਮੀਨ ਤੇ ਲਾ ਸਾਹ ਤੈਨੂੰ ਸਿਗਟਾ ਪੀਣ ਵਾਲਾ ਨਾਲੋਂ ਛੇਤੀ ਚੜ ਜਾਂਦਾ ਨਹੀਂ ਹੁਣ ਨਹੀਂ ਚੜਦਾ ਉਹ ਤਾਂ ਕਿਉਂ ਚੜਿਆ ਸੀ 1 ਮਿੰਟ ਸਤਾਜ ਜੀ ਮੈਂ ਉਹ ਥੋੜਾ ਯਾਰ ਚੇਂਜ ਹੋਇਆ ਕੰਮ ਮਾਰ ਕਟਾਈ ਥੋੜਾ ਜੇ ਉਹ ਛੱਡ ਕੇ ਮੈਂ ਇੱਥੇ ਪੁਰਸਕੂਨ ਮੋਲ ਚ ਇਹ ਮੈਨੂੰ ਹੋਇਆ ਹੁਣ ਕੋਈ ਰੋਲਾ ਨਹੀਂ ਹੁਣ ਮੈਂ ਕੰਮ ਦੂਸਰਾ ਮੈਂ ਜਿਮ ਵੀ ਜੁਆਇਨ ਕਰ ਲਈ ਆ ਬਾਕੀ ਉਹ ਵੱਖਰੀ ਗੱਲ ਆ ਸਤਾਜ ਜੀ ਫਿਰ ਮੈਂ ਇਹਦਾ ਨਾਂ ਕੱਢਤਾ ਬਾਤ ਹਾਲ ਧਿਆਨ ਹੀ ਨਹੀਂ ਆਇਆ ਬਾਤ ਹਾਲ ਧਿਆਨ ਕੀ ਹੋਣਾ ਸੀਗਾ ਫੇਰ ਮੈਂ ਸੋਚਿਆ ਮੈਂ ਉਹਨਾਂ ਨੂੰ ਲਲਕਰੇ ਮਾਰੇ ਸਾਜੀ ਬੜਕਾਂ ਮਾਰੀਆਂ ਮੈਂ ਕਿਹਾ ਜੇ ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਨਾ ਜੱਟ ਜਾਏਗਾ ਮੈਨੂੰ ਮੈਂ ਕਿਹਾ ਤੁਸੀਂ ਮੇਰੀ ਗੱਲ ਸੁਣ ਲਾ ਤੁਸੀਂ ਚਾਰੇ ਜਣੇ ਇੱਕ ਸਾਈਡ ਤੇ ਬਾਸ ਕੱਲਾ ਇੱਕ ਸਾਈਡ ਤੇ ਫੈਸਲਾਬਾਦ ਯਾਨੀ ਤੁਸੀਂ ਇਧਰਲੀ ਸਾਈਡ ਤੇ ਮਕੋਣੇ ਵਾਲੀ ਕਲੀਮਸ਼ੀ ਵਾਲੀ ਸਾਈਡ ਤੇ ਤੁਸੀਂ ਇਹਨੂੰ 1 ਮਿੰਟ ਚ ਹੱਥ ਲਾ ਕੇ ਦਿਖਾ ਦੇਣਾ ਠੀਕ ਹੋ ਗਿਆ ਤੇ ਸਾਜੀ ਉਹਨਾਂ ਨੂੰ ਮੈਂ ਅੱਖਾਂ 'ਚ ਅੱਖਾਂ ਪਾ ਕੇ ਇਹਨੂੰ ਪਤਾ ਨਹੀਂ ਗੁੱਸੇ ਦੇ ਠੰਡੇ ਆ ਅਸੀਂ ਤੋਬਾ ਮੈਂ ਵੇਖਿਆ ਇਹਨੂੰ ਮਾਫੀ ਭਾਜੀ ਮਾਫੀ ਹੋਰ ਕਰਾਤਾ ਮੈਂ ਵੇਖਿਆ ਇਹਨੂੰ ਗੱਲ ਦੱਸਦੇ ਆ ਕਿਸੇ ਨੂੰ ਕਿ ਵੀ ਮੈਂ ਕਿੱਦਾਂ ਲੜਿਆ ਸੀ ਅੱਛਾ ਜੀ ਸਾਜੀ ਹੁਣ ਤੁਹਾਡੀ ਮਿਹਰਬਾਨੀ ਆ ਉਹ ਥੋੜੀ ਨਹੀਂ ਹੁੰਦਾ ਤੁਹਾਡੀ ਹੁੰਦਾ ਨਹੀਂ ਤੁਹਾਡੀ ਮਿਹਰਬਾਨੀ ਆ ਸਾਜੀ ਮਿੱਠੇ ਦਾ ਨਾਮ ਲੈਤਾ ਉੱਤੇ ਪਰ ਇੱਕ ਓਏ ਮਿੱਠੇ ਮੇਰੀ ਗੱਲ ਸੁਣ ਇੱਥੇ ਦਾ ਯਾਰ ਮੈਂ ਟੀ ਟਾਈਮ ਚ ਦੱਸਣਾ ਸੀ ਇੱਕ ਅਗਲਾ ਸੀ ਕਿਹਾ ਸੀ ਸਾਰਿਆਂ ਨੂੰ ਕਿ ਉਹ ਪ੍ਰੋਗਰਾਮ ਬਣਾਉਣਾ ਉਹ ਲੜਾਈ ਲੈ ਉਹ 3 ਜਗ੍ਹਾ ਤੇ ਜਾਣਾ ਜਿੰਨਾਂ ਵਾਲੀ ਜਗ੍ਹਾ ਹਾਂਜੀ ਹਾਂਜੀ ਜਾਣਾ ਵਾ ਜਿੱਥੇ ਇਹਨੇ ਉਹ ਕਰਨਾ ਲੀਡ ਕਰਨਾ ਇਹਨੇ ਲੀਡ ਕਰੇਗਾ ਆ ਇੱਕ ਵਾਰੀ ਗੱਲ ਕਰਾਂ ਮੈਂ ਆਪਣੇ ਮੀਰ ਪੁੱਛ ਲਵਾਂ ਜਿੰਨਾ ਜਾਵਾਂ ਕਿ ਲੜਾਈ ਵੱਲ ਜਾਵਾਂ ਹੁਣ ਸੁਣ ਲਾ ਉਹਨਾਂ ਦਾ ਆਪਣਾ ਹਿਸਾਬ ਆ ਮੇਰਾ ਤੈਨੂੰ ਮੈਂ 3 ਸ਼ੋਅ ਤੈਨੂੰ ਨਾਲ ਲਿਜਾ ਕੇ ਕਰਨੇ ਮਿੱਠੇ ਸਾਜੀ ਮਿੱਠਾ ਜਾਵੇ ਨਾ ਜਾਵੇ ਮੈਂ ਤਸਵੀਰ ਦਿਖਾਤੀ ਇਹਦੀ ਮੈਂ ਕਿਹਾ ਆਹ ਮੁੰਡਾ ਤੇਰੀ ਤਸਵੀਰ ਦਿਖਾਈ ਉਹ ਉਹਨੂੰ ਚਵੜਾ ਉਹਨੇ ਵੱਡੀ ਕਰਕੇ ਦੇਣੀ ਤੂੰ ਕਹਿੰਦਾ ਦਿਖਾਤੀ ਮੈਂ ਕਿਹਾ ਹੱਡ ਪੈਰ ਚੈੱਕ ਕਰ ਉਹਨਾਂ ਨੇ ਕਿਹਾ ਮੁੰਡਾ ਤੂੰ ਹੁਣੇ ਲੈ ਕੇ ਆਉਣਾ ਹੀ ਮੱਲੇ 'ਚ ਤਾਂ ਸਾਜੀ ਮੈਂ ਲੈ ਕੇ ਜਾਣਾ ਜੇ ਵਾ। ਪਿਓ ਦਾ ਦੇ ਹਾਂਜੀ ਆ ਉਹ ਮੇਰੀ ਭਾਜੀ ਮਿੱਠੇ ਦੀ ਇਹਦਾ ਤਾਂ ਰਹਿੰਦੀ ਪਤਾ ਨੀ। ਇਹਦਾ ਪਤਾ ਨਹੀਂ ਪਿਓ ਦਾ ਹੈ ਕਿ ਨਹੀਂ ਮੈਂ ਕਨਫਰਮ ਪਿਓ ਦਾ ਭਾਜੀ ਮੈਂ ਨਹੀਂ ਆਉਣਾ ਮਿੱਠੇ ਰਹਿੰਦੀ ਨਹੀਂ ਮੇਰੀ ਮੈਂ ਤੈਨੂੰ ਇੱਕ ਵਾਰ ਮੇਰੀ ਗੱਲ ਸੁਣ ਜੇ ਨਹੀਂ ਰਹਿੰਦੀ ਤਾਂ ਕੀਤਾ ਕਾ ਤੁਸੀਂ ਫਿਰ ਤੁਹਾਨੂੰ ਮੈਂ ਕਿਹਾ ਸੀ ਸਹੀ ਪਿਓ ਗੱਲ। ਵਾਦਾ ਕੀਤਾ ਉੱਥੇ ਉਹ ਵੀ ਜੱਟ ਵਾ ਕਿਉਂ ਸੰਧੂ ਆ ਉਹ ਕੀ ਹੋ ਗਿਆ ਸਾਜੀ ਮੈਂ ਕਿਹਾ ਤੁਹਾਡੇ ਕੋਲ ਵੀ ਜੱਟ ਵਾ ਤੁਸੀਂ ਜੱਟ ਨਹੀਂ ਨਹੀਂ ਜੱਟ ਨਾਲ ਲੜਦਾ ਨਹੀਂ ਸੋਣਾ ਹੁਣ ਭਰਾ ਲੜਦੇ ਚੰਗੇ ਲੱਗਦੇ ਭਾਜੀ ਬੱਚਾ ਮਾਫ ਗਲਤੀ ਕਰ ਬਰਾਦਰੀ ਹੋਰ ਲਿਆ ਕੋਈ ਬੱਚਾ ਇੱਕ ਮਿੰਟ ਤਾਨੇ ਚੱਲ ਮੇਰੀ ਗੱਲ ਸੁਣੋ ਯਾਰ ਮਿੱਠਾ ਜੀ ਮੇਰੀ ਗੱਲ ਸੁਣੋ ਮਿੱਠੇ ਤੂੰ ਨਹੀਂ ਜਾਣਾ ਨਹੀਂ ਮੈਂ ਜਾਣ ਮੇਰੀ ਗੱਲ ਸੁਣੋ ਵੱਡੀਆਂ ਦੋਵੇਂ ਬਰਾਦਰੀਆਂ ਦਾ ਮੈਚ ਬਾਹਰ ਮੈਂ ਪਵਾ ਦਿੰਦਾ ਜਿੱਦਾਂ ਜੱਟ ਇੱਕ ਵੱਡੀ ਬਰਾਦਰੀ ਹੈ ਦੂਜਾ ਹੋਏਗਾ ਗੁੱਜਰ ਤੇਰੇ ਨਾਲ ਜਾ ਜੱਟ ਤੇ ਗੁੱਜਰ ਚਲੋ ਠੀਕ ਆ ਓਕੇ ਇਹ ਵੀ ਸਾਜੀ ਹੋ ਜਾਏਗਾ ਹੱਥ ਕਿਹੜੇ ਨੇ ਮੈਂ ਹਾਮੀ ਨਹੀਂ ਕਰ ਰਿਹਾ ਹੱਥ ਕਿਹੜੇ ਨੇ ਉਹਨੇ ਇੱਕ ਗੱਲ ਕੀਤੀ ਉਹਨੇ ਕਿਹਾ ਸਾਡਾ ਇੱਕ ਯਾਰ ਆ ਰਾਣਾ ਕਹਿੰਦਾ ਉਹ ਜੇਲ੍ਹ ਤੋਂ ਛੁੱਟ ਕੇ ਆਲਾ ਤੇ ਆ 3-4 ਦਿਨ ਤੱਕ ਕਹਿੰਦਾ ਉਹਨੇ ਆਣਾ ਕਹਿੰਦਾ ਤੇਰਾ ਜੱਟ ਤੇ ਉਹ ਰਾਣਾ ਕਹਿੰਦਾ ਅਸੀਂ ਦੇਖ ਲਾਂਗੇ ਤੇਰਾ ਜੱਟ ਕਿੱਡਾ ਡਾਡਾ 3 ਬੰਦੇ ਵੱਡੇ ਸਾਜੀ ਉਹਨੇ ਉਹ ਨਹੀਂ ਭਾਈ ਲੱਤਾਂ ਵੱਡੀਆਂ। ਭਾਜੀ ਉਹ ਬੰਦਿਆਂ ਦਾ ਸਲਾਦ ਬਣਾਉਂਦਾ ਇੰਨੇ ਬੰਦੇ ਵੱਡੀ ਆਉਂਦੇ ਆ ਮਿੱਠੇ ਤੋਂ ਘਬਰਾਉਣਾ ਨਹੀਂ ਜਿਹਨੇ 3 ਵਾਰ ਤੇ ਚੌਥਾ ਉਹਦੇ ਲਈ ਕੀ ਚੀਜ਼ ਆ ਮੈਂ ਪੱਥਰ ਦਾ ਵਾ ਮੈਂ ਤਾਂ ਐਂ ਕਰਦਾ ਨਾ ਨਹੀਂ ਮਿੱਠੇ ਨਾਲ ਮੈਂ ਜਦੋਂ- ਭਾਈ ਮਿੱਠੇ ਦੀ ਲੜਾਈ ਕਾਲੇ ਰੋਡ ਤੇ ਸਾਜੀ ਉਧਰੋਂ 3-4 ਬੰਦੇ ਆ ਕੇ ਭਾਈ ਮਿੱਠੇ ਨੂੰ ਫੜਿਆ ਕਹਿੰਦਾ ਓਏ ਕੋਈ ਵੀ ਜਾਵੇ ਨਾ ਭਾਈ ਮਿੱਠੇ ਨੇ ਘੁਮਾ ਕੰਦਾ ਜੀ ਮਾਰੇ ਉਹ ਏਦਾਂ ਹੀ ਉਦੋਂ ਮੈਂ ਲਾਟੂ ਦੀ ਰਿਹਰਸਲ ਕਰਦਾ ਸੀ ਤਾਂ ਮਾਰੇ ਤੂੰ ਕਿੱਦਾਂ ਦੇਖ ਲਈ ਤੂੰ ਤੈਨਕ ਲਾਉਂਦਾ ਹੀ ਨਹੀਂ ਮੈਨੂੰ ਤਾਂ ਸਾਥ ਹੋਇਆ ਸਾਜੀ ਇੱਕ ਬੰਦੇ ਤਰੇੜੀਆਂ ਆ ਗਈਆਂ ਤਸਵੀਰ ਵੇਖ ਕੇ ਮੈਂ ਕਿਹਾ ਲੈ ਵੀ ਇੱਥੇ ਗੇਮ ਬਣ ਜਾਣੀ ਮਿੱਠੇ ਤਸਵੀਰ ਦੇਖੀ ਆ ਉਹਨੇ ਆਪਸ ਚ ਗੱਲ ਕੀਤੀ ਕੰਨ ਦੀ ਕਹਿੰਦੇ ਓਏ ਨਾ ਪੰਗਾ ਨਾ ਲਈਓ ਮੈਂ ਸੁਣ ਲਿਆ ਮਿੱਠਿਆ ਤੋਂ ਜਾਣਾ ਵਾ ਤੇਰਾ ਨਹੀਂ ਤੂੰ ਭਾਰ ਬਾਅਦ ਕਦੋਂ ਤਾਂ ਕਰੀ ਜਾਣਾ ਮੈਂ ਮਿੱਠੇ ਦੀ ਜਿੱਥੇ ਦੁਸ਼ਮਣੀ ਪਈ ਹੈ ਨਾ ਦੁਸ਼ਮਣ ਇਲਾਕੇ 'ਚ ਹੀ ਨਹੀਂ ਰਹੇ ਉਸ ਜਗ੍ਹਾ ਤੇ ਹੀ ਨਹੀਂ ਰਹੇ ਉਸ ਮਕਾਮ ਤੋਂ ਹੀ ਹਿਜਰਤ ਕਰ ਗਏ ਬਾਦੋ ਹੀ ਅਸੀਂ ਦਿੱਤੀ ਹੈ ਮੇਰੀ ਬਾਦੋ ਅੱਜ ਬੜਾ ਅਸਰ ਵਾ ਅੱਲਾ ਦੇ ਹੁਕਮ ਨਾਲ ਫੂ ਕੇ ਅਸੀਂ ਮਾਰਦਾ ਮੈਂ ਲੜਨ ਦੀ ਲੋੜ ਹੀ ਕੋਈ ਨਹੀਂ ਯਾਰ ਨਾ ਲੈ ਕੇ ਜਾਈ ਮੇਰੀ ਅੱਖੀ ਵੇਖਿਆ ਵਾਕਿਆ ਸਾਜੀ ਮੈਂ ਤੁਹਾਨੂੰ ਪਹਿਲੇ ਵੀ ਸੁਣਾਇਆ ਸ਼ੋਅ ਜੀ ਯਾਰ ਪਿਛਲਾ ਹਫਤੇ ਤੂੰ ਅੱਖ ਬਣਵਾਈ ਯਾਰ ਆ ਐਨਕ ਲਾ ਲਾ ਇੰਜ ਪਤਾ ਕੀ ਉਹਨਾਂ ਨੂੰ ਪੁੱਛ ਲਾ ਉਹ ਨਹੀਂ ਸਹੀ ਹੁੰਦਾ 7-8 ਰਕਸ਼ੇ ਅੰਡਰਪਾਸ 'ਚ ਵੜਿਆ ਤੇ ਭਾਈ ਮਿੱਠਾ ਪਿੱਛੇ ਕਹਿੰਦਾ ਦੇਖੀ ਕਿਤੇ ਹੌਲੀ 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 ਬਿਲਕੁਲ ਕੰਨ ਨਾ ਤੇ ਅੰਡਰਪਾਸ ਲੰਘ ਕੇ ਦਿਲ ਫੜ ਕੇ ਤੇ ਮੋਟਰਸਾਈਕਲ ਤੇ ਐ ਬਹਿ ਗਏ ਉਹ ਮੈਂ ਕੈਪਸੂਲ ਖਾਦਾ ਸੀ 20 ਮਿੰਟ ਵਾਲਾ ਦਿੰਦੇ ਆ। ਉਹ ਜ਼ੋਰ ਮਾਰਦਾ ਵਾ ਹਿਲਾਉਂਦਾ ਮੈਨੂੰ ਬੰਦੇ ਇੱਕ ਨੇ ਵਿੱਚੋਂ ਭਲਾ ਕੀ ਗਿਆ ਕਹਿੰਦਾ ਤੇ ਨਕਸ਼ੇ ਨਾਲ ਦੱਸਣ ਤੇ ਕਬੱਡੀ ਦਾ ਪਲੇਅਰ ਹਾਂ ਯਕੀਨ ਕਰ ਯਾਰ ਉਹ ਕਿਹੜਾ ਚਵਲਾ ਜਿਹੜਾ ਤਸਵੀਰ ਤੋਂ ਇਹਨਾਂ ਹਿਸਾਬ ਲਾਈ ਜਾਣਾ ਸਾਡਾ ਸਪਰੈਡ ਮਿੱਠੇ ਬੰਦੇ ਤੇਰਾ ਭਾਰ ਬਣ ਗਿਆ ਮੇਰਾ ਭਾਰ ਨਾ ਕੋਈ ਨਹੀਂ ਤੈਨੂੰ ਜਾਣਾ ਪੈਣਾ ਮੈਂ ਗੱਲ ਜ਼ਬਾਨ ਕਰਿਆ ਇੱਕ ਹਫਤਾ ਗੁੱਜਰ ਨੂੰ ਲੈ ਜਾ ਜੇ ਅੱਲਾ ਦੇ ਹੁਕਮ ਨਾਲ ਕੋਸ਼ਿਸ਼ ਕਰ ਸੁਲਾ ਦੀ ਤਾਜੀ ਸ਼ਰਤ ਉਹਨਾਂ ਦੀ ਇਹ ਆ ਤੂੰ ਉਸ ਬੰਦੇ ਨਾਲ
5 ਮਿੰਟ ਸਿਰਫ ਮਹੱਲੇ ਚੋਂ ਲੰਘਣਾ 5 ਮਿੰਟ ਲੈ ਇੱਕ ਵਾਰੀ ਐ ਜਾਣਾ ਵਾ ਇੱਕ ਵਾਰੀ ਐ ਜਾਣਾ ਵਾ। ਕੀ ਗੱਡਾ ਭਾਜੀ ਖੁੱਲੇ ਮੇਰੀ ਆ ਗੱਲ ਸੁਣੋ, ਤੁਸੀਂ ਸਾਰੇ ਛੱਡ ਦਿਓ। ਮੇਰਾ ਕਹੋ ਭਾਜੀ ਤੁਸੀਂ ਦੋਵੇਂ ਇੱਕ ਸਾਈਡ ਦੇ ਭਾਜੀ, ਛੋਟਾ ਸ਼ਕੀਲ ਓਏ ਛੋਟਾ ਛਤਰੀ ਠੀਕ ਹੈ ਭਾਜੀ, ਇੱਕ ਸਾਈਡ ਛੋਟਾ ਸੀ ਭਾਜੀ ਮੇਰਾ ਕਰਾਓ ਓਕੇ ਹਾਂਜੀ ਠੀਕ ਹੈ ਜੀ। ਤੇਰਾ ਤੇਰੇ ਘਰ ਦੇ ਕਰਾਉਣਾ, ਹੁਣ ਸਾਰਾ ਕੁਝ ਇਹਨਾਂ ਨੇ ਕਰਾਉਣਾ, ਸੈੱਟ ਨਹੀਂ ਕਰਤਾ ਬਸ ਠੀਕ ਆ। ਮੇਰਾ ਲੁਕਣਾ ਨਹੀਂ ਹਲੇ ਪਤਾ ਕਿਸੇ ਨੂੰ। ਓਏ ਕਿਉਂ ਜੀ ਮੈਂ ਕਹਿੰਦਾ ਤੁਹਾਡੀਆਂ ਨਸਲਾਂ ਨਹੀਂ ਲੱਭ ਸਕਦੀਆਂ। ਫਟੇ ਥੱਲੇ ਲੁਕਦਾ ਉਦਾਂ ਹੀ ਇੱਕ ਹਵਾ ਹੁੰਦਾ ਨਾ ਤੁਹਾਡੀਆਂ ਨਸਲਾਂ 'ਚ ਕੋਈ ਨਹੀਂ ਲੱਭਣਾ, ਇੱਧਰ ਹੈ ਕਿ ਤੁਹਾਡੀਆਂ ਨਸਲਾਂ 'ਚ ਕੋਈ ਨਹੀਂ ਲੱਭ ਸਕਦਾ। ਵਾਹ 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 ਵਾਹ। ਸਾਡੀ ਨਸਲਾਂ 'ਚ ਕੋਈ ਨਹੀਂ ਇਦਾਂ ਲੁਕ ਸਕਦਾ। ਮੈਂ ਕਹਿੰਦਾ ਤੂੰ ਗੰਡਾਸੇ ਛੁਰੀਆਂ ਹੱਥ 'ਚ ਲੈ ਕੇ ਤੁਸੀਂ 3 ਦਿਨ ਉੱਥੇ ਬੈਠੇ ਰਹਿਣਾ, ਰੋਟੀ ਵੀ ਉੱਥੇ ਖਾਣੀ ਵੀ ਕਿੱਥੇ ਹੈ ਵੜ ਕਿੱਥੇ ਗਿਆ ਤੈਨੂੰ ਲੱਭਣਾ ਨਹੀਂ ਹੈ। ਬਾਕੀ ਜੋ ਵੀ ਆ ਮਿੱਠਿਆ ਜੇ ਲੜਾਈ ਵੱਡੀ ਉਹ ਹੈ ਤੇਰੇ ਲਾਗੋਂ ਨੇ ਲੰਘ ਜਾਣਾ, ਤੈਨੂੰ ਬਾਅਦ 'ਚ ਪਤਾ ਨੀ ਲੱਗਣਾ, ਤੁਸੀਂ ਤਾਂ ਸੁੱਤੇ ਹੋਣਾ। ਹਵਾ ਹਟਿਆ ਮੈਂ ਕਿਹਾ ਤੁਸੀਂ ਇੰਤਜ਼ਾਰ ਕਰ ਆਪਣੀਆਂ ਛੁਰੀਆਂ ਸਿਰ ਥੱਲੇ ਰੱਖ ਕੇ ਸੁੱਤੇ ਹੋਣਾ। ਉਹ ਵੜ ਕੇ ਇਧਰੋਂ ਨਿਕਲ ਆਈ। ਇਹਦੇ ਤੁਹਾਡੇ ਲਾਗੋਂ ਇੰਜ ਕਰਕੇ ਲੰਘ ਜਾਣਾ। ਕਾਲੂ ਜੇ ਲੜਾਈ ਹੈ ਗੋਲੀ ਵਾਲੀ ਪਿਸਟਲ ਵਾਲੀ ਵੱਡੀ ਫਿਰ ਉਸਤਾਦ ਜੀ ਨੂੰ ਲੈ ਕੇ ਜਾ। ਆ ਕੰਮ ਮੁਕਾਓ ਮੇਰੀ ਗੱਲ ਸੁਣ। ਆਹੋ ਯਾਰ ਇਹ ਤਾਂ ਰੋਲਾ। ਸਾਈ ਤੁਸੀਂ ਤਾਂ ਜਾਓ ਨਾ ਜ਼ਰਾ। ਨਹੀਂ ਨਹੀਂ ਸਾਜੀ ਕੀ ਹੋ ਗਿਆ, ਸਾਨੂੰ ਤੁਹਾਡੀ ਫਿਕਰ ਆ, ਤੁਹਾਡੀ ਲੋੜ ਆ। ਦੂਸਰੀ ਗੱਲ ਇਹ ਸਾਜੀ, ਉਹਨਾਂ 'ਚ ਕੋਈ ਬੰਦਾ ਉਹਦਾ ਰਿਕਾਰਡ ਆ, ਜਦੋਂ ਵੀ ਉਹਨੇ ਐ ਕਰਕੇ ਕਿਸੇ ਤੇ ਬਾਹ ਮਾਰੀ ਮਣਕਾ ਲਟ ਗਿਆ ਹੀ। ਓਏ ਮੈਂ ਕਿਹਾ ਮਿੱਠੇ ਦੇ ਤੋਂ ਹੱਡ ਨਹੀਂ ਪੇਕੇ ਹਜੇ। ਉਹ ਮਿੱਠੇ ਮੈਂ ਦੇ ਭਾਂ ਗੋਲਾ ਮਾਰ ਦੇ ਤੂੰ। ਮਿੱਠਾ ਚੰਗਾ। ਏਦਾਂ ਦਾ ਸਖਤ ਪਿੰਡਾ ਲੋਹਾ ਜਿਸਮ ਲੋਹਾ। ਕੱਖ ਵੀ ਨਹੀਂ ਲੋਇਆ ਦੇਖਦਾ ਆ ਵੇਖਦਾ ਸਹੀ। ਓਏ ਮੈਨੂੰ ਲੈ ਕੇ ਮੈਂ ਹਰ ਕਿਸਮ ਦੀ ਗੋਲੀ ਖਾ ਲੈਣਾ, ਮੈਂ ਲੈ ਜਾ ਮੈਨੂੰ। ਉਹ ਨਹੀਂ ਸਾਜੀ ਉਹ ਬੰਦੇ ਏਡੇ ਜ਼ਾਲਮ ਨਹੀਂਗੇ, ਉਹ ਹਲਕੇ ਆ। ਸਾਜੀ ਅਸੀਂ ਤੇ ਕੋਈ ਗੋਲੀਆਂ ਖਾਣੀਆਂ। ਰਾਤੀ ਮੇਰੇ ਦਾੜ ਦਰਦ ਹੋਈ ਆ, ਹਾਂਜੀ। ਮੈਂ 3 ਗੋਲੀਆਂ ਪਹਿਲੇ ਮੰਗਾਈਆਂ, ਮੈਂ ਖਾਧੀਆਂ, ਮੈਨੂੰ 15 ਮਿੰਟ ਆਰਾਮ ਨਹੀਂ ਆਇਆ, ਮੈਂ 2 ਫੇਰ ਮੰਗਾ ਕੇ ਉਤੋਂ ਖਾਧੀਆਂ, ਫੇਰ ਆਰਾਮ ਨਹੀਂ ਆਇਆ, ਫਿਰ ਇੱਕ ਮੈਂ ਵੱਡੀ ਮੰਗਾ ਕੇ ਖਾਧੀ, 7 ਗੋਲੀਆਂ ਖਾਧੀਆਂ, ਫੇਰ ਮੈਨੂੰ ਆਰਾਮ ਨਹੀਂ ਆਇਆ। ਫਿਰ ਮੈਗਜ਼ੀਨ ਖਾ ਲੈਣੀ। ਫਿਰ ਮੈਂ ਬ੍ਰਸ਼ ਕੀਤਾ, ਫੇਰ ਵੀ ਆਰਾਮ ਨਹੀਂ ਆਇਆ। ਫਿਰ ਉਸ ਤੋਂ ਬਾਅਦ ਮੈਂ ਕਿਹਾ ਯਾਰ ਮੈਂ ਖਾਣਾ ਹੀ ਕੁਛ ਨਹੀਂ, ਲਾਉਣ ਦੇ ਪੈਂਦੇ, ਫਿਰ ਆਰਾਮ ਆ ਗਿਆ। ਇਹ ਤੁਸੀਂ ਜ਼ੇਨ ਪਹਿਲੇ ਬਣਾ ਲੈਂਦੇ ਵੀ ਖਾਣਾ ਹੀ। ਫੇਰ ਮਿੱਠਾ ਜੀ ਉਹਨਾਂ 'ਚ ਇੱਕ ਬੰਦਾ ਸਾਜੀ, ਉਹ ਬੰਦਾ ਮਾਂ ਤੋਂ ਪਹਿਲੇ ਸੱਪ ਖਾਂਦਾ ਜੀਦਾ ਉੱਥੇ ਖਲੋ ਕੇ। ਉਹ ਸਾਲਾ ਕੋ ਮੇਰਾ ਭੇਟੀ ਆ ਜਿਹੜਾ ਤੁਹਾਨੂੰ ਮੇਰੇ ਹੀ ਕਹੀ ਜਾਣ ਡਿਆ ਵਾ। ਤਸਵੀਰ ਦੇਖ ਕੇ ਕੰਬੇ ਪਏ ਆ, ਹੋ ਕੀ ਹੋ ਗਿਆ ਤੈਨੂੰ? ਉਹ ਲੱਕੀ ਰਾਣੀ ਜੋ ਨਸਿਆ ਬਦਮਾਸ਼ ਹੋ, ਮੈਂ ਹਿਸਾਬ ਲਾ ਲਿਆ ਦਾ। ਕਹਿੰਦਾ ਤਸਵੀਰ ਦੇਖ ਕੇ ਕੰਬੇ ਪੇ ਮੈਂ ਵੈਸੇ ਬੈਠਾ ਕੰਬਣ ਡਿਆ ਵੇਖ ਤੁਸੀਂ। ਕਾਂਬਾ ਸਾਡਾ ਕਾਂਬਾ ਅੱਗੇ ਆ। ਪਰ ਕਰਦੇ ਆ ਸਾਜੀ ਲਾਚਾ ਬਣ ਕੇ ਜਾਣਾ। ਉੱਚੇ ਸ਼ਿਮਲੇ ਵਾਲਾ ਮੁੱਛ ਖੜੀ ਵਾਲਾ ਜੱਟ ਆ ਤੂੰ। ਮੈਂ ਵੀ ਗੁੱਜਰਾਂ ਸਾਜੀ ਬਾਲ ਬੱਚਿਆਂ ਚ ਪੈ ਗਿਆ ਵਾਂ ਮੈਂ। ਇਹ ਵੀ ਰੋਲਾ ਵਾ। ਇਹ ਗੱਲ ਰਹੀ। ਤੇ ਮੇਰਾ ਬੱਚਾ ਮੇਰੇ ਤੋਂ 2 ਸਾਲ ਵੱਡਾ ਵਾ, ਮੇਰੇ ਵੀ ਨਿੱਕੇ ਨਿੱਕੇ ਬੱਚੇ ਆ, ਮੈਨੂੰ ਧੋਬੀ ਕਹਿ ਲਿਆ ਕਰੋ, ਜੱਟ ਨਾ ਕਿਹਾ ਕਰੋ, ਪੁਰ ਕਰਾ ਦਿਓ ਯਾਰ। ਉਹ ਨਾ ਕੰਮ ਕਰਨ ਦੇ। ਲੜਾਈ ਦਾ ਕੋਈ ਆਰਡਰ ਹੁੰਦਾ, ਕੋਈ ਸੀਕੁਐਂਸ ਹੁੰਦਾ, ਕੋਈ ਪੁੱਠੀ ਦੱਸੀ ਦਾ ਕੋਈ ਕਾਸੇ ਸੁਣਾਵਾਂ ਮੈਂ। ਜਿੱਥੇ ਤੇ ਡੰਡੇ ਸੋਟੀਆਂ ਖੰਜਰ ਛੁਰੀਆਂ ਉੱਥੇ ਇਹਨੂੰ ਲੈ ਜਾ। ਹਾਂ ਜਿੱਥੇ ਸਿੱਧੀਆਂ ਗੋਲੀਆਂ ਖਾਣੀਆਂ, ਮੈਂ ਆਪਣੇ ਸੀਨੇ ਵਾਸਤੇ ਗੋਲੀਆਂ ਖਾਵਾਂਗਾ, ਮੇਰੇ ਸੀਨੇ 'ਚ ਰੇਸ਼ਾ ਬਹੁਤ ਹੋਇਆ। ਸੀਨੇ ਵਾਸਤੇ 2 ਗੋਲੀਆਂ ਖਾਧੀਆਂ। ਤੇ ਜੇ ਸੋਹਣਿਆ ਲੜਾਈ ਹੈ ਨਾ ਗੱਲਬਾਤ। ਇਹ ਤੇ ਨਜ਼ਰੇ ਜ਼ੁਕਾਮ ਵਾਲੀਆਂ ਸੀਨਾ ਬੰਦ ਤੇ ਮੇਰਾ ਸੀਨਾ ਹਾਜ਼ਰ ਆ ਭਰਾ। ਹਾਂ ਫਿਰ ਲੜਾਈ ਮੈਨੂੰ ਖਵਾ ਦੇ। ਸਾਜੀ ਮਿੱਠੇ ਦੀ ਤਸਵੀਰ ਦਿਖਾ ਚੁੱਕੇ ਤੂੰ ਤਸਵੀਰ ਕਾਹਤੋਂ ਦਿਖਾਤੀ, ਮੇਰਾ ਰਿਸ਼ਤਾ ਫਿਰ ਕਰ। ਖੈਰ ਮੈਂ ਵੀ ਇਹੀ ਕਹਿਣ ਲੱਗਾ ਤੇ ਫਿਰ ਉਹਨਾਂ ਨੇ ਓਕੇ ਆ। ਸਾਜੀ ਉਹ ਕਹਿੰਦੇ ਓਕੇ ਆ ਮੁੰਡਾ ਚਾਹੀਦਾ ਸਾਨੂੰ, ਹੁਣ ਤੂੰ ਉਹਨਾਂ ਦਾ ਪਿੱਛੇ ਹੋਇਆ ਇਹ ਲਿਆ ਬਸ। ਮੈਂ ਇਹ ਤਾਰੀਫਾਂ ਬਹੁਤ ਕਰਤੀਆਂ ਮਿੱਠੇ, ਮੈਂ ਦੱਸਦਾ ਵਾ। ਕਾਲੂ ਜੀ ਮੇਰਾ ਸ਼ਰਾਰਤੀ ਕਾਰਡ ਪੜੋ, ਉੱਤੇ ਲਿਖਿਆ ਮਿੱਠਾ ਕੰਪਰੋਮਾਈਜ਼। ਮੈਂ ਤਾਂ ਮਿੱਠਾ ਕੰਪਰੋਮਾਈਜ਼ ਹੀ ਆ। ਹਾਂਜੀ ਕੰਪਰੋਮਾਈਜ਼ ਹੀ ਆ। ਇੱਕ ਨੇ ਵਿੱਚੋਂ ਕਿਹਾ ਵਾ ਮਤਲਬ ਤੁਸੀਂ ਆਪਸ ਚ ਗੱਲਾਂ ਲੱਗੇ, ਜਿਹੜਾ ਅਸਲ ਖੂਨਖਾਰ ਆ, ਜਿਹੜਾ ਗੱਲਬਾਤ ਬੰਦਾ ਪਹਿਲੇ ਕਾਤਲਾਨਾ ਵਾ, ਉਹਨੂੰ ਤੁਸੀਂ ਇਹੀ ਲਿਆ। ਤਾਂ ਜੀ 2 ਗੋਲੀਆਂ ਇਕੱਠੀਆਂ ਖਾਂਦੇ ਆ। ਮੈਂ ਕਿਹਾ ਇਹ ਕੀ? ਕਹਿੰਦਾ ਇੱਕ ਵਿੱਚੋਂ ਮਿਸ ਹੋ ਜਾਂਦੀ। ਇੱਕ ਕਿਤੇ ਮੈਗਜ਼ੀਨ ਚੜ ਜਾਂਦੀ। ਪੂਰਾ ਪਤਾ ਖਾ ਕੇ ਮੈਂ ਯਾਰ ਮਿੱਠੇ ਦਾ ਸੋਰੀ ਸਾਜੀ, ਮੈਂ ਗੱਲ ਹੋਰ ਉੱਥੇ ਕਰੇ ਆਇਆ। ਮੈਨੂੰ ਕੀ ਪਤਾ ਸੀ ਤੂੰ ਇੰਜ ਮੈਂ ਕਿਹਾ ਜਦੋਂ ਉਹਦੀ ਇੱਕ ਸੱਚੀ ਅੱਖ ਲਾਲ ਹੋ ਗਈ ਤੁਸੀਂ ਗਏ। ਉਹ ਲਾ ਓਏ ਲਾ ਅੱਖ ਲਾ। ਉਹ ਭਰਾਵਾ ਮੇਰੀ ਗੱਲ ਸੁਣ, ਨੀਂਦ ਨਹੀਂ ਪੂਰੀ ਹੋਈ ਤਾਂ ਮਾਂ ਤੂੰ ਕਾ ਤੋ ਇਹਨੂੰ ਜਲਦੀ ਛੁੱਟੀ ਨਹੀਂ ਦੇਣੀ। ਰਾਜ ਚਵਲ ਪੰਗੇ ਲੈਂਦਾ ਜਾਂਦਾ ਵਾ, ਇਹਨੂੰ ਲੇਟ ਭੇਜਿਆ ਕਰੋ ਘਰ, ਸਿੱਧਾ ਘਰ ਜਾਵੇ। ਜਾ ਸਾਲੂ ਉਹਦੇ ਨਾਮ ਪਰ ਹੀ ਬਿਆਨ ਕਰ ਰਿਹਾ ਤੇ ਉਹ ਤੂੰ ਕਾ ਤੋਂ ਕਹਿਤਾ ਉਹਨੇ। ਨਹੀਂ ਇਦਾਂ ਚੀਜ਼। ਹੁਣ ਇਹਦੇ ਕਦਮ ਸਾਰੇ ਲਫੰਡਰ ਜੇ ਤਾਂ ਹੈਗੇ ਆ, ਪੜਿਆ ਡੀਸੈਂਟ ਕੋਈ ਹੋਣਾ ਵਿੱਚੋਂ ਕਿ ਨਹੀਂ ਮਿੱਠਾ ਭਾਈ ਆਪ ਜਾਏ ਖੈਰ ਸੇ ਜਾਏ। ਸਾਰੇ ਚਵਲ ਵਾ। ਉਹ ਤਾਂ ਕਿਸੇ ਨੇ ਮੈਨੂੰ ਫੜ ਲਿਆ, ਮੈਂ ਕੁਛ ਕਹਿ ਨਹੀਂ ਰਿਹਾ ਹੁੰਦਾ। ਉਹਨਾਂ ਨੇ ਆਪਣੇ ਕਜ਼ਨਾਂ ਨੂੰ ਵੀ ਫੋਨ ਕਰਤਾ ਕਿ ਉਹਨਾਂ ਨੇ WhatsApp ਕਰਤੀ ਤੇ ਫਿਰ ਸਟੇਟਸ ਲਾਤਾ ਇੱਕ ਨੇ, ਉਹਨੇ ਕਿਹਾ ਆਇਆ ਬੰਦਾ ਉਹਨੇ ਲੜਨਾ ਹੋਣਾ। ਲੈ ਮੈਨੂੰ ਪਤਾ ਵੀ ਨਹੀਂ। ਬੜੀ ਆਦਤ ਆ ਕਿ ਹਰ ਇੱਕ ਨੂੰ ਕਾਲੋ ਕਹਿੰਦਾ ਤੂੰ ਆ ਜਾ ਜਿੱਥੇ ਹੋਣਾ। ਇੱਕ ਦਿਨ ਸਵੇਰੇ ਆਇਆ, ਪੂਰੀਆਂ ਪੱਟੀਆਂ ਹੋਈਆਂ। ਮੈਂ ਕਾਲੋ ਕੀ ਬਣਾ, ਕਹਿੰਦਾ ਭਾਜੀ ਉਹ ਆ ਗਏ ਸੀ ਰਾਤੀ। ਸਿੱਧੇ ਮੈਂ ਕਿਹਾ ਸੀ ਆ ਗਿਆ। ਸਾਰੀ ਤੁਹਾਨੂੰ ਪ੍ਰੋਮੋ ਦਿਖਾਉਣਾ ਪੈਣਾ। ਅੱਛਾ ਯਾਰ ਤੂੰ ਇਹਨਾਂ ਦੀ ਗੱਲਾਂ ਨੂੰ ਕਰਾਂਗਾ, ਤੂੰ ਨਹੀਂ ਯਾਰ ਇਹ ਗੁੱਸਾ ਇਹਨੂੰ ਚੜ ਗਿਆ ਨਾ ਇੱਥੇ। ਹਾਂਜੀ ਖੂਨੋਂ ਖੂਨ ਇੰਜ ਲੱਗਣਾ ਜਿਵੇਂ ਇੱਥੇ ਕੁਰਬਾਨੀਆਂ ਹੋਈਆਂ ਹਨ। ਕੀ ਨਦੀਆਂ ਬਹਿ ਜਾਏਗੀ। ਆ ਹਥਿਆਰ ਜਿਹੜੇ ਚਲਾਉਣੇ ਭੁੱਲੇ ਆ, ਚਲਾਉਣੇ ਵੀ ਛੱਡਤੇ। ਹਾਂ ਲੈ ਕੇ ਜਾ ਇਹਦੀ ਨਹੀਂ ਇਹ ਖਤਰਨਾਕ ਹੈ। ਇਹਦੀ ਬੜੇ ਹਿਸਾਬ ਲਾ ਕੇ ਨਾ ਹਥਿਆਰ ਚਲਾਉਣੇ ਭੁੱਲੇ ਆ, ਚਲਾਉਣੇ ਵੀ ਛੱਡਤੇ ਆ। ਉੱਥੇ ਹੁਣ ਕਿਹੜੀ ਲਾਈਨ ਭੇਜਣੀ, ਪਿਛਲੀ ਕਿ ਅਗਲੀ?
ਦੋਵੇਂ ਤੂੰ ਗੱਲ ਨੂੰ ਸਮਝ। ਮੈਂ ਉਹੀ ਤਾਂ ਕਹਿੰਦਾ ਜਜ਼ਬਾਤ ਦੀ ਬਾਤ ਨਹੀਂ ਕਿਤੇ 15 ਸਾਲ ਬਾਅਦ ਇੱਕ ਦੁਸ਼ਮਣ ਸਾਹਮਣੇ ਆ ਗਿਆ, ਓਏ ਉਲਟੀਆਂ ਸ਼ੁਰੂ। ਤੇਰੀਆਂ ਭਾਜੀ ਹੁਣਾਂ ਦੀਆਂ ਗੁੱਸੇ ਚ ਖੂਨ ਖੋਲਦਾ ਨਾ। ਦੁਸ਼ਮਣ ਨੇ ਚੌਕ 'ਚ ਮਾਫ ਕਰਤਾ ਲੇਕਿਨ ਮੈਂ ਮਾਫ ਕੀਤਾ ਫੇਰ ਭਾਈ ਤਬੀਅਤ ਸੈੱਟ ਹੋਈ। ਯਾਰ ਸਾਡੀਆਂ ਦੁਆਵਾਂ ਭਾਈ ਮਿੱਠੇ ਤੇਰੇ ਨਾਲ, ਅਸੀਂ ਮਿੱਠੇ। ਪਿੱਛੇ ਜਿੱਥੇ ਤੂੰ ਲੜਦਾ ਹੋਏਗਾ ਉਹ ਤੋਂ 20 ਕਦਮ ਖਲੋਗੇ, ਜੀ ਤੇਰੀ ਦੁਆ ਮੈਨੂੰ ਕਰਾਂਗੇ। ਪਤਾ ਵਾ ਅਸੀਂ ਭਰਾ ਵਾਂ, ਇਹਨੂੰ ਕੁਛ ਹੋ ਜਾਂਦਾ ਇਹਦੇ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ ਹੈ। ਓਏ ਤੇਰੇ ਕੋ ਆਪਣੇ ਪਲਨ ਨਹੀਂ ਡਏ, ਮਾਫੀ ਦੇ ਦੇ। ਮਿੱਠੇ ਅੱਜ ਵਾਅਦਾ ਕਰ ਪਿੱਛੇ 5 ਲੱਖ ਅੱਛੇ ਬੰਦੇ ਸਕੂਲਾਂ ਚ ਉਹਨਾਂ ਦੀ ਤਾਲੀਮ, ਅੱਛਾ ਪਾਣਾ ਲਾਣਾ, ਸਾਰਾ ਕੁਝ ਅੱਜ ਮੈਂ ਆਪਣੇ ਸਿਰ ਤੇ ਲਾ ਜਦੋਂ ਪਿਓ ਹੀ ਸਿਰ ਤੇ ਨਾ ਹੋਇਆ ਭਾਵੇਂ ਮੈਂ ਮਾਣੇ 'ਚ ਪੜਾ ਲੂੰਗਾ, ਤੂੰ ਰਹਿਣ ਦੇ। ਓਏ ਸੱਚੀ ਆ, ਇੱਕ ਦਾਤਰ ਚਲਾਉਂਦਾ, ਉਹਦਾ ਕੰਮ ਦਾਤਰ ਚਲਾਉਣਾ ਹੀ ਆ, ਉਹ 2 ਵਾਰੀ ਇੰਜ ਕਰਦਾ। ਮਿੱਠੇ ਇਹ ਸਾਲੇ ਸਾਰੇ ਮੇਰੇ ਵੀ ਇਕੱਠੇ ਹੋਣੇ। ਪਹਿਲਾਂ ਤੁਸੀਂ ਸਾਦਾ ਲੜਦੇ ਨੇ, ਮੂੰਹ ਮਲਾਈ ਨਾਲ ਗਾਲ ਮੰਦਾ ਹੁੰਦਾ ਸੀ, ਹੁਣ ਸਾਰੇ ਕਾਤਲ ਇਕੱਠੇ ਹੋ ਗਏ। ਮੈਨੂੰ ਪਤਾ ਵੀ ਨਹੀਂ ਉਧਰ ਕਾਲਾਂ ਚੱਲਣਗੇ। ਇੱਕ ਸਿਰਫ ਵੋਇਸ ਮੈਸੇਜ ਦਾ ਘਲਾਉਣਾ ਉਹਨਾਂ ਨੂੰ, ਤੇ ਤੂੰ ਇਦਾਂ ਕਹਿਣਾ ਵਾ ਕਿ ਤਿਆਰ ਹੋ ਜਾ ਵੀ ਮੈਂ ਆ ਰਿਹਾ ਵਾਂ। ਚੱਲ ਆ ਉਤਰਾ ਨੰਬਰ ਦੇ ਸਲਾਮ ਅਲੈਕੁਮ ਭਾਜੀ। ਉਹ ਲੜਾਈ ਵਾਲਿਆਂ ਨੂੰ ਕਰਨਾ ਵਾ। ਸਲਾਮ ਅਲੈਕੁਮ ਭਾਜੀ। ਚੜ ਕੇ ਜਿਹੜਾ ਵੀ ਤੁਹਾਡੇ ਚੋਂ ਬਦਮਾਸ਼ ਹੈ, ਹਾਂਜੀ ਥੋੜਾ ਪੁੱਛ ਲੈਂਦਾ ਇਹ ਮਿੱਠਾ ਹੁਣ। ਸਿਰ ਕੜਵਾ ਬਦਮਾਸ਼ ਆ, ਤੁਹਾਨੂੰ ਤੁਹਾਡੀ ਮਾਂ ਦਾ ਵਾਸਤਾ ਮੈਨੂੰ ਇੱਕ ਟਾਈਮ ਦਿਓ, ਮੈਂ ਆ ਕੇ ਪੈਰ ਫੜਨੇ ਭਰਾਵਾਂ ਦੇ। ਕੱਟ ਦੇ ਕਰ ਦੇ ਗਾਲੂ ਸਾਨੂੰ ਆਵਾਜ਼ ਮਾਰ, ਅਸੀਂ ਦੇਖੀ ਭੱਜ ਕੇ ਉੱਠਿਆ ਜਾਏ, ਤੈਨੂੰ ਆਵਾਜ਼ ਮਾਰ ਤੂੰ। ਕਾਲੂ ਸਾਨੂੰ ਦੱਸ ਕੁੱਪੇ ਵੇਲੇ ਕਰ ਦੇਂਗੇ ਜੱਟ ਨੂੰ ਤੂੰ। ਮੈਂ ਇਹਨੂੰ ਭੇਜਣਾ ਆਪਣੇ ਬੱਚੇ ਨੂੰ ਸਿਰਫ ਤੇਰੇ ਵੱਲ। ਮਹੱਲਿਆਂ ਦੇ ਮਹੱਲੇ ਨੇ ਜਾੜ ਆਉਣੇ। ਇਦਾਂ ਦਾ ਹੀ ਯਾਰ ਹੁੰਦਾ ਜੀ। ਤੈਨੂੰ ਨਹੀਂ ਪਤਾ, ਇਹਨੂੰ ਮੈਂ ਬੰਨ ਕੇ ਰੱਖਿਆ, ਇਹ ਤੇ ਮੈਂ ਨਕੇਲ ਪਾਈ ਇਹਨੂੰ। ਇਹ ਫੀਟਰ ਲੈ ਕੇ ਨਿਕਲ ਪੈਂਦਾ ਜੀ। ਹੀਟਰ ਮਿੱਠੇ 10,000 ਨੂੰ ਮੈਨੂੰ ਉਹ ਬੰਦੇ ਬਹੁਤ ਕਾਲੇ ਪਏ ਹੋਏ, ਸਾਥ ਹੀ ਮੈਂ ਲਿਜਾਣਾ, ਮੈਂ ਗੱਲ ਕਰ ਬੈਠਾ। ਲੜਾਈ ਦਾ ਕੀ ਟਾਈਮ ਆ? ਹੈ ਲੜਾਈ ਦਾ ਲੜਾਈ 9 ਤੋਂ 5 ਆ ਭਾਜੀ, 8 ਘੰਟੇ ਲੜਾਈ ਚੱਲ। ਚਲੋ ਖਾਸੀ ਲਾਉਣਾ ਪੈਣਾ। ਨਾ ਯਾਰ ਦੁਪਹਿਰ ਨੂੰ ਰੈਸਟ ਵੀ ਹੈ। ਲੱਭ ਦੱਸ। ਵਿੱਚ ਕੋਈ ਰੋਟੀ ਦਾ ਵਕਫਾ। ਹਾਂਜੀ 1 ਤੋਂ 2 ਸਾਲ ਜੀ। ਹਾਲ ਵਾਲੇ ਨੂੰ ਪੁੱਛ ਲਾ, ਮੈਂ 6 ਵਜੇ ਜਾਣ, ਮੁੜ ਕੇ ਉਹ 5 ਵਜੇ ਬਦਮਾਸ਼ ਕੱਢਦੇ ਹੋਏ ਬਾਹਰ। ਟਾਈਮ ਮੁੜ ਕੇ ਅਸੀਂ ਸੜਕਾਂ ਤੇ ਲੜਦੇ ਹੋਈਏ। ਉਹ ਕਰੀਏ ਚ ਲੜਦੇ ਫਿਰ ਉਹ ਫਾਇਦਾ। ਨਹੀਂ ਉਹ ਸਾਜ ਜੀ ਪੂਰਾ ਬਲਕਿ ਪਿੰਡ ਵੇਖਣ ਆਉਂਦੇ ਆ, ਮੱਕੂ ਵਾਲਾ, ਲੱਖੂ ਵਾਲਾ, ਜੱਸੂ ਵਾਲਾ, 4 ਪਿੰਡ ਵੇਖਣ ਕਾਫੀ ਰਦੀਫ ਵਾਲੇ ਪਿੰਡ ਆ। ਲੈ ਵੀ ਮੈਂ ਕੇਟੂ ਤੋਂ ਡਿੱਗਿਆ ਬਚੇ ਆ। ਢੋਲ ਵਾਲੇ ਵੀ ਉੱਥੇ ਹੋਣਗੇ। ਮਿੱਠਾ ਜੀ ਤੂੰ ਟੈਨਸ਼ਨ ਲੈ ਉਹ ਲਈ। ਕਿਸ ਟਾਈਮ ਲਈ, ਉਹ ਕੀ ਕਰਨਾ ਉਹਨਾਂ ਨੇ? ਤਾਜ ਭਾਈ ਜੀ ਜਦੋਂ ਮੈਂ ਥੱਲੇ ਜਿੱਦਾਂ ਹੀ ਤੇਰੇ ਠਾਹ ਬੈਠੇ ਉਹਨੇ ਡੰਗ ਡੱਗ ਡੰਗਾ। ਡੱਗ ਓਏ ਮੂਵੀ ਵਾਲੇ ਨੂੰ ਕਿਹਾ ਏ? ਸਾਰੇ ਕਹੇ ਐਕਸ਼ਨ ਰਿਐਕਸ਼ਨ ਡਰੋਨ ਕੈਮਰੇ ਸਾਰੇ ਮੂਵੀ ਵਾਲਾ ਕਾਤੋਂ ਇੰਜ ਮਾਰ ਰੱਖ ਕੇ ਮਰਨਾ ਮੈਂ। ਮੂਵੀ ਵਾਲਾ ਬੁਲਾ ਯਾਰ ਮਿੱਠੇ ਤੂੰ ਨਾ ਟੈਨਸ਼ਨ ਲੈ, ਮੈਨੂੰ ਪਤਾ ਮੈਂ ਲੈਣੀ, ਮੈਂ ਤੂੰ ਇੱਕ ਲੈਣੀ। ਜੰਗਜੂ ਖਾਨਦਾਨ ਦਾ ਬੱਚਾ, ਤੁਹਾਨੂੰ ਮੈਂ ਪਤਾ। ਮੰਗ ਜੂ ਤਾਂ ਚੁੱਪਰ ਕਰਾਇਆ, ਤੂੰ ਸਾਨੂੰ ਨਹੀਂ ਕਹਿਣਾ ਵੀਰੇ। ਆ ਮਾਫੀ ਦੇ, ਮਸਾ ਮਸਾਲੇ ਨੇ ਕੋਈ ਖੁਸ਼ਹਾਲੀ ਦਿਖਾਈ, ਮੈਨੂੰ ਨਿਯਮਤਾਂ ਦਾ ਮਜ਼ਾ ਲੈਣ ਦੇ। ਮੈਂ ਟੈਂਟਾਂ ਚ ਸਰਦੀ ਲੜਨਾ। ਆਉਣ ਡਈ ਆ, ਇਸ ਕਿਸਮ ਦਾ ਹਦਾਇਤ ਵਾਲਾ ਸੰਘਾੜਾ ਆਉਣ ਡਿਆ ਜੀ। ਖਾਨ ਸਾਹਿਬ ਉਬਾਲ ਕੇ ਖਾਣਾ, ਮੈਂ ਨਮਕ ਪਾ ਕੇ, ਉਹਦੀਆਂ ਨਿਯਮਤਾਂ ਦਾ ਮਜ਼ਾ ਲਵੋ। ਆ ਸਰਦੀ ਨੂੰ ਇੰਜੋਏ ਕਰਨਾ, ਮੈਂ ਕਾਹਵੇ ਪੀਣੇ ਆ, ਮੈਂ ਸ਼ਕਰਕੰਦੀਆਂ ਖਾਣੀਆਂ ਵਾ। ਅੱਛਾ ਮੇਰੀ ਗੱਲ ਸੁਣੋ, ਹੁਣ ਮੈਂ ਫਿਰ ਇਹਨੂੰ ਕਹਾਂ ਭਾਜੀ, ਇਹਨੂੰ ਕਹਿ ਦਿਓ ਭਾਜੀ। ਓਏ ਤੈਨੂੰ ਤਾਂ ਪਤਾ ਨਹੀਂ ਹੈਗਾ, ਇਹਨੂੰ ਦੱਸ ਬਸ। ਮੇਰਾ ਮਿੰਟ ਦੇ ਵਿੱਚ ਦਿਮਾਗ ਰੁਕ ਪੈਂਦਾ ਜੀ। ਉਹ ਭਾਜੀ ਫਿਰਦਾ ਹੁੰਦਾ ਵਾ, ਦਿਮਾਗ ਫਿਰਦਾ ਵਾ। ਮੇਰਾ ਮਿੰਟੋਂ ਪਹਿਲੇ ਦਿਮਾਗ ਫਿਰਦਾ ਹੀ। ਹਾਂਜੀ ਤੇਰਾ ਰੁਕ ਜਾਂਦਾ। ਮੇਰਾ ਰੁਕ ਜਾਂਦਾ ਭਾਈ। ਪਹਿਲਾਂ ਫਿਰਦਾ ਹੁੰਦਾ ਉਹ। ਮੇਰਾ ਰੰਗ ਖੱਟਾ ਹੋ ਜਾਂਦਾ। ਤੈਨੂੰ ਕੀ ਲੱਗਦਾ ਤੂੰ ਖੱਟਾ ਅਰਥ ਲਾਉਂਦੇ ਆ? ਨਹੀਂ ਯਾਰ, ਉਹ ਕੋ ਬਰਦਾਸ਼ਤ ਨਹੀਂ ਹੁੰਦਾ ਜਦੋਂ ਉਹਨੂੰ ਪਤਾ ਲੱਗਦਾ ਮੈਂ ਲੜਨਾ, ਉਸ ਤੋਂ ਬਾਅਦ ਉਹ ਬਦਲ ਜਾਂਦਾ ਟੋਟਲ। ਬਾਤ ਠੀਕ ਆ ਸਾਜੀ। ਮੇਰੇ ਤੁਸੀਂ ਗੁੱਸੇ ਦੇ, ਮੈਨੂੰ ਗੁੱਸਾ ਆ ਗਿਆ ਨਾ, ਮੇਰੇ ਪੈਰਾਂ ਥੱਲੇ ਜ਼ਮੀਨ ਆ ਜਾਣੀ। ਆਇਆ ਨਹੀਂ ਹਾਂ, ਅੱਖ ਮੇਰੀ ਲਾਲ ਹੋ ਉਹ ਜਾਂਦੀ। ਪੈਰਾਂ ਥੱਲੋਂ ਜ਼ਮੀਨ ਓਏ ਨਿਕਲ। ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲਣੀ ਆ। ਚਲੋ ਜੀ, ਆਹੋ ਬਈ ਇਹਦੇ ਆਉਣੀ ਆ ਤੇ ਫਿਰ ਤੁਹਾਡੇ ਬਦਮਾਸ਼ ਦੇ ਕਾਫੀ ਰਤੀਫ ਸਿੱਧੇ ਕਰਾ ਲਓ। ਯਾਰ ਤੂੰ ਮਿੱਠੇ ਦਾ ਫਾਈਨਲ ਕਰ ਤੂੰ। ਮਿੱਠਾ ਫੈਸਲ ਬੁਖਲਾ ਆ ਜਾਂਦਾ ਵਾ। ਕੋਈ ਨਹੀਂ, ਤੂੰ ਬੁਖਲਾਇਆ ਮਿੱਠੇ ਨੂੰ ਨਹੀਂ, ਪਹਿਲੇ ਮੇਰੇ ਨਾਲ 3 ਜਿੰਨਾਂ ਵਾਲੇ ਘਰ ਜਾਣਾ, ਉਸ ਤੋਂ ਬਾਅਦ ਫਿੱਲਾ ਹੋ ਕੇ ਫਿਰ ਮੈਂ ਤੁਹਾਡੇ ਵੱਲ ਜਾਣਾ। ਜਾਤੀ ਮੈਨੂੰ ਵੜ ਦੇਣ ਉਹ। ਤੁਸੀਂ ਨਾ ਕਿਦਨ ਜਿੱਦਾਂ ਦੇ ਜਿਹੜੇ ਸ਼ੋਅ ਕਰੇਗਾ, ਮੈਂ ਦੱਸੋ, ਮੈਂ ਘਰ ਮੀ ਆਪੂ ਨੂੰ ਸਾਰ ਮਿਲ ਮਿਲਾ ਕੇ ਨਾ ਆਪਣੀ ਇੰਨੀ ਜਿਹੀ ਗੱਠੜੀ ਬਣ ਕੇ ਲਿਆਉਂਗਾ ਕਿ ਮੈਨੂੰ ਪਤਾ ਬੇਟਾ ਸਾਹਿਬ 3 ਜਗ੍ਹਾ ਤੇ ਜਿਹੜਾ ਜਿੰਨਾਂ ਵਾਲੇ ਸ਼ੋਅ ਕਰਕੇ ਉਸ ਤੋਂ ਬਾਅਦ ਤੂੰ ਫ੍ਰੀ ਆ, ਉਸ ਤੋਂ ਬਾਅਦ ਮੈਂ ਤੂੰ ਟਾਈਮ ਭਾਈ ਉਸ ਤੋਂ ਬਾਅਦ ਵਾਲਾ ਟਾਈਮ ਲਾਇਆ। ਭਾਈ ਤੂੰ ਬਦਮਾਸ਼ ਹੋ ਕੇ ਕਰ, ਮੈਂ ਸਵੇਰੇ ਹੀ ਜਾਣਾ। ਇਧਰੋਂ ਮੈਨੂੰ ਚਾਂਸ ਨਹੀਂ ਮੈਂ ਪਾਟਾ ਪੂਟਾ ਨਹੀਂ ਜਿੰਨਾਂ ਦੇ ਕੋਲ ਲੈ ਕੇ ਜਾਣਾ। ਕੀ ਤੈਨੂੰ ਪਾਟਾ ਲੱਗਦਾ ਨਹੀਂ? ਨਹੀਂ ਉਹ ਨਹੀਂ ਲੈਂਦੇ, ਉਹਨਾਂ ਨਹੀਂ ਲੱਗਦਾ। ਉਹ ਕਹਿੰਦੇ ਭਾਈ ਸਾਨੂੰ ਸਹੀ ਦਾਣਾ ਦਿਓ। ਅਸੀਂ ਆਪ ਪਾੜਨਾ। ਉਹਨਾਂ ਨੇ ਪਹਿਲੇ ਤੈਨੂੰ ਤੋੜ ਕੇ ਵੀ ਵੇਖਣਾ ਵਾ। ਹਾਂਜੀ ਤੇਰੇ ਕੰਨ ਚੈੱਕ ਕਰਨੇ, ਫਿਰ ਜਿਨ੍ਹਾਂ ਦੇ ਨਾਲ ਤੇਰਾ ਮੈਂ ਆਮਣਾ ਸਾਹਮਣਾ ਸਾਡਾ ਹੋਣਾ, ਮੈਂ ਤੇਰੇ ਨਾਲ ਹੋਣਾ, ਅੱਗੇ ਮੈਂ ਹੋਣਾ। ਨਹੀਂ ਸੱਚ, ਤੂੰ ਅੱਗੇ ਹੋਣਾ, ਤੂੰ ਲੀਡ ਕਰਨਾ। ਗਾਚਾ ਕੱਢਣਗੇ, ਗਾਚਾ। ਉਹਨਾਂ ਨੇ ਇਹਨੂੰ ਕੁਝ, ਉਹਨਾਂ ਨੇ ਸਿਰਫ ਇਹਦੇ ਵਿੱਚ ਵੜਨਾ ਵਾ। ਵੈਲਕਮ। ਇਧਰ ਵਿੱਚ ਵੜਨ ਡਿਆ, ਉਹ ਮੇਰੇ ਮੋਤੀ ਪਰੋਣ ਡਿਆ, ਮੈਨੂੰ ਤਲਵਾਰਾਂ ਦੀ ਜੰਗ ਵਾ। ਸਾਡੀਆਂ ਦੋਵਾਂ ਸਮਝ ਨਹੀਂ ਆਉਂਦੀ ਮੈਂ ਕੀ ਆ ਯਾਰ। ਸਿਰਫ ਤੋਂ ਉਹਨਾਂ ਦੇ ਇੱਕ ਮੇਨ ਬੰਦੇ ਤੇ ਘੁੰਨਾ ਮਾਰ ਕੇ ਸੇ ਰੋਬੜਾ ਪਾਉਣਾ ਵਾ, ਉਹਨਾਂ ਨੇ ਹਾਰ ਮੰਨ ਲੈਣੀ। ਬਸ ਆਹ ਕੰਮ ਵਾ। ਮੇਨ ਉਹੀ ਜਿਹੜੇ 3 ਕਤਲ ਕੀਤੇ ਆ, ਉਹ ਮੇਨ ਆ। ਹਾਂਜੀ, ਜਿਹੜਾ ਜੇਲੋਂ ਛੁੱਟ ਕੇ ਆਇਆ। ਦੇਖ ਲੈ ਕਾਹਤੋਂ ਛੁੱਟ ਗਿਆ, ਕਿਹੜੇ ਚਵਲੇ ਜ਼ਮਾਨਤ ਕਰਾਈ ਉਹਨੇ। ਵਾਹ ਪਿਆ ਵਾ ਜੇਲਰ ਨੂੰ, ਉਹਨੂੰ ਫੂਕਿਆ। ਅਸੀਂ ਯਾਰੀ ਦੋਸਤੀ ਨਿਭਾਵਾਂਗੇ ਮਿੱਠੇ ਨਾਲ, ਸਾਨੂੰ ਆਰਡਰ ਲਾ ਤੂੰ ਬਸ ਬੱਚੇ ਸਕੂਲੇ ਛੱਡ ਆਈ, ਮੇਰੇ ਮਰਨ ਤੋਂ ਬਾਅਦ ਮੈਂ ਰਕਸ਼ਾ ਪਾ ਲੈਣਾ। ਤੂੰ ਬੱਚੇ ਸਕੂਲੇ ਛੱਡੀ ਆਉਂਦੇ ਮੇਰੇ ਯਾਰ। ਮਿੱਠੇ ਸੱਚ ਉਹਨਾਂ ਦੀ ਇੱਕ ਤਾਈ ਵੀ ਆ ਸਾਜੀ। ਉਹ ਵੀ ਫੇਰ ਲੱਗਿਆ ਪਹੁੰਚੀ ਨਹੀਂ ਉਹਦੇ ਤੱਕ। ਤੂੰ ਗੱਲ ਕੋਈ ਕੀਤੀ ਬੱਚੇ ਸਕੂਲੇ ਛੱਡ। ਕਰੋ ਤਾਂ ਇਹੀ ਕਿ ਉਹ ਭਾਈ ਠਹਿਰ ਜਾ, ਜਿਹੜੀ ਗੱਲ ਸੁਣ ਲਾ। ਤੂੰ ਪਹਿਲੇ ਆਊਟ ਹੋ ਗਿਆ, ਮੇਰੀ ਗੱਲ ਸੁਣ ਲਾ।
3 ਸ਼ੋਅ ਤੂੰ ਮੇਰੇ ਨਾਲ ਕਰਨੇ ਆ ਜਿੰਨਾਂ ਵਾਲੇ ਘਰਾਂ 'ਚ ਇੱਕ ਝਾਲ ਵਾਲੇ ਉਹ ਖੰਡਰਾਜ 'ਚ ਜਾ ਕੇ ਇੱਕ ਤੇਰੇ ਮਹੱਲੇ ਜਿਹੜਾ ਇਲਾਕਾ ਉੱਥੇ ਇੱਕ ਹੋਰ ਕਿੰਨੇ ਤੁਹਾਡੇ ਇਹਨੇ ਕਿਹਾ ਸੀ ਬਾਸ ਨੇ ਹਾਂਜੀ। 3 ਜਗ੍ਹਾ ਤੇ ਅਸੀਂ ਇੱਕ ਸ਼ੋਅ ਕਰਨਾ। ਉਸ ਤੋਂ ਬਾਅਦ ਭਾਜੀ ਉਹਦੇ ਕੋਲ ਟਾਈਮ ਆ, ਉਹਦਾ ਡੇਟ ਨਹੀਂ ਹੈਗੀ, ਕਾਪੀ ਚੈੱਕ ਕਰ ਲੈ, ਮੇਰੇ 3 ਸ਼ੋਅ ਲਿਖੇ ਉੱਤੇ। ਕਾਸ਼ੀ ਨੂੰ ਕਈ ਵਾਰ ਕੈਪਸੂਲ ਫੜਾਵੇ ਯਾਰ, ਉਹ ਮੇਰੇ ਕੀ ਹੋਇਆ ਵਾ ਤੈਨੂੰ? ਘਬਰਾਹਟ ਵਾਲਾ ਕੈਪਸੂਲ ਦਿੰਦਾ। ਉਹ ਮੇਰੇ ਵਾਲੀ ਜਿਹੜੀ ਜਗ੍ਹਾ ਨਾ ਜੇਨ ਵਾਲੀ, ਹਾਂਜੀ, ਉਹ ਉੱਥੇ ਬੱਚੇ ਦੀ ਲਾਸ਼ ਲੱਭੀ ਉਹ ਪਿਛਲੇ ਦਿਨਾਂ ਉਹ ਦੇ ਬੱਚਾ ਹੁਣ ਵੱਡਾ ਹੋ ਗਿਆ ਵਾ। ਠਹਿਰ ਜਾ, ਹੁਣ ਵੱਡੇ ਦੀ ਵੀ ਲੱਭੇਗੀ ਠਹਿਰ ਜਾ। ਰਾਜ ਉਹਨਾਂ ਦੀ ਇੱਕ ਤਾਈ ਆ, ਉਹ ਦੰਦੀ ਵੱਢ ਕੇ ਦੰਦਲ ਪਾ ਦਿੰਦੀ, ਉਹਦੀ ਚੀਜ਼ ਮਸ਼ਹੂਰ ਆ। ਹਾਂ ਕਈ ਬੰਦੇ ਹੁੰਦੇ ਨੇ ਉਹ ਦੰਦੀ ਵੜ ਕੇ, ਸਹੀ ਜੈਨੂਇਨ ਗੱਲ ਆ। ਨਹੀਂ ਤੇਰੇ ਤਾਏ ਨੇ ਜ਼ੋਂਬੀਅਲ ਕੀਤਾ ਯਾਰ। ਨਹੀਂ ਉਹਨਾਂ ਦੀ ਤਾਈ ਆ। ਹਾਜੀ ਦੰਦੀ ਵਰਗਾ ਵਾਰ ਕੋਈ ਨਹੀਂ ਹੈ, ਗੱਲਾਂ ਮਾਫੀ ਤੇ ਕਈ ਬੰਦੇ ਲੜਾਕੇ ਹੁੰਦੇ ਨੇ, ਉਹਨਾਂ ਨੂੰ ਬਿਮਾਰੀ ਹੁੰਦੀ ਹੈ, ਮੈਨੂੰ ਤਾਂ ਉਹ ਟੈਨਸ਼ਨ ਜਾਨ ਕੱਢ ਦਿੰਦੇ ਨੇ। ਨਹੀਂ ਜਗ੍ਹਾ ਉਹਦੀ ਆਪਣੀ ਮਰਜ਼ੀ ਕਿ ਆਪ ਦੱਸਣੀ ਪੈਂਦੀ, ਇੱਥੇ ਦਿਨ ਦੀ ਵੜਦੇ ਹੋ। ਆਪ ਹੀ ਉਹਨੇ ਬਦਲਣੀ ਆ। ਨਹੀਂ ਜਿਹੜੀ ਉਹਦੇ ਮੂੰਹ ਦੇ ਕੋਲ ਚੀਜ਼ ਜਗ੍ਹਾ ਪਈ ਉਹਨੇ ਉਹਨੂੰ ਫੜ ਲੈਣਾ। ਇੱਕ ਬੰਦੇ ਦਾ ਨੱਕ ਲਾਇਆ ਹੋਇਆ ਉਹਨੇ ਇੱਥੋਂ, ਨਾਲੋਂ ਹੀ ਲਾਤਾ ਹਾਂ ਨਾਲ ਲਾ। ਹਾਂਜੀ ਇਹ ਪਹਿਲੇ ਭਾਜਨ ਲੜਾਈ 'ਚ ਦੰਦੀ ਬਹੁਤ ਵੱਡਾ ਹਥਿਆਰ ਯਾਰ, ਜਾਨ ਹੀ ਕੱਢ ਦਿੰਦਾ ਅਗਲੇ ਦੀ, ਮਾਸ ਖਿੱਚ ਲੈਂਦੇ ਨੇ ਅਗਲੇ। ਇਹ ਤਾਈ ਪਤਾ ਨਹੀਂ ਪਹਿਲੇ ਸਰਕਸ਼ ਕੰਮ ਕਰਦੀ ਰਹੀ, ਐਟਮਾਂ ਕਰਨ ਕਦੇ ਨੱਕ ਲਾ ਦਿੰਦੇ ਕਦੇ ਕੁਝ ਲਾ ਦਿੰਦੀ। ਯਾਰ ਮਿੱਠੇ ਜਦੋਂ ਤੂੰ ਜਾਣਾ ਤੈਨੂੰ ਪਤਾ ਲੱਗ ਜਾਣਾ ਵਾ। ਮੈਂ ਤੇਰਾ ਨਾਂ ਲੈ ਬੈਠਾ, ਹੁਣ ਸਾਡੀ ਰਹਿੰਦੀ ਨੀਗੀ। ਕਾਲੂ ਸਾਹਿਬ ਪਤਾ ਕੀ ਗੱਲ ਆ, ਉਸ ਵੇਲੇ ਉੱਤੇ ਡਰੋ ਕਿ ਅਗਰ ਮਿੱਠੇ ਨੇ ਅੱਗੋਂ ਬਾਸ ਨੂੰ ਨਾਲ ਲੈ ਗਿਆ ਤੇ ਨਹੀਂ ਇਨਸ਼ਾਅੱਲਾ ਐਸਾ ਵਕਤ ਆਉਣਾ ਹੀ ਨਹੀਂ ਹੁੰਦਾ, ਖੈਰ ਕਰਕੇ ਇਨਸ਼ਾਅੱਲਾ ਸਾਰੀ। ਨਹੀਂ ਅਗਰ ਬਾਸ ਤੇ ਨਾ ਚਲ ਗਿਆ ਫਿਰ ਤੂੰ ਤੇ ਪਿੱਛੇ ਹੀ ਰਹਿਣਾ ਵਾ। ਤੇਰਾ ਸਿਰਫ ਤੇਰਾ ਕੱਟੀ ਬਾਹ ਕੇ ਤੇਰੇ ਕੋ ਡਿਗਣੀ ਆ, ਲੱਤ ਡਿਗਣੀ, ਇਹਨੇ ਵੱਡ ਸਿੱਟੀ ਜਾਣਾ ਤੇਰਾ। ਮੈਂ ਸਿਰਫ ਉਹਦੀ ਗੰਢ ਤੂੰ ਤੋੜਾ ਬਣਾਈ ਜਿਹੜਾ ਉਹ ਪਿੱਛੇ। ਹਾਂ ਤੋੜੇ ਬਣਾ, ਪੈਕਿੰਗ ਸ਼ੁਰੂ ਕਰ ਦੇਣੀ ਪਤਾ। ਕਾਲੂ ਅਬਾਸ ਬੱਬਰ ਚੂਈ ਆ। ਤੁਸੀਂ ਭਾਜੀ ਸ਼ੀ ਕਮਜ਼ੋਰ ਹੋਏ ਆ। ਹਾਂਜੀ ਕਿਆ ਬਤਾ ਮਿੱਠੇ ਤੂੰ ਤਿਆਰ ਹੋ। ਤੁਸੀਂ ਭਾਜੀ ਨੂੰ ਲੈ ਜਾਓ, ਭਾਜੀ ਆਪਣੇ ਹੱਥ ਖੜੇ ਆ, ਆਪਾਂ ਤਿਆਰ। ਇਹਦੇ ਵਾਸਤੇ ਪੈਂਟ ਕੋਟ ਪਾਉਣਾ ਬਣਾ ਲਈ ਵਾਸਤੇ। ਯਾਰ ਤੈਨੂੰ ਉਹਨਾਂ ਨੇ ਹੱਡ ਪੈਰ ਤੇਰੇ ਵੇਖ ਕੇ ਵੈਸੇ ਕੰਬੇ ਪਏ ਆ ਉਹ। ਨਹੀਂ ਹੁਣ ਮੈਂ ਉੱਥੇ ਮਿੱਟੀ ਹੇਠਾਂ ਜਾ ਕੇ, ਇਹ ਬੜਾ ਬੈਨੀਫਿਟ। ਲਾਈਵ ਚੱਲਣੀ ਲੜਾਈ ਲਾਈਵ। ਹਾਂ ਲਾਈਵ ਫੇਸਬੁੱਕ ਤੇ। ਹਾਂਜੀ 92 ਤੇ ਆਉਣੀ ਆ, ਦੇਖ ਲਈ। ਤੇਰਾ ਕੰਮ ਆ ਤੂੰ ਜਾ ਕੇ ਨਾ ਅੱਜ ਕੱਲ ਆ ਗਈ ਮਿਠਾਈਆਂ ਜੇ ਖਾਣਾ ਤੋਂ ਬਾਅਦ। ਇਹ ਕਰਨਾ ਕਿੱਦਾਂ ਮੈਂ ਸਿੱਖਿਆ ਹੀ ਨਹੀਂ, ਸ਼ੁਰੂ ਤੋਂ ਬਣਾਉਂਦਾ ਹੀ ਨਹੀਂ ਕਰਨਾ, ਕਦੀ ਅੱਜ ਤੱਕ ਕੀਤਾ ਯਾਰ ਅਸੀਂ ਸਾਦਾ ਸਪਰੈਡ ਹੱਥ ਜੁੜੇ, ਅਗਰ ਸਮਝ ਆਉਂਦੇ ਠੀਕ ਆ। ਯਾਰ ਤੂੰ ਜੱਗਾ ਫਿਲਮ ਵੇਖੇ ਨਾ ਸ਼ਾਨ ਸਾਹਿਬ ਦੀ, ਤੇ ਉਧਰ ਨੂੰ ਚਲਾ, ਤੇਰਾ ਮਾਹੌਲ ਬਣਿਆ ਹੋਏਗਾ। ਜਿੱਥੇ ਉਹ ਛੋਟਾ ਨਹੀਂ ਉਹਦਾ ਭਰਾ ਮਰਦਾ ਮੱਖਣ ਦਾ, ਹਾਂਜੀ ਉਹ ਮਰਦਾ ਤੇ ਉਹਦੇ ਕਾਤਲਾਂ ਕੋਲ ਬਾਰਿਸ਼ ਹੋ ਰਹੀ ਹੁੰਦੀ, ਤਾਂ ਦੇਖ ਕਹਿੰਦਾ ਚੱਲ ਓਏ ਮੇਰਾ ਕਾਕਾ। ਸ਼ਾਨ ਇੰਜ ਕਰਾ ਜਿਹੜੀ ਮੁੱਛ ਸ਼ਾਨ ਸਾਹਿਬ ਦੀ, ਤੇ ਉਹ ਜਿਹੜਾ ਕਰੈਕਟਰ ਅੱਗੋਂ ਕਹਿੰਦਾ ਓਏ ਕਾਕਾ ਚੱਲ ਮੇਰਾ ਪੁੱਤ ਨਿਕਲ ਚੱਲ। ਯਾਰ ਕੀ ਘਟਾਇਆ ਸ਼ਾਨ ਸਾਹਿਬ ਨੇ ਫਿਲਮ। ਨਹੀਂ ਮੈਂ ਜਗ੍ਹਾ ਨਹੀਂ ਵੇਖਣੀ, ਮੈਂ ਘਾਤਕ ਵੇਖੀ ਮਰੇਸ਼ਪੁਰੀ ਸਾਹਿਬ ਤਰ੍ਹਾਂ, ਮੈਨੂੰ ਪਤਾ ਉਹਨੇ ਮੈਨੂੰ ਯਾਰ ਜਦੋਂ ਤੂੰ ਆਏਗਾ ਨਾ, ਅਗਰ ਖੁਦਾ ਨਾ ਖਾਸਾ ਡੀਕੀ ਹੋ ਗਈ, ਮੈਂ ਵੀ ਇੱਥੇ ਬੈਠਾ ਕਾਂਗਾ ਅੱਲਾ ਦਾ ਮਾਲ ਸੀ, ਅੱਲਾ ਲੈ ਗਿਆ। ਸਾਜੀ ਪਿੱਛੋਂ ਟੈਨਸ਼ਨ ਹੈ ਬੱਚਿਆਂ ਦੀ, ਹਾਂ ਲੋ ਘਰ ਦੀ। ਇਸ ਗੱਲ ਤੋਂ ਕਹਿ ਰਿਹਾ ਸੀ। ਅਸੀਂ ਬੈਠੇ ਨਹੀਂ। ਤੂੰ ਕੀ ਕਰੇਗਾ ਮਤਲਬ ਉਹਨਾਂ ਨੇ ਸਾਜੀ ਸਕੂਲ ਸਾਡੇ ਜਾਣਾ, ਉਹਨਾਂ ਨੇ ਬੱਚੇ, ਸਾਡੇ ਭਤੀਜੇ ਭਾਣਜੇ ਨੇ, ਅਸੀਂ ਛੱਡ ਕੇ ਆਵਾਂਗੇ, ਲੈ ਕੇ ਆਵਾਂਗੇ। ਉਹ ਬੱਚੇ ਤੇਰੇ ਆਪਣੇ, ਤੇਰੇ ਕੋਲ ਜ਼ਾਤੀ ਜਿਹੜੇ ਉਹ ਜਾਣ ਹੀ ਰਹੇ ਅੱਛੇ ਤਰੀਕੇ ਨਾਲ, ਤੂੰ ਮੇਰੇ ਲੈ ਕੇ ਜਾਣੇ ਆ। ਯਾਰ ਮੈਨੂੰ ਪਤਾ ਹੁੰਦਾ ਨੇ ਇੰਜ ਕਰਨੀ, ਮੈਂ ਉੱਥੇ ਵੱਡੀਆਂ ਵੱਡੀਆਂ ਛੱਡਿਆ। ਮੈਂ ਕਿਹਾ ਉਹ ਦਿੱਦੀ ਫਿਲਮ ਤੇਰਾ ਬਾਹ ਵੀ ਕੱਢਦਾ ਵਾ ਮਿੱਠਾ, ਓਏ ਜਿਹਦਾ ਤੁਸੀਂ ਦੇਵਲ ਕੱਢਦਾ ਬਾਹ। ਹੁਣ ਨਹੀਂ ਕੱਢਦਾ, ਉਹ ਇੱਕ ਮੌਸਮ ਹੁੰਦਾ ਵਾ, ਉਹ ਸਿਰਫ ਕਦੀ ਦਾਲ ਵਾਸਤੇ ਕੱਢ ਲਈ, ਕਦੀ ਨਾਨ ਵਾਸਤੇ ਕੱਢ ਲਈ, ਉਹ ਵਾ ਮੇਰੀ ਨਹੀਂ ਬਾਤ। ਲੜਾਈ ਇੱਕ ਸ਼ਾਇਦ ਰਹਿ ਗਈ, ਸਾਜੀ ਇਦਾਂ ਬਾਹਰ ਨਿਕਲ ਸਕਦੀ ਵੈਸੇ ਪ੍ਰੈਕਟੀਕਲ। ਨਹੀਂ ਉਸਤਾਦ ਜੀ ਸਿਰਫ ਜੋਰ ਨਿਕਲ ਸਕਦਾ ਵਾ। ਤੇ ਜ਼ੋਰ ਹੈ ਨਾ, ਤੁਸੀਂ ਜ਼ੋਰ ਲਾ ਕੇ ਕੱਢ ਦੋ। ਜੀ ਮਾਸ ਜਿਹੜੇ ਮੈਂ ਕਹਿੰਦਾ ਅਗਲੇ ਕੱਢ ਦਿੰਦੇ। ਲੇਕਿਨ ਗਲਤ ਹਰਕਤ ਆ ਨਾ ਉਸਤਾਦ ਜੀ। ਹੁਣ ਉਹ ਵਿਚਾਰਾ ਨਵੀਆਂ ਜਰਸੀਆਂ ਵੀ ਖਰਾਬ ਹੋ ਗਈਆਂ, ਕਿੰਨਾ ਪਾਉਣੀ ਜਰਸੀਆਂ 200 ਕਿਲੋ 300 ਕਿਲੋ 400 ਕਿਲੋ ਵਜ਼ਨ ਚੁੱਕ ਲੈਂਦੇ ਇਹਨਾਂ ਹੱਥਾਂ ਨਾਲ ਬਾਹਾਂ ਨਾਲ, ਥੱਲੇ ਜਿਹੜਾ ਬਾਹ ਖਿੱਚ ਤੇ ਉਹ ਤੇਰੇ ਅੱਜ ਲੱਤ ਰੱਖ ਕੇ, ਤੇ ਉਹ ਤੇਰੀ 100 ਕਿਲੋ ਜਿੰਨਾ ਉਹਦਾ ਵਜ਼ਨ ਲੱਗ ਜੂ, 150 ਕਿਲੋ ਜਿੰਨਾ ਲੱਗ ਜੂ, ਸਾਈਂ ਖਿੱਚ ਦਿੰਦੇ ਅਗਲੇ। ਜੇ ਉਹ ਉਹਨਾਂ ਦੇ ਵੀ ਇੱਕ ਹੈਗਾ ਸਾਜੀ, ਕਹਿੰਦੇ ਉਹ ਦੋ ਸਾਰੇ ਇਹਨਾਂ ਸੀ ਪਾਏ ਜਾਣ ਡਏ ਚਮੜਾ ਜਿਹਾ, ਤੂੰ ਕਿੱਥੇ ਕੀਤਾ ਵਿਆਹ ਹੈ ਤੇਰੇ ਕਹਿੰਦੇ ਕਿਹੜੇ ਮਾਰੇ ਆ, ਆਪ ਤੁਸੀਂ ਕਿੱਦਾਂ ਦੇ ਆ, ਲੈ ਵਜਨ ਚੁੱਕਣ ਵਾਲਾ ਵੀ। ਤੁਸੀਂ ਨਹੀਂ ਟੈਨਸ਼ਨ ਲੈਣੀ, ਤੁਸੀਂ ਪਤਾ ਕੀ ਉਹਦੀ ਅੱਖਾਂ ਮੈਂ ਦੇਖ ਰਿਹਾ ਲਾਲ ਹੋ ਰਹੀਆਂ ਮਿੱਠੇ ਨਾਕਾਂ। ਮੈਨੂੰ ਇਹਦਾ ਕਿਉਂ ਲੱਗਣਾ, ਅੱਧਾ ਮੈਂ ਕੰਮਣ ਡਿਆ, ਬਹੁਤਾ ਉਹ ਕੰਮਣ ਡਿਆ, ਉਹਦਾ ਕੰਮ ਆ ਮੇਰਾ ਲਾਉਣ ਡਿਆ। ਨਹੀਂ ਉਹ ਅਥਰਾ ਹਾਨੋ ਆ। ਉਹੀ ਓ ਯਾਰ ਲਾਈਵ ਚੱਲਣੀ ਹੈ ਨਾ, ਤੇ ਮੈਨੂੰ ਲਿੰਕ ਸੈਂਡ ਕਰੀ। ਅੱਛਾ ਇੱਕ ਆ ਸਾਜੀ ਮੈਂ ਰਿਲੈਕਸ ਬੈਠਾ, ਉਹਦਾ ਪੱਟ ਥਲੋਂ ਆਇਆ ਕਰਨ ਡਿਆ ਵਾ। ਲੋ ਜੀ, ਗੁੱਸੇ ਨਾਲ, ਇਹ ਗੁੱਸੇ ਦੀ ਫੀਲਿੰਗ ਆ। ਇੱਕ ਸਾਜੀ ਉਹਨਾਂ ਚ ਬੰਦਾ ਵਾ, ਉਹ ਪਲੇਟਾਂ ਮਾਰਦਾ ਵਾ ਥੈਂ 4 ਪਲੇਟਾਂ ਜਾਂਦੀਆਂ ਵਾ, ਕੈਸੀ ਗੱਲ? ਧੋਣ ਲਾ ਕੇ ਵਾਪਸ ਫੇਰ ਜਾਂਦੇ। ਉਹ ਮਿੱਠੇ ਤੂੰ ਬਹਿ ਜਾਣਾ ਵਾ, ਮੈਂ ਤਾਂ ਮਿੱਠੇ ਨੂੰ ਕੀ ਸਮਝਦਾ ਉਸਤਾਦ ਜੀ? ਇੰਜ ਅੱਛਾ ਅੱਗੋਂ ਨੂੰ ਤਰੀਕੇ ਵੀ ਦੱਸ ਰਿਹਾ ਵੀ ਬਚਣਾ ਕਿੱਦਾਂ। ਹਾਂ ਕਹਿੰਦਾ ਤੂੰ ਬਹਿ ਜਾਣਾ, ਉਹਨੂੰ ਕਹ ਪਲੇਟਾਂ 2 ਕਰ ਲਾ। ਨਹੀਂ ਉਹਦਾ ਰਿਕਾਰਡ ਆ, 4 ਪਲੇਟਾਂ ਨਾਲ ਖੇਡਦਾ ਸੀ ਉਹ। ਯਾਰ ਤੂੰ ਲਿਆ ਉਹਨਾਂ ਨੂੰ ਮਿੱਠਾ ਵੀ ਉਸਤਾਦ ਜੀ ਹੱਥ ਛੰਡ ਕੇ ਗੋਲੀ ਚਲਾਉਂਦਾ, ਉਹ ਐ ਜਾਂਦੀ, ਜਿੰਨੂੰ ਵੱਜਣੀ ਹੋਵੇ ਉਹਨੂੰ ਭਾਈ। ਅੱਛਾ ਐ ਕਰਕੇ ਹਾਂਜੀ ਹੱਥ ਛੱਡ ਕੇ। ਤੂੰ ਕਿਤੇ ਮੇਰੀ ਲੜਾਈ ਤਾਵਾਂ 'ਚ ਵੇਖੀ ਆ, ਪਲੇਟਾਂ ਮਾਰਨ ਦੇ ਆ ਮਿੱਠਾ, ਤੇ ਨਾਲ ਚਮਚੀਆਂ ਵੀ ਜਾਣ ਪਈਆਂ। ਆ ਪੂਰਾ ਡਿਨਰ ਸੈੱਟ ਗਿਆ ਵਾ। ਉਸਤਾਦ ਜੀ ਇਹਨਾਂ ਨੇ ਨਾ ਮਿੱਠੇ ਦੇ ਇੱਕ ਬੰਦਾ ਮਾਰਨਾ ਸੀ, ਤੇ ਗੋਲੀ ਇੱਕ ਸੀ ਤੇ ਬੰਦੇ 2 ਸੀ। ਇਹ ਹਾਂਜੀ ਤੇ ਇਕੱਠੇ ਸੌਣਾ ਪਿਆ। ਉਹਨੇ ਵਿੱਚ ਛੁਰੀ ਰੱਖ ਕੇ ਗੋਲੀ ਚਲਾਈ, ਉਹ ਵਿੱਚੋਂ 2 ਟੋਟੇ ਹੋ ਗਏ ਦੋਵਾਂ ਦੇ। ਓਏ ਮਿੱਠੇ ਇੱਕ ਸਾਜੀ ਬੰਦਾ ਵਾ, ਉਹ ਭਾਈ ਤਾਮਲ ਚ ਲੜਾਈ ਹੋਈ ਤੇ ਹਾਂਜੀ,
ਪਹਿਲੇ ਬੰਦੇ ਕੋ ਮੈਨੂੰ ਮਾਫੀ ਕਰ ਲੈਂਦੇ, ਦੂਜਾ ਬਾਅਦ ਚ ਇੱਕ ਦੱਸੇ। ਲੜਾਈ ਬਾਦਲ ਭਾਜੀ ਮੇਰੇ ਨਾਲ 3 ਸ਼ੋਅ ਕਰਕੇ ਜਾਣ ਦੇਣਾ ਮੈਂ ਜਿੰਨਾ ਵਾਲੇ। ਅੱਜ ਨਹੀਂ ਜਦੋਂ ਵੀ ਕਰਨਾ ਉਹ 3 ਪਹਿਲੇ ਕਰਕੇ ਫਿਰ ਤੁਸੀਂ ਜਾਣਾ। ਅੱਲਾ ਉਹਨਾਂ ਖੈਰ ਦੀ ਤੁਸੀਂ ਕੱਲ ਮੇਰੇ ਨਾਲ ਪਹਿਲੇ ਡੇਟ ਮੁੱਕੀ, ਕਾਲੂ ਸਾਹਿਬ ਤੁਹਾਡੀ ਮਿਹਰਬਾਨੀ ਹੈ। ਚਲੋ ਓਕੇ ਕਰੋ, ਉਹਨਾਂ ਜਗ੍ਹਾ ਮਹੱਲੇ 'ਚ ਨਹੀਂ ਜਾਣਾ ਯਾਰ ਭਾਈ। ਮੈਂ ਰਜ਼ਾਮੰਦ ਨਹੀਂ, ਹਰ ਪਾਸੇ ਮੈਨੂੰ ਬੁੱਕ ਕੀਤਾ ਹੋਇਆ। ਇਹਦੇ ਇੱਕ ਜਿੰਨਾ ਵਾਲਾ ਇੱਕ ਲੜਾਈ ਵਾਲਾ, ਇੱਕ ਜਿੰਨਾ ਵਾਲਾ ਇੱਕ ਲੜਾਈ ਵਾਲਾ। ਇਦਾਂ ਕਰ ਲਓ, ਸਟੈਪ ਵਾਈਜ਼ ਕਰ ਲਓ। ਇਹ ਸ਼ੋਅ ਚ ਕੱਲਾ ਦਾਨਿਸ਼ ਹੀ ਚਾਹੀਦਾ ਤੁਹਾਨੂੰ, ਜਿਨ੍ਹਾਂ ਜਿੰਨਾ ਵਾਲੇ ਚ? ਹਾਂਜੀ ਜਿੰਨਾ ਵਾਲੇ ਉਸਤਾਦ ਜੀ ਮਿੱਠੇ ਨੂੰ ਆਮ ਨਾ ਸਮਝੋ, ਇਹਦਾ ਪਹਿਲੇ ਨਾਮ ਮਿੱਠਾ ਜਿਗਰਾਪੁਰੀਆ ਸੀ। ਉਹ ਭਾਈ ਤੂੰ ਪਾਸ ਮੇਰਾ ਉਹ ਪੜਨਾ ਸ਼ਨਾਤੀ ਕਰ। ਉਹ ਇੱਕ ਲੜਾਈ ਚ ਛਾਲ ਮਾਰ ਕੇ ਗਿਆ, ਉੱਤੋਂ ਐਂਟਰੀ ਮਾਰੀ ਉਸਤਾਦ ਜੀ, ਇੰਜ ਛਾਲ ਮਾਰੀ ਹੈ ਗੱਡੀਆਂ ਦੇ ਟਾਇਰ ਨਿਕਲ ਕੇ ਉਹ ਗਏ, ਸ਼ੀਸ਼ੇ ਟੁੱਟ ਕੇ ਗੱਡੀਆਂ ਦੇ। ਉਹ ਤੇਰੇ ਕੋਲ ਕੇਲਾ ਹੁੰਦਾ ਸੀ ਜਿਹ ਚੋਂ ਗੋਲੀਆਂ ਨਿਕਲਦੀਆਂ। ਹਾਂਜੀ ਉਹ ਕਿੱਥੇ ਆ? ਉਹ ਕਿਲਾ ਮੇਰੇ ਮਾਮੂ ਲੈ ਗਏ, ਉਹਦੀ ਬਹੁਤ ਲੱਗਦੀ ਸੀ ਨਾ ਪਿੰਡ ਦੇ ਵਿੱਚ। ਉਹਨਾਂ ਨੇ ਚਿਤਰੀ ਵਾਲਾ ਉਹਨੂੰ ਪਤਾ ਕਰਕੇ ਲੈਣਾ ਦੇਤਾ, ਹੁਣ ਢਿੱਲੀਆਂ ਗੋਲੀਆਂ ਹੋ ਗਈਆਂ। ਇੱਕ ਇਹਦਾ ਰਿਸ਼ਤੇਦਾਰ ਇਹਨੂੰ ਬੋਲਿਆ, ਫਿਰ ਇਹ ਕੇਲਾ ਖਾ ਗਿਆ। ਨਹੀਂ ਮਿੱਠਾ ਜੀ ਇੱਕ ਬੰਦਾ ਥਾ ਜੋ ਸਾਈਕਲ ਚੱਕ ਕੇ ਮਾਰ ਉਹ ਸਾਲਿਆ ਕਿਨੇ ਪੂਰਾ ਮਹੱਲਾ ਹੀ ਗਣਾ ਗੋਂਡਿਆ। ਮੈਨੂੰ ਤਾਂ ਪੁੱਛ ਲਾ ਮੈਂ ਕਿਹਨੇ ਲੜਨਾ ਵਾ। ਪਹਿਲੇ 2 ਠੀਕ ਸੀਗੇ ਬਸ, ਉਹ 12 ਜਣੇ ਆ, 12 ਜਣੇ ਆ ਤੇ ਕੀ ਹੋ ਗਿਆ ਯਾਰ ਤੈਨੂੰ ਯਾਰ ਨਹੀਂ ਯਾਦ ਸੇ ਆਤੀ ਉਧਰੋਂ ਦਰਜਨ ਤੋਂ ਮੈਂ ਕੱਲਾ ਲੜਾਈ ਬਣਦੀ ਭਲਾ। ਨਹੀਂ ਬਣਦੀ 6 ਕਰ ਲਈਏ। ਉਤੋਂ ਕੱਲਾ ਕੱਲਾ ਜਿਹੜਾ ਉਹਦੇ ਕੋਲ ਲੈਣਾ ਦਾ ਵੈਰਾਈਟੀ ਆ ਆਪਣੀ। ਇੱਕ ਥਾ ਜੀ ਗੁੱਲੀ ਡੰਡੇ ਦਾ ਟੁੰਡ ਲਾਉਂਦਾ, ਜਿੰਨੀ ਦੇਰ ਟੁੰਡ ਜਾਣਾ ਉਨੀ ਦੇਰ ਘਸੀੜ ਕੇ ਲੈ ਜਾਣਾ ਲੈ ਲਾ ਬਾਜੀ। ਇੰਜ ਲੱਤਾਂ ਤੋਂ। ਉਸਤਾਦ ਜੀ ਮੈਂ ਜਾਣਦਾ ਭਾਈ ਮਿੱਠੇ ਨੂੰ, ਭਾਈ ਮਿੱਠੇ ਕੋਲ ਇੱਕ ਬੂਟ ਆ, ਦੇਦਾ ਵਾ 5 ਬੰਦੇ ਖੜੇ ਆ, ਇਦਾਂ ਕਰਕੇ ਪੈਰ 'ਚੋਂ ਬੂਟ ਕੱਢਦਾ ਵਾ, ਉਹ 5 ਬੰਦਿਆਂ ਦੇ ਵੱਜ ਕੇ ਫਿਰ ਉਹਦੇ ਪੈਰ 'ਚੋਂ ਆ ਜਾਂਦਾ ਵਾ। ਉਹ ਮੈਂ ਨਹੀਂ ਉਹ ਉਹ ਕਿੱਥੇ ਬੂਟ? ਉਹ ਹੀਰੋ ਆ ਫਿਲਮ ਦਾ ਕੰਮ ਕਰੋ, ਮੇਰੇ ਤੇ ਪਾਉਂਦਾ ਬੂਟ। ਮੇਰੇ ਕੋਲ ਤਾਂ ਬੂਟ ਹੀ ਕੋਈ, ਮੇਰੇ ਕੋਲ ਤਾਂ ਬੂਟ ਹੋ ਜਿਹਨਾਂ ਬੂਠਾ ਬਾਹਰ ਆਉਂਦੇ। ਤੇਰੇ ਕੋਲ ਸਾਈਕਲ ਹੈਗਾ ਜਿਹਦੇ ਨਾਲ ਗੋਲੀਆਂ ਰੋਕਦੀਆਂ ਚੱਕੇ ਨਾਲ? ਮੇਰਾ ਹੈਗਾ ਸੀ, ਤੇਰੇ ਕੋਲ ਕਿੱਥੇ ਗਿਆ? ਸਵਾਏ ਮਾਂ ਦੀ ਦੁਆ ਤੋਂ ਕੁਝ ਨਹੀਂ ਹੈ। ਉੱਤੇ ਹੁਣ ਇਹਦਾ ਤਾਇਆ ਚੱਕਾ ਕਿੱਥੇ ਆ? ਤਾਇਆ ਫੇਰੀ ਲਾਉਂਦਾ ਉੱਤੇ। ਅਸਤਾ ਜੀ ਪਿੱਛੇ ਦੇ ਪੈਰ ਮਾਰਿਆ, ਉਹ ਜਿਹੜਾ ਨੂੰ ਨਹੀਂ ਕਹਿੰਦੇ ਆ ਕੱਢ ਕੇ, ਉਹ ਸਾਰਿਆਂ ਨੂੰ ਵੱਜ ਕੇ ਇਹਨੂੰ ਵੀ ਆਣ ਕੇ ਵੱਜਣ ਦਿਆ ਵਾ। ਹਲੇ ਤੇ ਭਾਈ ਮਿੱਠਾ ਬੜਾ ਇਹਨੂੰ ਵੱਜ ਕੇ ਜਾ ਕੇ ਦੁਸ਼ਮਣ ਦੇ ਪੈਰ 'ਚ ਪੈ ਗਿਆ, ਉਹਦੀ ਟਾਈਮਿੰਗ ਖਰਾਬ ਹੋ ਗਈ। ਉਹ ਕਿੱਦਾਂ ਅਪਡੇਟ ਹੋਣਾ ਨਾ ਵਾਪਸ। ਲੈ ਗਿਆ ਮਿੱਠੇ ਨੂੰ, ਜਿੰਨੀ ਮਰਜ਼ੀ ਉੱਥੇ ਗੋਲੀ ਚੱਲੇ ਉਸਤਾਦ ਜੀ, ਮੈਟ੍ਰਿਕਸ ਫਿਲਮ ਤਰ੍ਹਾਂ ਬਚਦਾ। ਯਾਰ ਮੈਂ ਤੈਨੂੰ ਦੱਸਦਾ ਵਾਂ, ਤੈਨੂੰ ਮੈਂ ਇੱਕ ਸੀਨ ਭੇਜਾਂਗਾ ਛੋਟਾ ਜਿਹਾ ਮਿਥਨ ਸਾਹਿਬ ਦਾ, ਤੂੰ ਉਹਨੂੰ ਕਾਪੀ ਕਰਨਾ। ਇਹ ਜਿਹੜੇ 12 ਬੰਦੇ ਨਾ ਤੂੰ ਇੰਜ ਸਾਈਡ ਤੇ ਖਿਲਾ ਲੈਣੇ, ਉਹ ਜਦੋਂ ਸਾਰੀਆਂ ਚੀਜ਼ਾਂ ਤੇਰੇ ਮਾਰਨ ਨਾ, ਜਦੋਂ ਕੋਲ ਆ ਜਾਏ ਨਾ ਤੂੰ ਇੰਜ ਕਰਨਾ ਬਸ, ਉਹਨਾਂ ਦੇ ਜਾ ਕੇ ਠਾ ਨਹੀਂ ਜੇ ਮੇਰੇ ਕੋਲ ਟਾਈਮਿੰਗ ਆਊਟ ਹੋ ਗਈ, ਕੋਈ ਇੱਕ ਅੱਧੇ ਸਕਿੰਟ ਦਾ ਫਰਕ ਪੈ ਗਿਆ ਫੇਰ ਕੋਈ ਨਹੀਂ, ਫਿਰ ਵੱਜ ਗਏ। ਫਿਰ ਤੁਸੀਂ ਇੱਧਰ, ਮੈਂ ਇੱਥੇ ਹੀ ਜਾਣਾ ਵਾ, ਨਹੀਂ ਇੱਥੇ ਆਪ ਕਰਨਗੇ ਫਿਰ। ਤੂੰ ਰੈਸਲ ਕਰਨੇ ਪਹਿਲੇ ਘਰ। ਅੱਛਾ ਪਹਿਲੇ ਬਦਮਾਸ਼ ਇਕੱਠੇ ਕਰਾਂਗਾ ਭਾਜੀ, ਹਫਤਾ ਰਿਹਰਸਲ ਕਰਨੀ ਨਹੀਂ, ਹੈ। ਘਰ ਤੇ ਸਾਡੀ ਲੜਾਈ ਸਬੀਨਾ ਚ ਹੋਣੀ ਆ। ਘਰ ਭਰਾ ਭਤੀਜੇ ਖਿਲਾਰ ਕੇ ਜੁੱਤੀਆਂ ਮਾਰੋ ਨਾ ਇਹਨਾਂ ਹੈਗਾ। ਦੀ ਵੀ ਇਹੀ ਉਸਤਾਦ ਜੀ ਭਾਈ ਮਿੱਠੇ 'ਚ ਤਾਕਤ ਬੜੀ ਆ। ਉਹ ਤੂੰ ਕਿੱਥੇ ਦੇਖ ਲਿਆ ਮਾਮਾ ਓਏ? ਤੂੰ ਮੈਂ ਕਿੱਥੋਂ ਤਾਕਤ ਵੇਖ ਲਈ? ਮੈਂ ਇੱਕ ਵਾਰੀ ਵੇਖਿਆ ਅੱਗੋਂ ਕਾਰ ਆਂਡੀ ਜੀਪ ਟੈਪ ਵੱਡੀ, ਇਹਨਾਂ ਨੇ ਐ ਕਰਕੇ ਗੌਰ ਨਾਲ ਵੇਖਿਆ ਕਿ ਵੀਰ ਜੀਪ ਆ ਰਹੀ ਆ, ਇਹਨੇ ਇਦਾਂ ਕਰਕੇ ਟਾਇਰ ਨੂੰ ਪੈਰ ਮਾਰਿਆ ਵਾ, ਤੇ ਉਹ ਜੀਪ ਨਾ ਇਦਾਂ ਜਿੱਦਾਂ ਟਾਇਰ ਨਹੀਂ ਮੁੜ ਜਾਂਦੇ, ਉਹ ਇਦਾਂ ਮੁੜ ਕੇ ਘੁੰਮਣ ਦੀ, ਤੇ ਹੁਣ ਘੁੰਮਦੀ ਗੱਡੀ ਵੇਖਣ ਦੇ, ਇਹਨੇ ਵਿੱਚੋਂ ਬੰਦਾ ਕੱਢ ਲਿਆ। ਓਏ ਹਾਂ, ਮੈਂ ਵੀ ਦੇਖਿਆ ਹੈਗੀ ਇਹ ਠੀਕ ਹੈਗਾ। ਔਰ ਰਚਨੀਕਾਂਤ ਸਾਹਿਬ, ਰਚਨੀ ਮਿੱਠਾ ਨਹੀਂ, ਨਹੀਂ ਅਜੇ ਦੇਵਗਨ ਅਜੇ ਦੇਵਗਨ ਨੇ ਕੀਤਾ ਹਾਂ, ਮਿੱਠਾ ਦੇਵਗਨ ਨਹੀਂ, ਉਹ ਹੋਰ ਮੈਂ ਸਾਹਿਬ ਉਸਤਾਦ ਜੀ ਲੜਾਈ ਦੇਖੀ, ਇਹ ਜੀਪਾਂ ਤੇ ਬੰਦੇ ਪਿੱਛੇ ਪਏ, ਮਿੱਠੇ ਦੇ ਮਿੱਠਾ ਕੱਲਾ ਮੋਟਰਸਾਈਕਲ ਤੇ ਜਾ ਰਿਹਾ, ਇਹਨੇ ਐ ਕਰਕੇ ਹੈਲਮਟ ਲਾ ਕੇ ਗੱਡੀ ਦੇ ਟਾਇਰ 'ਚ ਸੁੱਟਿਆ, ਉਹ ਸਾਰੀਆਂ ਦੀ ਬਾਜ਼ੀ ਪੈ ਗਈ। ਅਬਰਾਹਮ ਤੂੰ ਹੈਲਮਟ ਕਿੱਥੇ ਤੇਰੇ ਕੋਲ ਹੁੰਦਾ ਸੀ? ਉਹ ਹੈਲਮਟ ਹੁਣ ਮੇਰੇ ਕੋਲ ਮਾਮਾ ਕਸਮ ਲੈ ਲਓ ਕੋਲੋਂ ਪਾਉਣ ਡਏ ਆ। ਮੈਂ ਵੇਖੀ ਤੂੰ ਲੜਾਈਆਂ ਦੇਖੀ ਜਾਣਾ, ਤੂੰ ਮੈਨੂੰ ਕਹਿੰਦਾ ਮੈਂ ਸਿੱਧਾ ਘਰ ਜਾਣਾ ਵਾ। ਓਏ ਤੈਨੂੰ ਮੈਂ ਇੱਕ ਫਿਲਮ ਭੇਜਾਂਗਾ, ਤੂੰ ਸਿਰਫ ਸਨੇਕ ਸਟਾਈਲ ਸਿੱਖਣਾ ਵਾ ਮਿਥਨ ਸਾਹਿਬ, ਜਿੰਨੇ ਮਰਜ਼ੀ ਬੰਦੇ ਹੋ ਲੱਗੇ। ਉਲਟ ਕੇ ਮਾਰਨਾ। ਹਾਂ ਇਹ ਵੱਡਾ ਕੰਮ ਆ, ਲੱਤ ਤੇ ਹਨਾ, ਮੈਂ ਕਹਿੰਦਾ ਤੇਰੇ ਕੋਲ ਥਰ ਤੈਨੂੰ ਕੁੱਟਣਗੇ। ਹਲੇ ਇਹ ਤੁਹਾਨੂੰ ਵੈਸੇ ਕਰਨ ਡਿਆ ਵੇ, ਉਂਗਲੀ ਕਢਾ ਲਵੇ ਨਾ ਤੇ ਅਗਲੇ ਦੇ ਇੱਥੇ ਪਰੋਦਾ। ਹਾਂ ਸਹੀ ਗੱਲ। ਓਏ ਖੜੀ ਹੁੰਦੀ ਨਹੀਂ, ਅਕੜਾ ਮੈਂ ਕਿੱਦਾਂ ਲੈਣੀ ਆ? ਇਹ ਬੇਸਹਾਰਾ ਹੈ, ਖੜੀ ਨਹੀਂ ਹੁੰਦੀ, ਤੂੰ ਕਿਹੜਾ ਅਕੜਾ ਲੈਣੀ ਆ? ਇਹ ਮਿੱਠਾ ਜੋ ਕਹਿੰਦੇ ਸਾਡੇ ਤੋਂ ਜਿੱਤ ਗਿਆ ਪਾਈਆ ਕੀਮਾ ਬਤੌਰ ਨਾਮ ਦਿੱਤਾ ਜਾਏਗਾ ਤੈਨੂੰ। ਆ ਨਾਮ ਦੇਖ ਲਓ। ਠੀਕ ਆ, ਤੂੰ ਉਹ ਲੈ ਕੇ ਜਾਣਾ ਘਰ। ਨਹੀਂ ਅਸੀਂ ਭੁੱਖੇ ਨਹੀਂ ਹੈਗੇ ਭਾਈ ਕੀਮੇ ਦੇ। ਵੀ ਲੜਾਈ 6-6 ਓਵਰਾਂ ਦੀ ਜੇ ਜਿੱਤ ਕੇ ਤੇ ਪਾਈਆ ਕੀਮਾ ਪਾਈਆ ਆ ਦੱਸ। ਉਸਤਾਦ ਜੀ ਨਾੜ ਵਾਲੇ ਚੌਂਕ 'ਚ ਭਾਈ ਮਿੱਠੇ ਦੀ ਲੜਾਈ ਹੋਈ, ਤੇ ਹੁਣ ਭਾਈ ਮਿੱਠੇ ਵਾਲ 15-16 ਬੰਦੇ ਆ ਰਹੇ ਇੰਜ ਘੂਰੀਆਂ ਪਾਉਂਦੇ, ਉਹਨੇ ਦੇਖਿਆ ਚੌਂਕ ਦੇ ਵਿੱਚ ਗਲੋਬ ਲੱਗਾ ਹੋਇਆ ਸੀ ਵੱਡਾ ਲੋਹੇ ਦਾ, ਵਾਵਾ ਇੰਨਾ ਥੱਲੇ ਸੀਗਾ, ਇਹਨੇ ਇੰਜ ਕਰਕੇ ਉਹਨਾਂ ਦੇ ਹੁਣ ਤੱਕ ਨਾ ਉਹ ਪੁੱਟ ਲਿਆ, ਹੁਣ ਕਿ ਉਹਦੇ ਨਾਲ ਠੱਪ ਤੂੰ ਗਲੋ ਕਿੱਥੇ ਹੁਣ? ਉਹਨਾਂ ਗਲੋਬ ਪਟਿਆ ਸੀ ਮੈਂ, ਉਹ ਕਾਰਪੋਰੇਸ਼ਨ ਵਾਲੇ ਪੈ ਗਿਆ ਮੈਨੂੰ, ਉਹ ਗਲੋਬ ਸਰਕਾਰੀ ਸੀਗਾ, ਅੱਜ ਕਰਕੇ ਮੈਂ ਪਟਿਆ ਵਾ, ਉਹਨੇ ਮੈਨੂੰ ਅੰਦਰ ਕਰਾਤਾ। 6 ਦਿਨ ਅੰਦਰ ਰਹਿ ਕੇ ਆਇਆ ਫਿਰ, ਤੇ ਗਲੋਬ ਲਵਾ ਕੇ ਤਾਂ ਗਲੋਬ ਮੈਂ ਲਵਾ ਕੇ ਤੇ ਨਵਾਂ ਆਪਣੇ ਮੇਰੇ ਘਰ ਵਾਸ਼ਰੂਮ ਬਲਬ ਹੈ ਨਹੀਂ, ਉੱਥੇ ਮੈਂ ਗਲੋਬ ਲਵਾ ਦਿੱਤਾ। ਉਹ ਹਾਲਾਂਕਿ ਗਲੋਬ ਟੁੱਟਣ ਵਾਲਾ ਹੀ ਸੀਗਾ, ਮੈਂ ਨਾ ਵੀ ਛੇੜਦਾ ਨਾ ਡਿੱਗ ਜਾਣਾ ਸੀ, ਉਹ ਮੇਰੇ ਤੇ ਪਾਤਾ ਉਹਨੇ। ਬੱਸ ਦੀ ਲੜਾਈ ਹੋਈ। ਅੱਛਾ ਨਹੀਂ ਇਤਨਾ ਹੋਇਆ, ਇਹਨੂੰ ਪੁੱਟਦਾ ਰਿਹਾ, ਉਹ ਵਾਵਾ ਹੀ ਮਜ਼ਬੂਤ ਸੀ, ਇਹਨੇ ਢਿੱਲਾ ਜਿਹਾ ਕੀਤਾ, ਉਹਦੀ ਦਿਨ ਸਿਰ ਤੇ ਆ ਗਏ, ਉਹ ਇਹ ਇੰਜ ਕਰ ਰਿਹਾ, ਉਹਨੂੰ ਮੁੱਕੇ ਮਾਰ। ਮੇਰੇ ਨਾਲ ਛੱਡ ਕੇ ਕਹਿੰਦਾ ਤੁਹਾਡੀ ਕਿਸਮਤ ਚੰਗੀ ਹੈ, ਪੁੱਟਿਆ ਨਹੀਂ ਹੈ। ਵੇ ਤੈਨੂੰ ਲਾਇਕਾ ਪਤਨੀਆਂ ਮੈਂ ਖਲੋਤੇ ਆ ਕਰਕੇ ਉਹਨੇ ਕਿਹਾ ਤੂੰ ਪੁੱਟ ਲਾ ਸੇ ਖਲੋਤੇ ਤੇ ਲੱਗਾ ਕਈ ਨਾ ਗੱਲਾਂ। ਇਹ ਪੁੱਟਣ
ਉਹ ਜਦੋਂ ਮੈਂ ਸਾਰਾ ਪੁੱਟ ਲਿਆ ਬਦਮਾਸ਼ ਚਲੇ ਗਏ ਅਸਲ ਮਾਲਕ ਆ ਗਏ ਮੈਂ ਜੀ ਕਰਕੇ ਪੁੱਟਣਾ ਕਹਿੰਦੇ ਪੁੱਟ ਲਿਆ ਮੈਂ ਕਿਹਾ ਹਾਂਜੀ ਕਹਿੰਦੇ ਚਲੋ ਡਾਲੇ ਜਾ ਜਾਓ ਫਿਰ ਮੈਂ ਕਿਹਾ ਵੀ ਬਦਮਾਸ਼ ਦੇ ਨਾਲ ਹੀ ਹੋਣੇ ਇਹ ਹਲਕਾ ਹਲਕਾ ਫੁੱਟਾ ਨੇ ਚੇਜ ਨਾ ਮਾਰਨ ਦੇ ਬਦਮਾਸ਼ ਬੜੇ ਕਰੇ ਸਿਗਟਾ ਲਾ ਕੇ ਬੈਠੇ ਕੋ ਚਾਹ ਪੀ ਰਿਹਾ ਭਾਜੀ ਉਹ ਅਸੀਂ ਲੜਨਾ ਵਾ ਉਹ ਨਾ ਉਹ ਗਲੋਬ ਜਾਮੁਨ ਇੱਕ ਬਦਮਾਸ਼ ਨੂੰ ਉੱਥੇ ਬੈਠੇ ਫੋਨ ਆਇਆ ਉਹ ਕਹਿੰਦਾ ਬੇਟਾ ਬਸ ਆ ਪੱਟਦਾ ਤੇ ਮੌਨਾ ਅੱਲਾ ਕਰ ਕਾਲੂ ਦਾਦਾ ਬੱਸ ਚ ਉਸਤਾਦ ਜੀ ਲੜਾਈ ਨਹੀਂ ਦੇਖੀ ਕਿਸੇ ਨੇ ਕੁੜੀ ਨੂੰ ਛੇੜਤਾ ਇਹਨੇ ਮਾਰਾ ਪੰਜ ਖਿੜਕੀ ਟੂਟੀ ਕਾਂ ਟੂਟਾ ਬੰਦਾ ਬੰਦਾ ਬੜਾ 4 ਬੰਦੇ ਉਹ ਮਾਰੇ ਨਾਲੇ ਮੈਂ ਇਹਦੀ ਭਾਈ ਮਿੱਠੇ ਦੀ ਟ੍ਰੇਨ 'ਚ ਲੜਾਈ ਵੇਖੀ ਆ। ਭਾਜੀ ਉੱਥੇ ਬੱਸ ਵੀ ਮੈਨੂੰ 76 ਰੁਪਏ ਉਹ ਜਿਹੜੀ ਕੁੜੀ ਨੂੰ ਛੇੜਨ ਡਿਆ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਕੁੱਤਿਆ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰਦਾ ਹਿਆ ਨਹੀਂ ਕਰਦਾ ਮੈਂ ਥੱਪੜ ਮਾਰੇ ਉਹ ਕੁੜੀ ਮੁੜ ਕੇ ਉੱਠ ਗਈ ਮੈਂ ਇਹ ਮੇਰਾ ਸਰਤਾਜ ਆ ਮੇਰਾ ਬੰਦਾ ਵਾ ਤੁਸੀਂ ਗਲਤ ਕੁੱਟਦਾ ਮੈਂ ਭਾਈ ਮਿੱਠੇ ਦੀ ਟ੍ਰੇਨ 'ਚ ਲੜਾਈ ਵੇਖੀ। ਉਹ ਇੰਨੀਆਂ ਕਸਵੇਂ ਨਹੀਂ ਮੈਂ ਕੀਤੀਆਂ ਮੈਂ ਇੱਕ ਲੜਾਈ ਲੜੀ ਉਹ ਚ ਵੀ ਮੈਨੂੰ 76 ਪਏ ਸੀ ਸਾਜੀ ਇਹਦੇ ਕੋਲ ਮਫਰਲ ਹੁੰਦਾ ਸੀ ਯਾਨੀ 5 ਸਾਲ ਪੁਰਾਣੀ ਗੱਲ ਆ ਇਹਨੂੰ 5-7 ਬੰਦੇ ਇਹਨਾਂ ਲੜ ਪਏ ਇਹਨੇ ਕੀ ਕੀਤਾ ਉਹਨੂੰ ਲਾਟੂ ਜਿਹਾ ਬਣਾ ਲਿਆ ਏਦਾਂ ਕਰਕੇ ਧੋਣ ਤੇ ਪਾਉਂਦਾ ਸੀ ਏਦਾਂ ਗੇਟ ਦੇ ਵਿੱਚੋਂ ਬਾਹਰ ਲਮਕਾਉਂਦਾ ਸੀ ਵਿੱਚੋਂ ਖੰਭਾ ਵੱਜਦਾ ਸੀ ਬੰਦਾ ਕਾ ਉਹ ਕਿੱਥੇ ਮਫਰਲ ਹੁੰਦਾ ਇੱਧਰ ਉਹ ਪਿੱਛੋਂ ਬੰਦ ਕਰਾਤਾ ਹੁਣ ਨਹੀਂ ਫੰਕਸ਼ਨ ਹੈ ਉਹਦਾ ਕਨੈਕਸ਼ਨ ਕੱਟਿਆ ਗਿਆ ਪਿੱਛੋਂ ਬੰਦ ਕਰਾਤਾ ਹੁਣ ਉਹ ਸਾਦਾ ਹੀ ਉਹ ਨੱਕ ਨੂੰ ਕੋਈ ਪੂੰਝੀਦਾ ਬਸ ਉਹ ਸਰਦੀਆਂ ਨੇ ਇੱਥੇ ਲਵੇੜ ਲੈਣਾ ਹੁਣ ਲੜਾਈ ਵਾਲਾ ਰਿਹਾ ਇੱਕ ਮੈਂ ਵੀ ਦੇਖੀ ਸੀ ਫਿਲਮ ਮਿੱਠੇ ਦੀ ਮਫਰਲ ਦੇ ਵਿੱਚ ਵੱਟੇ ਪਾਏ ਸਾਜੀ ਨੇ 5 ਕਿਲੋ ਵਾਲੇ ਉਹ ਵੱਟੇ ਭਲਾ ਕਾਹਤੋਂ ਪਏ ਸੀ ਘਰ ਹੌਦੀ ਬਹੁਤ ਡੋਲਦੀ ਸੀ ਅੰਮੀ ਕਹਿੰਦੀ ਉੱਚੀ ਕਰਨੀ ਹੈ ਇਹ ਅੱਜ ਘਮਾਉਣ ਦਿਆ ਵਾ ਜਿਹਦੇ ਵੱਟੇ ਦੀ ਉਹ ਕੁੱਟਣ ਦਿਆ ਇਹਨੂੰ ਹਾਂਜੀ ਉਹ ਜਿਵੇਂ ਮਾਰਨ ਥੱਲੇ ਬਹਿ ਗਿਆ ਮੇਰਾ ਆਪਣਾ ਹੀ ਅੱਬਾ ਅੱਗੇ ਆ ਗਿਆ ਆਹ ਸਿਆਣ ਜਾਂਦੀ ਤੇ ਪਈ ਦੀ ਭਾਜੀ ਇਹਦੇ ਕੋਲੋਂ ਬਲੇਟਾਂ ਵਾਲੀ ਗੱਡੀ ਸੀ ਜਿਹੜੀ ਅੱਗੇ ਇੰਜ ਘੁੰਮਦੀ ਨਹੀਂ ਹੁੰਦੀ ਤੇ ਜਾਏਗਾ ਸਵੇਰੇ ਉਹ ਭਾਜੀ ਮੈਂ ਘਾਹ ਕੱਟਦਾ ਸੀਗਾ ਪਾਰਕਾਂ ਦਾ ਉਹਦੇ ਨਾਲ ਮੈਂ ਕਿਤੇ ਬੰਦਾ ਨਹੀਂ ਸੀ ਵੜਦਾ ਪੌਦੇ ਕੱਟਣੇ ਪੌਦੇ ਬਰਾਬਰ ਕਰਨੇ ਮੈਂ ਵੇਖੀ ਲੜਾਈ ਲਾਹੌਰ ਭਾਈ ਮਿੱਠੇ ਦੀ। ਓਏ ਤੂੰ ਅੱਖਾਂ ਬੰਦ ਕਰਕੇ ਲੰਘ ਜਾ ਕਰ ਤੂੰ ਉਥੋਂ ਕਦੋਂ ਨਾ ਦੇਖਦਾ ਲਾਹੌਰ ਉਸਤਾਦ ਜੀ ਵੱਡੀ ਬੱਸ ਨਹੀਂ ਚੱਲਦੀ ਜਿਹੜੀ ਉਹਦੇ ਉੱਤੇ ਲੜਨ ਦੇ ਤੇ ਅੱਗੇ ਪੁੱਲ ਆ ਗਿਆ ਭਾਈ ਮਿੱਠੇ ਨੇ ਕੀ ਕੀਤਾ ਉਹਨੂੰ ਹੁਣ ਤੋਂ ਜਾਂਚ ਚੜਾਉਣੀ ਸੀ ਉਹ ਬਹੁਤਾ ਕੁੱਟਣ ਡਿਆ ਸੀ ਭਾਈ ਮਿੱਠੇ ਨੂੰ ਭਾਈ ਮਿੱਠੇ ਨੇ ਪੁੱਲ ਫੜ ਲਿਆ 6 ਦਿਨ ਪੁੱਲ ਨਹੀਂ ਲਮਕਿਆ ਰਿਹਾ ਕਿਸੇ ਨੇ ਬਾਹਾਂ ਫੜ ਕੇ ਉੱਤੇ ਨਹੀਂ ਕੀਤਾ ਉੱਥੇ ਭਾਈ ਪਬਲਿਕ ਜਾਵੇ ਨਾ ਕਹਿੰਦੇ ਭਾਈ ਹੁਣ ਪੁੱਲ ਛੱਡੇਗਾ ਤੇ ਜਾਵਾਂਗੇ ਪੁੱਲ ਡੋਲਿਆ ਪੂਰਾ ਮਿੱਠੇ ਨੇ ਭਾਈ ਇੱਕ ਵਾਰੀ ਇੰਜ ਲੱਤ ਘੁਮਾਈ ਆ ਸਾਰੇ ਫੋੜੇ ਦੇ ਛੱਟੇ ਉਹਦੇ ਮੂੰਹ ਤੇ ਪਏ ਭਾਈ ਉਹ ਕਹਿੰਦਾ ਇਹ ਥੱਲੇ ਰੱਖ ਇਹ ਲੜਾਈ ਕੋ ਮੇਰੀ ਸਮਝ ਮੈਂ ਆਉਂਦੀ ਬਿਸਤੀ ਕਰ ਰਿਹਾ ਉਸਤਾਦ ਜੀ ਮਿੱਠੇ ਨੇ ਅੱਜ ਦੁਸ਼ਮਣ ਨੂੰ ਦੇਖ ਕੇ ਲੱਤ ਘਮਾਈ ਹੈ ਵਾਵਰੋਲਾ ਬਣ ਗਿਆ ਸੀ ਹਾਂ ਉਹ ਨੇਰੀ ਆ ਗਈ ਸੱਚ ਉੱਥੇ ਓਏ ਹੋਏ ਇੱਕ ਬੰਦੇ ਨੇ ਮਿੱਠੇ ਨੂੰ 1.5 ਕਿਲੋ ਬਲੇਡ ਮਾਰੇ ਉਸਤਾਦ ਜੀ ਲੈ 1.5 ਕਿਲੋ ਹਾਂਜੀ ਉਹ ਵੇਚ ਕੇ ਨਾਨ ਟਿੱਕੀ ਖਾਂਦੇ ਆ ਆਹੋ ਮਾਰੀ ਨਾ ਫੜ ਇਕੱਠੇ ਕਰੀ ਗਿਆ ਬੋਰਾ ਭਰ ਲਿਆ ਮਿੱਠੇ ਬਲੇਡ ਕੀਤਾ 1.5 ਕਿਲੋ ਮਿੱਠੇ ਤੋਂ ਉੱਥੇ ਭਾਈ ਮਿੱਠਾ ਤੇ ਹੁਣ ਸਹੀ ਹੋਇਆ ਉਸਤਾਦ ਜੀ ਪਹਿਲੇ ਲੜਾਈ ਤੋਂ ਪਹਿਲੇ ਕਰਦਾ ਚਿੰਤਾ ਉਹ ਹੱਥ ਛੱਡਦਾ ਹੀ ਉਹ ਆਦਾ ਹਾਂਜੀ ਸ਼ਰਤ ਭਾਜੀ ਉਹ ਹੁਣ ਉਹ ਮੇਰੇ ਪੀਤੀਆਂ ਕੋਲ ਐ ਚਿੱਟਾ ਦੇ ਨਾਲ ਸਟੈਪ ਹੀ ਹੋਣ ਲੱਗੇ ਸੀ ਉਹ ਇਹ ਮਿੱਠੇ ਨੇ ਇੱਕ ਬੰਦੇ ਨੇ ਛੱਡਵਾ ਬਲੇਡ ਮਾਰਿਆ ਇਹਨੇ ਕੋ ਖਾਲੀ ਸੇਫਟੀ ਐਂ ਕਰਕੇ ਵਿੱਚ ਪਾ ਕੇ ਉਹ ਮੈਂ ਚੇਤਾ ਚ ਕੀਤਾ ਜਿਹੜਾ ਕੀ ਉਹ ਬਜਾਏ ਬਦਲਾ ਲੈਣ ਦੇ ਮੈਂ ਤਾਂ ਵੇਲਾ ਕਰਾਉਣ ਲੱਗਾ ਸੀ ਕਹਿੰਦਾ ਬੜਾ ਸੋਹਣਾ ਪਿਓ ਲੱਗਦਾ ਉਹ ਤੇ ਮਾਸਕ ਵਾਲੀ ਵਰਦੀ ਤੇਰੇ ਕੋ ਪਈ ਉਹ ਪਾ ਲਈ ਉਹ ਲਾ ਲਈ ਮਾਸਕ ਵਾਲਾ ਮਾਸਕ ਮੂੰਹ ਤੇ ਲਾਉਂਦਾ ਵਾ ਉਹਦੇ ਨਾਲ ਜਿਹੜਾ ਚੜਦਾ ਹੁੰਦਾ ਸੀ ਉੱਤੇ ਉਹ ਮੇਰੇ ਕੋਲ ਕਰੋਨਾ ਵਾਲਾ ਮਾਸਕ ਐਨੇ ਕੁ ਮੂੰਹ ਤੇ ਲਾਉਂਦਾ ਬਸ ਨਹੀਂ ਤੇ ਤੂੰ ਭਾਈ ਸ਼ਾਹਰੁਖ ਖਾਨ ਕੋ ਲੈ ਲਈ ਉਹ ਚਿਮੜਨ ਵਾਲੇ ਬੂਟ ਕਿਹੜੇ ਓਏ ਉਹ ਜਿਹੜੀ ਫਿਲਮ ਨਹੀਂ ਸੀ ਐਨੀਮਲ ਉਹਦੇ ਜਿਹੜੀ ਉਹ ਵੱਡੀ ਉਹ ਫੜਦਾ ਬੜਾ ਰਣਬੀਰ ਕਪੂਰ ਉਹ ਮੈਂ ਲੈ ਕੇ ਗਿਆ ਵਾ ਉਹ ਕਿੱਥੇ ਆ? ਮੈਂ ਲੈ ਕੇ ਗਿਆ ਮੈਚ ਕਰਕੇ ਪੂਰੀ ਸੈੱਟ ਕਰਕੇ ਆਓ ਮੈਂ ਕਿਹਾ ਸਾਰੇ ਨਿਕਲੋ ਉਹ ਬੰਦੂਕ ਮੈਨੂੰ ਪਤਾ ਬੁਲਬੁਲੇ ਕੱਢਣ ਲੱਗ ਗਈਆਂ ਉਹ ਆਇਆ ਕਰ ਦੁਸ਼ਮਣੇ ਮੈਂ ਬੁਲਬੁਲੇ ਪਰੇ ਕਰਕੇ ਮੈਨੂੰ ਥੱਪੜ ਮਾਰ ਕੇ ਬਹੁਤੀ ਗਰੀਸ ਦੇ ਕੇ ਲੈ ਗਿਆ ਉਹਨੂੰ ਕਹਿੰਦਾ ਬੁਲਬੁਲੇ ਪਰੇ ਗਏ ਕਿ ਮੈਂ ਕਿਹਾ ਤੁਸੀਂ ਫਾਇਰਿੰਗ ਵਾਲੀ ਹੋਣੀ ਉਹ ਚਵਲ ਨੇ ਮੈਨੂੰ ਖਿਲਾਉਣਾ ਦਿੱਤਾ ਜਿਹੜੇ ਆਇਆ ਕਰਕੇ ਬੁਲਬੁਲੇ ਨਹੀਂ ਕੱਢਦੀ ਮੈਂ ਕਿਹਾ ਲੈ ਬਈ ਉਹਨਾਂ ਨੇ ਬੁਲਬੁਲੇ ਪਾੜੀ ਜਾਣਾ ਕਲੈਪ ਕਰੀ ਜਾਣਾ ਕੁੱਟੀ ਜਾਣਾ ਮੈਨੂੰ KGF ਵਾਲੇ ਗੁਣ ਲੈ ਕੇ ਜਾ ਜਿਹਨਾਂ ਸਿਗਨਲ ਲਾਉਂਦਾ ਮੇਰੀ ਗੱਲ ਸੁਣ ਮੈਨੂੰ ਜੋ ਕਹਿੰਦਾ ਤੂੰ ਲੈ ਕੇ ਜਾ ਇੱਥੇ ਖਲੋਤੇ ਹੋਣੇ ਉਹ ਜਾਂ ਫੜ ਉਹਨੂੰ ਜਾ ਕੇ ਐ ਹੁਣ ਜੇ ਇਹਨੇ ਕਲੀਅਰ ਕੀਤਾ ਨਹੀਂ ਤੇ ਇੱਥੇ ਅਕਲ ਘੋ ਕੇ ਫਿਰਦਾ ਸੀ ਪੱਟੀ ਆ ਨਹੀਂ ਹਾਂ ਪੂਰਾ ਡਾਕੂ ਟੈਪ ਨਾਮ ਸੀ ਉਹ ਨਹੀਂ ਉਹ ਭਾਜੀ ਮੈਂ ਵੈਗਨ ਜੋ ਫਰੰਟ ਤੇ ਬੈਠਾ ਸੀ ਵੈਗਨ ਵੱਜੀ ਮੈਨੂੰ ਨਿਸ਼ਾਨ ਪੈ ਗਿਆ ਮੇਰੇ ਸ਼ੀਸ਼ਾ ਫਿਰ ਗਿਆ ਸੀ ਲੈ, ਪੱਟੀ ਤਾਂ ਪੁੱਛੇ ਤੁਸੀਂ ਸਾਜੀ ਕਿਤੇ ਉਹ ਕਿਤੇ ਤੇਰੇ ਕੋਲ ਪੱਟੀ ਹੁੰਦੀ ਸੀ ਹਰ ਚਾਹੀ ਹੁੰਦੇ ਭਾਜੀ ਯਾਰ ਬੈਠੇ ਇੱਕ ਬੰਦੇ ਦਾ ਨਾ ਇੰਜ ਫੜ ਕੇ ਸਿਰ ਬੱਸ ਵਾਲੇ ਪੈਪ ਚ ਮਾਰਿਆ ਉਹ ਪੈਪ ਹੀ ਵਿੰਗਾ ਹੋ ਗਿਆ ਹੁਣ ਪੁੱਛੋ ਪੈਪ ਕਿੱਥੇ ਆ ਜੀ ਉਹ ਘਰ ਹੀ ਅੰਮੀ ਉਹਨਾਂ ਸੇਹ ਸੁੱਤੋ ਉਹ ਵੀ ਪਿੱਛੇ ਬੰਦ ਕਰਾਤਾ ਦੂਸਰਾ ਹੋ ਗਿਆ ਪਾਣੀ ਵਾਲਾ ਓਏ ਉਹ ਥੋੜਾ ਕਿੱਥੇ ਡਾ ਤੇਰੇ ਕੋ ਥੋੜਾ ਉਹ ਥੋੜਾ ਵਾ ਉਹ ਥੋੜਾ ਹੁੰਦਾ ਸੀ ਕੋ ਜਿਹੜਾ ਸਿਰਫ ਇਹੀ ਚੁੱਕਦਾ ਬਾਕੀਆਂ ਕੋ ਚੁੱਕੇ ਨਹੀਂ ਜਾਂਦਾ ਜੀ ਉਹ ਕਿੱਥੇ ਆ ਉਹ ਥੋੜਾ ਮੈਂ ਕੁਵਾਰੀ ਨੂੰ ਵੇਚਤਾ ਭਾਜੀ ਘਰ ਭੁੱਖ ਪੈ ਗਈ ਸੀ ਨਾ ਤਾਂ ਕਰਕੇ ਕੋਈ ਨਾ ਮਿਰਚਾਂ ਕੁੱਟਦੇ ਸਾਰੇ ਫੇਰ ਤੂੰ ਲੜਾਈ ਰਹੀ ਸਿਆਵਾਂ ਦੇ ਸੀਗਾ ਆਪਣੇ ਵਾਸਤੇ ਤਾਂ ਕੁਝ ਰੱਖਣਾ ਸੀ ਨਹੀਂ ਉਸਤਾਦ ਜੀ ਮੈਂ ਹੁਣ ਮੇਦਾ ਸੈੱਟ ਕਰਕੇ ਆ ਸਰਦੀਆਂ 'ਚ ਨਿਯਮਤਾਂ ਦਾ ਮਜ਼ਾ ਲੈਣਾ ਉਹ ਗੋਲੀਆਂ ਤੇਰੇ ਕੋ ਪਈਆਂ ਸੀ ਜਿਹੜੀਆਂ ਤੂੰ ਖਾ ਕੇ ਤੂੰ ਹਲਕ ਬਣ ਜਾਣਾ ਸਾ ਵੱਡਾ ਛਾਰੇ ਨਹੀਂ ਚਲੇ ਨਹੀਂ ਹੁਣ ਮੈਨੂੰ ਹਿੱਲਿਆ ਵੀ ਨਹੀਂ ਜਾਂਦਾ 20 ਮਿੰਟ ਪਹਿਲੇ ਖਾਂਦਾ ਵਾ ਉਹ ਤੇ ਹਲਕੇ ਪੈ ਗਏ ਉਹੀ ਆਹ ਦੇਖੋ ਹੁਣ ਗੈਸਟ੍ਰੋਫਿਲ ਦੀਆਂ ਪਈਆਂ ਬਸ ਹੁਣ ਮੇਰੇ ਕੋਲ ਸਿਰਫ ਹਾਈਬੂਲਾ ਕੈਂਡੀ ਹੈ ਇਹ ਹੁਣ ਇਹ ਕਿਹਦੇ ਝੂਠ ਬੋਲਣਾ ਇਹਦੇ ਕੋਈ ਇੱਕ ਘੜੀ ਹੁੰਦੀ ਸੀ ਉਹ ਤੈਨੂੰ ਪਤਾ ਤੇਰੇ ਵਾਲ ਸਾਹਿਬ 2 ਦਿਨ ਘਰ ਨਹੀਂ ਆਏ ਉਹਨਾਂ ਦਾ ਪਤਾ ਘਰ ਤੂੰ ਮੇਰੇ ਪਿੱਛੇ ਫਿਰੀ ਜਾਣ ਡਿਆ ਵਾ ਇਹਦੇ ਕੋਈ ਇੱਕ ਘੜੀ ਹੁੰਦੀ ਸੀ ਸਾਜੂ ਐ ਕਰਕੇ ਕਮਾਉਂਦਾ ਸੀ ਤੇ ਐ ਮਾਰਦਾ ਸੀ ਤੇ ਉਹ ਸ਼ੈ ਬਣ ਜਾਂਦਾ ਸੀ ਹਾਂ ਉਹ ਕਿੱਥੇ ਘੜੀ ਉਹ ਹੈਗੀ ਉਹ ਭਾਜੀ ਉਹ ਪਾਣੀ ਵਾਲੀ ਗੇਮ ਵਾਲੀ ਬੱਚਾ ਖੇਲਦਾ ਨਹੀਂ ਕਰਕੇ
ਹਲਕਾ ਵਾਲੀ ਗੋਲੀ ਖਾ ਲਈ ਇਹਨੇ ਇੱਕ ਬੰਦਾ ਇਹਦੀ ਖਾ ਕੇ ਇਹਨੂੰ ਕੁੱਟਣ ਦਿਆ ਅੱਧੀ ਉਹਨੂੰ ਖਾ ਲਈ ਅੱਧੀ ਉਹਨੂੰ ਖਵਾ ਕੇ ਦੋਵੇਂ ਲੜਦੇ ਆਪਸ ਚ। ਭਾਈ ਮਿੱਠੇ ਨੇ ਹਲਕਾ ਵਾਲੀ ਗੋਲੀ ਖਾ ਲਈ, ਉਹ ਇੱਧਰ ਹਲਕ ਚੜ ਗਈ। ਓਏ ਤੌਬਾ ਧਰ ਲਾ ਯਾਰ ਮਿੱਠੇ ਕੁਛ ਨਹੀਂ ਹੋਣ ਲੱਗਾ ਤੂੰ ਹੁਣ ਲੱਗੋ ਜਾਓ ਮਰੋ ਪਰੇ ਜਾ ਕੇ ਜਿੱਦਾਂ ਸਰਦੀਆਂ ਮਿੱਠੇ ਨੂੰ ਗੁੱਸਾ ਆ ਗਿਆ ਨਾ ਸਰਦੀਆਂ ਆਉਣੀਆਂ ਅੱਜ ਆਖਰੀ ਗੱਲ ਆ ਲੋ, ਇੱਕ ਲੜਾਈ 'ਚ ਇਹਨਾਂ ਦੇ 2 ਸਾਲ ਗੋਲੀ ਚਲਾਤੀ ਤੇ ਵਾਇਆ ਇਥੋਂ ਗੇਟ ਜਿੰਨਾ ਬਸ। ਤੇ ਮਿੱਠੇ ਭਾਈ ਘਰ ਮਿੱਠਾ ਘਰੋਂ ਆਇਆ, ਉਹਨੂੰ ਗੋਲੀ ਤੋਂ ਬਚਾਉ। ਮੈਂ ਦੇਖਿਆ ਨੂੰ ਗੋਲੀ ਚੋਂ ਮੂੰਹ ਨਾਲ ਵੀ ਫੜਦਾ ਉਹਨੂੰ ਗੋਲੀ ਮਾਰੀ ਇਹਨੇ ਐ ਫੜ ਕੇ ਐ ਕੀਤਾ। ਉਹ ਕਿਤੇ ਗੋਲੀ ਪਈ ਹੈ ਘਰ ਪਈ ਇਹਦੇ ਮੈਂ ਲੋਕਟ ਬਣਾਉਣਾ ਉਹਦਾ। ਚਲੋ ਠੀਕ ਹੈ। ਮਿੱਠੇ ਨੇ ਹਲਕਾ ਵਾਲੀ ਗੋਲੀ ਖਾਧੀ ਉਹ ਅਗਲੇ ਰੂਪ 'ਚ ਵੀ ਜਾ ਕੇ ਇਹਨੂੰ ਛਿੱਤਰ ਹੀ ਪੈਣ ਦੇ ਹਲਕ ਬਣ ਕੇ ਵੀ ਛਤਰੀ ਪੈ ਹਲਕਾ ਦੀ ਗੋਲੀ ਖਾਦੀ ਤੇ ਕਿਰਮਚੀ ਹੋ ਗਿਆ ਸਾਰਾ। ਚਲੋ ਜੀ ਓਕੇ ਜੀ।